ਤੇ ਜਿਹੜੀ ਕੁਦਰਤੀ ਤੇ ਫਿਤਰੀ ਚੀਜ਼ ਹੈ ਉਹ ਉਹਦੀ ਤਾਰੀਫ ਇਹ ਹੈ ਕਿ ਉਹ ਚੀਜ਼ ਉਹ ਤੁਹਾਨੂੰ ਸਿਖਾਣੀ ਨਹੀਂ ਪੈਂਦੀ। ਹਾਂ, ਜਿਹੜੀ ਕੁਦਰਤੀ ਚੀਜ਼ ਹੈ ਵਾਹ ਵਾਹ ਵਾਹ, ਉਹਨੂੰ ਸਿਖਾਉਣ ਦੀ ਲੋੜ ਨਹੀਂ। ਵਾਹ ਵਾਹ। ਇਹ ਜ਼ਮੀਨ ਨੂੰ ਕਿਹਨੇ ਸਿਖਾਇਆ ਕਿ ਜਿਹੜਾ ਬੀਜ ਹੈ ਉਹਨੂੰ ਗਾਲਣਾ ਨਹੀਂ। ਅੱਛਾ, ਤੇ ਤੁਸੀਂ ਕੋਈ ਹੋਰ ਚੀਜ਼ ਜਿਹੜੀ ਜ਼ਮੀਨ ਵਿੱਚ ਦੱਬ ਦਿਓ ਉਹ ਗਲ ਕੇ ਮਿੱਟੀ ਹੋ ਜਾਏਗੀ। ਸੁਭਾਨ ਅੱਲਾਹ, ਵਾਹ ਵਾਹ। ਅੱਛਾ ਜੀ, 4 ਲਫ਼ਜ਼। ਪੀ ਦਾ ਮਤਲਬ ਹੈ ਜੀ ਪਾਇਦਾਰ, ਕਿਊ ਦਾ ਮਤਲਬ ਹੈ ਕੁਦਰਤੀ, ਐਨ ਦਾ ਮਤਲਬ ਹੈ ਨਿਜ਼ਾਮ, ਤੇ ਕੇ ਦਾ ਮਤਲਬ ਹੈ ਕਾਸ਼ਤਕਾਰੀ। ਇਹ ਸਾਡੀ ਗੰਦਮ ਖੜੀ ਹੈ ਜੀ, ਇਸ ਦੇ ਉੱਤੇ ਸਾਡਾ ਪਰ ਏਕੜ ਖਰਚਾ ਜੀ 8,500 ਹੈ। ਤੇ ਅਲਹਮਦੁਲਿਲਾ ਤੁਸੀਂ ਇਹਦੇ ਸਿੱਟੇ ਦੀ ਸਿਹਤ ਦੇਖ ਲਵੋ ਤੇ ਇਹਨੂੰ ਅਸੀਂ ਟੋਟਲ ਹੁਣ ਤੱਕ ਤੀਸਰਾ ਪਾਣੀ ਹੁਣ ਲਾਇਆ ਜੀ। ਮਾਸ਼ਾਅੱਲਾ। ਹਾਂ ਮਾਸ਼ਾਅੱਲਾ। ਇਹ ਹਲੇ ਕੋਈ 10-15 ਦਿਨ ਯਾਨੀ ਕਿ ਜਿਹੜਾ ਵਾ ਨਾ ਇਹ ਲਏਗਾ ਤੇ ਇਹ ਸਿਹਤ ਯਾਨੀ ਕਿ ਇਹ ਦੇਸੀ ਲਸਣ ਆ ਤੇ ਦੇਸੀ ਲਸਣ ਆਮ ਤੌਰ ਤੇ ਪਤਾ ਹੀ ਅੰਜਮ ਕਿ ਤੁਹਾਨੂੰ ਇੰਨਾ ਮੋਟਾ ਬਹੁਤ ਘੱਟ ਹੁੰਦਾ ਵਾ ਜੀ। ਇਹਦੇ ਵਿੱਚ ਨਾ ਅਸੀਂ ਇਹ ਜਿਹੜੀ ਇਹਦੀ ਕਾਸ਼ਤ ਉਹ ਵੀ ਅਸੀਂ 42 ਇੰਚ ਦੇ ਬੈੱਡ ਉੱਤੇ ਹੀ ਕੀਤੀ ਹੈ। ਅੱਛਾ। ਪੌਦੇ ਤੋਂ ਪੌਦੇ ਦਾ ਫਾਸਲਾ 5 ਫੁੱਟ ਹੈ ਹਾਂ ਤੇ ਲਾਈਨ ਤੋਂ ਲਾਈਨ ਦਾ ਫਾਸਲਾ 10 ਫੁੱਟ ਹੈ। 10 ਫੁੱਟ। ਅੱਛਾ। ਇਹ ਦਰਮਿਆਨ ਵਾਲਾ ਬੈੱਡ ਖਾਲੀ ਹੈ, ਇਹਦੇ ਤੇ ਅਸੀਂ ਸਬਜ਼ੀਆਂ ਕਾਸ਼ਤ ਕਰਾਂਗੇ। ਅੱਛਾ ਅੱਛਾ, ਠੀਕ। ਹਾਂਜੀ ਠੀਕ। ਇਹ ਬਾਰਡਰ ਕ੍ਰੌਪ ਜਿਹੜੀ ਅਸੀਂ ਲਾਣੀ ਹੈ, ਇਹਦਾ ਮਕਸਦ ਇਹ ਹੈ ਕਿ ਜਿਹੜੇ ਰਸ ਚੂਸਣ ਵਾਲੇ ਕੀੜੇ ਨੇ ਇਹ ਬਹੁਤ ਉੱਚੀ ਤੇ ਲੰਬੀ ਇਹਨਾਂ ਦੀ ਪਰਵਾਜ਼ ਨਹੀਂ ਹੁੰਦੀ। ਠੀਕ ਹੈ। ਇਹ ਜੰਪ ਦੀ ਸ਼ਕਲ ਵਿੱਚ ਆਉਂਦਾ ਹੈ। ਹਾਂ, 5-4 ਫੁੱਟ ਤੋਂ ਉੱਪਰ ਨਹੀਂ ਅਗਰ ਜਾਂਦਾ। ਇਹਨੂੰ ਪਹਿਲੇ ਹੀ ਇੱਕ ਰੁਕਾਵਟ ਮਿਲ ਜਾਏਗੀ ਤੇ ਇਹ ਅੱਗੇ ਨਹੀਂ ਆਏਗਾ। ਬਹੁਤ ਸਾਰੇ ਕੀੜੇ ਜਿਹੜੇ ਨੇ ਉਹ ਕਿਸਾਨ ਤੇ ਫਸਲਾਂ ਦੇ ਦੋਸਤ ਕੀੜੇ ਨੇ। ਜਿਹੜੀ ਇਹ ਸੁੰਡੀ ਹਮਲਾਵਰ ਹੁੰਦੀ ਹੈ ਨਾ ਜੀ, ਤੁਸੀਂ ਇਹ ਗੱਲ ਵੇਖਣੀ ਹੁਣ ਸਾਡੇ ਇਰਦ ਗਿਰਦ ਜਿਹੜੀਆਂ ਫਸਲਾਂ ਨੇ ਉਹ ਤਾਂ ਰਿਵਾਇਤੀ ਤਰੀਕੇ ਨਾਲ ਕਾਸ਼ਤ ਹੋ ਰਹੀਆਂ ਨੇ, ਉਹਨਾਂ ਉੱਤੋਂ ਕੀੜੀ ਉੱਡ ਕੇ ਇੱਥੇ ਆਏਗੀ ਜ਼ਰੂਰ, ਲੇਕਿਨ ਉਹ ਇਹਨੂੰ ਖਾਣਾ ਪਸੰਦ ਨਹੀਂ ਕਰੇਗੀ। ਇਹਨੂੰ ਕਹਿੰਦੇ ਨੇ ਮਾਲਾਬਾਰ ਨੀਮ। ਅੱਛਾ। ਇਹ ਇੰਡੀਆ ਦਾ ਇੱਕ ਇਲਾਕਾ ਹੈ ਜੀ, ਸਾਊਥ ਇੰਡੀਆ ਦਾ। ਜੀ। ਉਹਨੂੰ ਕਹਿੰਦੇ ਨੇ ਜੀ ਮਾਲਾਬਾਰ। ਹਾਂ। ਇਹ ਬੁਨਿਆਦੀ ਤੌਰ ਤੇ ਉੱਥੋਂ ਦਾ ਦਰਖਤ ਹੈ ਜੀ। ਇਹ ਜਦੋਂ ਜ਼ੋਰ ਨਾਲ ਇੱਥੇ ਵੱਜਦਾ ਹੈ ਨਾ ਆਗੇ ਠੱਕ ਠੱਕ ਕਰਕੇ ਕ੍ਰਸ਼ ਕਰਦਾ, ਉਹਨੂੰ ਕ੍ਰਸ਼ ਕਰਦਾ। ਕ੍ਰਸ਼ ਕਰਦਾ ਵਾ। ਠੀਕ। ਉਹ ਚੌਪ ਹੋ ਕੇ ਉੱਤੇ ਮਲਚ ਹੋ ਗਈ। ਉਸ ਤੋਂ ਪਿੱਛੇ ਇਹ ਸਾਡੇ ਸੀਡਰ ਲੱਗੇ ਨੇ, ਇਹ 5 ਲਾਈਨਾਂ ਨੇ। ਅੱਛਾ ਅੱਛਾ, ਠੀਕ ਹੈ। ਲਾਈਨ ਟੂ ਲਾਈਨ 9 ਇੰਚ ਫਾਸਲਾ ਹੈ। ਅੱਛਾ ਅੱਛਾ। ਇਹਦੇ ਵਿੱਚ ਸਰਸੋਂ ਔਰ ਬਰਸੇਮ ਲੂਸਣ ਤੋਂ ਲੈ ਕੇ ਮਕਈ, ਠੀਕ ਹੈ, ਚਣੇ ਤੱਕ ਸਾਰੇ ਯਾਨੀ ਬੀਜ ਕਿ ਲੱਗ ਇਹ ਸਕਦੇ ਨੇ। 36। अस्सलाम वालेकुम जी। ਮੁਬਾਰਕਾਂ 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 ਜੀ। ਸਿਆਣੇ ਕਹਿੰਦੇ ਵੀ ਲਾੜ ਆਇਆ ਲੱਡੀ ਤੇ 100 ਵਰਿਆਂ ਦੀ ਛੱਡੀ ਤੇ, ਬਈ 100 ਵਰਿਆਂ ਬਾਅਦ ਆਪ ਦੀ ਮਿੱਟੀ ਤੇ ਲਾੜ ਆਇਆ। ਸਿਆਣੇ ਕਹਿੰਦੇ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਗਿਆ, ਪਹੁੰਚ ਗਿਆ ਘਰੇ ਪਹੁੰਚ ਗਿਆ। ਜਿਹੜੀ ਗੱਲ ਅਸੀਂ ਕਰਦੇ ਸੀ, ਜਿਹੜੀ ਗੱਲ ਅਸੀਂ ਲੱਭਦੇ ਸੀ, ਉਹ ਸਾਨੂੰ ਅੱਜ ਲੱਭ ਗਈ। ਅਸੀਂ ਬੜੀ ਵਾਰੀ ਇਹ ਗੱਲ ਕੀਤੀ ਵੀ ਯਾਰ ਸਪਰੇਆਂ ਤੋਂ ਖਾਦਾਂ ਤੋਂ ਜਾਨ ਛਡਾਣੀ, ਵੀ ਆਪ ਦੀ ਮਿੱਟੀ ਆਪ ਦੀ ਮਾਂ ਨਾਲ ਪਿਆਰ ਕਰੀਏ, ਇਹਦੇ ਨਾਲ ਵਰਤਾਰਾ ਬਦਲੀਏ। ਜਿਹੜਾ ਅਸੀਂ 100 ਵਰਿਆਂ ਤੋਂ ਕਰਦੇ ਆਉਂਦੇ ਹਾਂ ਵੀ ਇਹ ਅਸੀਂ ਬਦਲੀਏ ਆਪਣੇ ਆਪ ਨੂੰ, ਵੀ ਇਸ ਮਿੱਟੀ ਤੇ ਅਸੀਂ ਜ਼ੁਲਮ ਕਰ ਰਹੇ ਹਾਂ, ਲੋਕਾਂ ਦੀਆਂ ਸਿਹਤਾਂ ਖਰਾਬ ਕਰ ਰਹੇ ਹਾਂ, ਆਪ ਬਿਮਾਰੀਆਂ ਨੂੰ ਜੱਫੇ ਪਾ ਰਹੇ ਹਾਂ। ਵੀ ਕੁਦਰਤ, ਜਿਵੇਂ ਮੈਂ ਕਹਿੰਦਾ ਹੁੰਦਾ ਨਾ ਵੀ ਕਿਸਾਨੀ ਰੱਬ ਦਾ ਗਵਾਂਢ ਆ, ਵੀ ਹਰ ਟਾਈਮ ਤੁਸੀਂ ਕੁਦਰਤ ਦੇ ਵਿੱਚ ਰਹਿਣਾ। ਪਰ ਅਸੀਂ ਇਹ ਕੁਦਰਤੀ ਜਦੋਂ ਛੱਡਿਆ ਹੀ ਕੁਛ ਨਹੀਂ ਤੇ ਫਿਰ ਅਸੀਂ ਕਾਹਦੇ ਕੁਦਰਤ ਦੇ ਗਵਾਂਢ ਰਹਿੰਦੇ ਹਾਂ। ਅਸੀਂ ਹੋਰ ਦੁਨੀਆ ਹੀ ਹੋਰ ਆਬਾਦ ਕਰ ਲਈ, ਸਾਨੂੰ ਲੱਭੀ ਹੋਰ ਸੀ, ਅਸੀਂ ਬਣਾ ਹੋਰ ਦਿੱਤੀ। ਪਰ ਮੁੜ ਕੇ ਉਸ ਰਾਹ ਨੂੰ ਤੁਹਾਨੂੰ ਦੱਸਿਆ ਵੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਪਹੁੰਚ ਗਿਆ। ਕਿੱਦਾਂ ਪਹੁੰਚ ਗਿਆ? ਜਦੋਂ ਅਸੀਂ ਇੱਥੇ ਪਹੁੰਚੇ ਹਾਂ। ਅਸੀਂ ਜ਼ਿਲ੍ਹਾ ਮਿੰਟ ਗੁਮਰੀ ਦੇ ਵਿੱਚ ਖਲੋਤੇ ਹਾਂ ਇਸ ਟਾਈਮ। ਇੱਕ ਸ਼ਖਸੀਅਤ ਸਾਡੇ ਕੋਲ ਖਲੋਤੇ ਜੀ, ਡਾਕਟਰ ਖਾਲਿਦ ਸ਼ਾਹ ਖੱਗਾ ਸਾਹਿਬ। ਇਹ ਆਪਣਾ ਤਾਰਫ ਆਪ ਕਰਾਉਣਗੇ ਤੇ ਤੁਹਾਨੂੰ ਫਿਰ ਪਤਾ ਲੱਗੋ। ਰਾਣਾ ਸਾਹਿਬ ਅੱਗੇ ਗੱਲ ਕਰਦੇ ਸੀ ਵੀ ਤਾਰਫ ਇਹੀ ਹੁੰਦਾ ਜਦੋਂ ਬੰਦਾ ਗੱਲ ਕਰਦਾ, ਉਹ ਆਪਣਾ ਕੰਮ ਦੱਸਦਾ, ਇਸ ਤੋਂ ਵੱਡਾ ਤਾਰਫ ਕੋਈ ਨਹੀਂ। ਤੇ ਖਸੂਸੀ ਤੌਰ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਕਿ ਉਹਨਾਂ ਨੇ ਐਡੇ ਚੰਗੇ ਬੰਦੇ ਨਾਲ ਸਾਡੀ ਮੁਲਾਕਾਤ ਕਰਾਈ। ਬਈ ਕੁਝ ਬੰਦੇ ਧਰਤੀ ਤੇ ਨੇਮਤ ਹੁੰਦੇ ਆ। ਤੁਸੀਂ ਮੰਨੋਗੇ ਕਿ ਖਾਲਿਦ ਸ਼ਾਹ ਖੱਗਾ ਸਾਹਿਬ ਇਸ ਮਾਹੌਲ ਦੇ ਵਿੱਚ, ਇਸ ਦੌਰ ਦੇ ਵਿੱਚ ਸਾਡੇ ਵਾਸਤੇ ਨੇਮਤ ਆ। ਵੀ ਅਸੀਂ ਖੁਰਾ ਕੱਢਦੇ ਵੀ ਇੱਥੇ ਤੱਕ ਪਹੁੰਚ ਗਏ ਹਾਂ। ਬੜੀ ਵਾਰੀ ਗੱਲ ਕੀਤੀ ਵੀ ਯਾਰ ਕਿਸੇ ਤਰ੍ਹਾਂ ਖਾਦ ਸਪਰੇਅ ਤੋਂ ਜਾਨ ਛੁੱਟ ਜੇ, ਉਹ ਕਿੱਦਾਂ ਛੁੱਟਣੀ ਆ, ਉਹ ਅੱਜ ਅਸੀਂ ਉਸ ਮੁੱਦੇ ਤੇ ਪਹੁੰਚ ਗਏ ਹਾਂ। ਤੇ ਇਸ ਗੱਲ ਦੀ ਤੁਹਾਨੂੰ ਮੁਬਾਰਕਬਾਦ ਦਿੱਤੀ ਆ। ਹੌਲੀ ਹੌਲੀ ਚਲੋ ਸਿਰਾ ਲੱਭ ਗਿਆ ਨਾ, ਤੇ ਹੁਣ ਰੱਬ ਨੇ ਖੈਰ ਸੁੱਖ ਰੱਖਿਆ, ਮੰਜ਼ਲ ਵੀ ਸਾਨੂੰ ਲੱਭ ਜੂਗੀ। ਤੇ ਨਾਲ ਸਾਡੇ ਖਲੋਤੇ ਆ ਸਈਦ ਸ਼ਾਹ ਖੱਗਾ ਸਾਹਿਬ, ਤੇ ਇਹ ਜੀ ਜਹਾਜ਼ ਦੇ ਡਰਾਈਵਰ। ਇਹਨਾਂ ਨਾਲ ਗੱਲਬਾਤ ਵੀ ਆਪਾਂ ਬਾਅਦ ਕਰਦੇ, ਬੜੇ ਸਵਾਦੀ ਬੰਦੇ ਆ ਜੀ। ਹਾਂਜੀ। ਤੇ ਅੱਛਾ ਜੀ, ਖਾਲਿਦ ਸ਼ਾਹ ਖੱਗਾ ਸਾਹਿਬ, ਤੁਸੀਂ ਇੱਕ ਵਾਰੀ ਆਪਣਾ ਤਾਰਫ ਕਰਾਇਓ ਪਹਿਲਾਂ, ਫਿਰ ਮੁੱਦੇ ਤੇ ਫਿਰ ਆਨੇ। ਮੇਰਾ ਨਾਂ ਜੀ ਡਾਕਟਰ ਖਾਲਿਦ ਸ਼ਾਹ ਖੱਗਾ ਹੈ।
ਮੇਰਾ ਤਾਲੁਕ ਜਿਹੜਾ ਹੈ ਉਹ ਜ਼ਿਲ੍ਹਾ ਸਾਹੀਵਾਲ ਦੇ ਨਾਲ ਹੈ, ਲੇਕਿਨ ਪੇਸ਼ੇ ਦੇ ਲਿਹਾਜ਼ ਨਾਲ ਮੈਂ ਮੈਡੀਕਲ ਡਾਕਟਰ ਹਾਂ। ਮੇਰੀ ਜਿਹੜੀ ਸਾਰੀ ਤਾਲੀਮ ਤੇ ਨੌਕਰੀ ਹੈ ਉਹ ਲਾਹੌਰ ਦੀ ਹੈ ਜੀ। ਤੇ ਜਿੰਨੀ ਦੇਰ ਮੈਨੂੰ ਲਾਹੌਰ ਉੱਥੇ ਮੌਕਾ ਮਿਲਿਆ ਮੈਂ ਆਪਣੇ ਇਲਾਕੇ ਦੀ ਖਿਦਮਤ ਕੀਤੀ, ਅੱਲਾ ਨੇ ਤੌਫੀਕ ਦਿੱਤੀ ਤੇ ਬੜੀਆਂ ਦੁਆਵਾਂ ਲਈਆਂ ਨੇ ਜੀ। ਮਾਸ਼ਾਅੱਲਾ। ਕੋਈ ਵੀ ਬੰਦਾ ਮੇਰੇ ਕੋਲ ਆਇਆ ਸਾਡੇ ਇਲਾਕੇ ਦਾ ਜਾਂ ਕਿਧਰੋਂ ਵੀ ਕੋਈ ਆਇਆ ਤੇ ਅਲਹਮਦੁਲਿਲਾ ਉਹਦੀ ਅਸੀਂ ਇਹ ਖਿਦਮਤ ਕੀਤੀ ਹੈ। ਜਿਹੜੇ ਵਜ਼ੀਰ ਆਜ਼ਮ ਹਾਊਸ ਤੋਂ ਜਾਂ ਵਜ਼ੀਰ ਆਲਾ ਹਾਊਸ ਤੋਂ ਪ੍ਰੋਟੋਕੋਲ ਪੇਸ਼ੈਂਟ ਆਉਂਦੇ ਸਨ, ਉਹਨਾਂ ਨਾਲੋਂ ਵੱਧ ਮੈਂ ਉਹਨਾਂ ਲੋਕਾਂ ਨੂੰ ਪ੍ਰੋਟੋਕੋਲ ਦਿੰਦਾ ਸਾਂ ਜਿਨ੍ਹਾਂ ਦੀ ਕੋਈ ਸਿਫਾਰਿਸ਼ ਨਹੀਂ ਸੀ ਹੁੰਦੀ। ਆਏ ਹਾਏ ਹਾਏ। ਇਹ ਮੈਂ ਅਲਹਮਦੁਲਿਲਾ ਆਪਣੀ ਨੌਕਰੀ ਦੇ ਦੌਰਾਨ ਸਿਰਫ ਦੁਆਵਾਂ ਲਈਆਂ ਨੇ। ਤੇ ਰਿਟਾਇਰਮੈਂਟ ਤੋਂ ਬਾਅਦ ਜੀ ਮੇਰੇ ਬੱਚੇ ਜਿਹੜੇ ਨੇ ਅਲਹਮਦੁਲਿਲਾ ਅਮਰੀਕਾ ਕੈਨੇਡਾ ਸੈਟਲ ਹੋ ਗਏ ਨੇ। ਮੇਰੇ ਵਾਲਿਦ ਸਾਹਿਬ ਹਯਾਤ ਨੇ, ਉਹਨਾਂ ਦੀ ਖਿਦਮਤ ਵਾਸਤੇ ਫਿਰ ਮੈਂ ਹੁਣ ਰਿਹਾਇਸ਼ ਆਪਣੀ ਸਾਹੀਵਾਲ ਰੱਖੀ ਹੈ ਮਾਸ਼ਾਅੱਲਾ। ਤੇ ਅਸੀਂ ਜੱਦੀ ਪੁਸ਼ਤੀ ਜ਼ਿਮੀਦਾਰ ਹਾਂ ਜੀ। ਤੇ ਮੇਰੇ ਜ਼ਿਹਨ 'ਚ ਇੱਕ ਖਾਹਿਸ਼ ਸੀ ਕਿ ਮੈਨੂੰ ਕਦੀ ਵੀ ਮੌਕਾ ਮਿਲਿਆ ਤੇ ਮੈਂ ਜ਼ਿਮੀਦਾਰਾ ਜ਼ਰੂਰ ਕਰਨਾ ਹੈ, ਲੇਕਿਨ ਮੇਰੇ ਅੰਦਰ ਇਹ ਖਾਹਿਸ਼ ਹਮੇਸ਼ਾ ਮੈਨੂੰ ਇਸ ਗੱਲ ਤੇ ਇਤਰਾਜ਼ ਰਿਹਾ ਜਿਹੜਾ ਸਾਡਾ ਤਰੀਕਾ ਹੈ ਕਾਸ਼ ਤੇ ਇਹਦੇ ਵਿੱਚ ਇੱਕ ਤਾਂ ਅਸੀਂ ਜੋ ਵੀ ਪੈਦਾਵਾਰ ਹਾਸਲ ਕਰ ਰਹੇ ਹਾਂ, ਚਾਹੇ ਉਹ ਅਨਾਜ ਹੈ, ਸਬਜ਼ੀ ਹੈ ਜਾਂ ਫਰੂਟ ਹੈ, ਉਹਦੇ 'ਚ ਜ਼ਹਿਰ ਹੈ ਜਿਹੜੀ ਕਿ ਇਨਸਾਨਾਂ ਦੇ ਸਿਹਤ ਵਾਸਤੇ ਕਾਤਿਲ ਹੈ। ਤੇ ਜਦੋਂ ਮੈਂ ਡਾਕਟਰੀ ਕਰਦਾ ਰਿਹਾ ਉਦੋਂ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਬਿਮਾਰੀਆਂ ਦੀ ਬਹੁਤ ਸਾਰੀਆਂ ਜਿਹੜੀਆਂ ਵਜੂਹਾਤ ਨੇ ਉਹਨਾਂ ਦਾ ਤਾਲੁਕ ਜ਼ਹਿਰੀਲੀ ਖੁਰਾਕ ਨਾਲ ਹੈ। ਤੇ ਮੈਂ ਇਸ ਤਲਾਸ਼ ਵਿੱਚ ਸਾਂ ਕਿ ਅਸੀਂ ਕੋਈ ਐਸਾ ਤਰੀਕਾ ਕਾਸ਼ ਜਿਹੜਾ ਨਾ ਉਹ ਲੱਭੀਏ ਕਿ ਜਿੰਦੇ ਵਿੱਚ ਲੋਕਾਂ ਨੂੰ ਸਿਹਤਮੰਦ ਖਾਲਿਸ ਗਿਜ਼ਾ ਮਿਲ ਸਕੇ। ਤੇ ਦੂਸਰਾ ਜਦੋਂ ਫਿਰ ਮੈਂ ਇਸ ਫੀਲਡ 'ਚ ਆਇਆ ਰਿਟਾਇਰਮੈਂਟ ਤੋਂ ਬਾਅਦ ਤੇ ਮੈਂ ਇੱਥੇ ਆ ਕੇ ਵੇਖਿਆ ਤੇ ਸਾਡੇ ਕਿਸਾਨ ਭਾਈ ਜਿਹੜੇ ਨੇ ਉਹ ਪਰੇਸ਼ਾਨ ਸਨ ਤੇ ਰੋਣਾ ਰੋ ਰਹੇ ਸਨ ਕਿ ਜੀ ਸਾਡੇ ਅਖਰਾਜਾਤ ਬਹੁਤ ਜ਼ਿਆਦਾ ਨੇ, ਫਸਲਾਂ ਦੀ ਆਮਦਨੀ ਕੋਈ ਨਹੀਂ ਤੇ ਕਿਸਾਨ ਜਿਹੜਾ ਉਹ ਮਰ ਗਿਆ ਕਰਜ਼ੇ ਚੁੱਕ ਚੁੱਕ ਕੇ ਤੇ ਜੀ ਫਸਲਾਂ ਇਸ ਕਾਬਿਲ ਹੀ ਨਹੀਂ, ਖਰਚਾ ਹੀ ਇੰਨਾ ਹੋ ਜਾਂਦਾ ਹੈ। ਤੇ ਮੈਂ ਫਿਰ ਇਸ ਗੱਲ ਦੇ ਉੱਤੇ ਸੋਚਦਾ ਰਿਹਾ ਕਿ ਅੱਲਾਹ ਪਾਕ ਨੇ ਜਿਹੜੀ ਇਹ ਨਬਾਤਾਤ ਉਗਾਈਆਂ ਨੇ, ਇਹ ਜ਼ਮੀਨ ਜਦੋਂ ਅੱਲਾਹ ਪਾਕ ਨੇ ਤਖਲੀਕ ਕੀਤੀ ਹੈ ਇਹ ਇੱਕ ਅੱਗ ਦਾ ਗੋਲਾ ਸੀ। ਅੱਲਾਹ ਪਾਕ ਨੇ ਪਹਿਲੇ ਉਹਦੇ ਤੇ ਬਾਰਿਸ਼ਾਂ ਵਸਾ ਕੇ ਉਹਨੂੰ ਠੰਡਾ ਕੀਤਾ, ਫਿਰ ਜ਼ਮੀਨ ਦੀ ਜਿਹੜੀ ਸਤ੍ਹਾ ਹੈ ਉਹ ਠੰਡੀ ਹੋ ਕੇ ਇੱਕ ਚਟਾਨ ਦੀ ਸ਼ਕਲ ਇਖਤਿਆਰ ਕਰ ਗਈ। ਫਿਰ ਅੱਲਾਹ ਪਾਕ ਨੇ ਐਸੀ ਆਪਣੀ ਮਖਲੂਕਾਤ ਪੈਦਾ ਕੀਤੀਆਂ ਜਿਹਨੂੰ ਮਾਈਕੋਰਾਈਜ਼ਲ ਫੰਗੀ ਕਹਿੰਦੇ ਨੇ। ਉਹਨੇ ਚਟਾਨਾਂ ਨੂੰ ਤੋੜ ਤੋੜ ਕੇ ਛੋਟੇ ਜ਼ਰਾਤ ਵਿੱਚ ਤਬਦੀਲ ਕੀਤਾ ਤੇ ਇਹ ਮਿੱਟੀ ਬਣੀ ਜਿਹੜੀ ਕਿ ਕਾਸ਼ ਦੇ ਕਾਬਿਲ ਹੋਈ। ਔਰ ਜਿਹੜੀ ਰੇਤ ਹੈ ਉਹਦਾ ਜ਼ਰਾ ਥੋੜਾ ਜਿਹਾ ਮੋਟਾ ਹੁੰਦਾ ਹੈ, ਬਲ ਦਾ ਜਿਹੜਾ ਜ਼ਰਾ ਹੈ ਉਹ ਦਰਮਿਆਨਾ ਹੁੰਦਾ ਹੈ ਤੇ ਜਿਹੜੀ ਚੀਕਣੀ ਮਿੱਟੀ ਹੈ ਉਹਦਾ ਜ਼ਰਾ ਛੋਟਾ ਹੁੰਦਾ ਹੈ। ਅੱਗੇ ਆਉਣ ਵਾਲੀ ਵੀਡੀਓਜ਼ ਵਿੱਚ ਅਸੀਂ ਇਹਦੇ ਤੇ ਵੀ ਗੱਲ ਕਰਾਂਗੇ ਕਿ ਇਹਨਾਂ ਦੇ ਵਿੱਚ ਫਰਕ ਕੀ ਹੈ ਤੇ ਇਹਨਾਂ ਦੇ ਅਸਰਾਤ ਕੀ ਨੇ। ਤੇ ਉਹ ਜਦੋਂ ਮਿੱਟੀ ਨਰਮ ਹੋ ਗਈ ਫਿਰ ਅੱਲਾਹ ਪਾਕ ਨੇ ਉਹਦੇ 'ਚ ਪੌਦੇ ਉਗਾਏ। ਉਹ ਪੌਦਿਆਂ ਤੇ ਜਦੋਂ ਖੁਰਾਕ ਲੱਗ ਗਈ ਫਿਰ ਅੱਲਾਹ ਪਾਕ ਨੇ ਦੂਸਰੀ ਮਖਲੂਕਾਤ ਤਖਲੀਕ ਫਰਮਾਈਆਂ ਜਿਨ੍ਹਾਂ ਨੇ ਆਪਣੀ ਗਿਜ਼ਾ ਪੌਦਿਆਂ ਕੋਲੋਂ ਹਾਸਲ ਕੀਤੀ। ਤੇ ਮੈਂ ਇਹ ਸੋਚਦਾ ਸਾਂ ਕਿ ਅੱਲਾਹ ਪਾਕ ਨੇ ਜਿੰਨੀ ਵੀ ਮਖਲੂਕਾਤ ਆਪਣੀਆਂ ਤਖਲੀਕ ਕੀਤੀਆਂ ਨੇ ਉਹਨਾਂ ਦੇ ਵਾਸਤੇ ਰਿਜ਼ਕ ਦਾ ਇਹਤਮਾਮ ਕੀਤਾ ਹੈ। ਤੇ ਯਾਰ ਇਹ ਜਿਹੜੇ ਪੌਦੇ ਨੇ ਇਹਨਾਂ ਵਾਸਤੇ ਅੱਲਾਹ ਪਾਕ ਨੇ ਕੋਈ ਨਿਜ਼ਾਮ ਨਹੀਂ ਬਣਾਇਆ। ਤੇ ਮੈਨੂੰ ਇਸ ਗੱਲ ਤੇ ਸ਼ੱਕ ਹੀ ਰਹਿੰਦਾ ਸੀ ਕਿ ਜਿਹੜੇ ਇਨਸਾਨਾਂ ਨੇ ਇਹ ਤਰੀਕੇ ਅਪਣਾਏ ਨੇ ਇਹ ਮਸਨੂਈ ਨੇ, ਇਹ ਜਾਲੀ ਨੇ। ਇਹਦੇ ਵਿੱਚ ਮੁਨਾਫੇ ਦੀ ਜਿਹੜੀ ਇੱਕ ਗਰਜ਼ ਸ਼ਾਮਿਲ ਹੈ ਕਿ ਜਲਦੀ ਜਲਦੀ ਅਸੀਂ ਅਮੀਰ ਹੋ ਜਾਈਏ, ਜਲਦੀ ਜਲਦੀ ਪੈਦਾਵਾਰ ਲਈਏ। ਲੇਕਿਨ ਇਨਸਾਨਾਂ ਦੀ ਇਸ ਲਾਲਚ ਦੀ ਜਿਹੜੀ ਕਮਜ਼ੋਰੀ ਹੈ ਉਹਦਾ ਫਾਇਦਾ ਉਠਾਇਆ ਸਰਮਾਇਆਦਾਰ ਨੇ। ਉਹਨੇ ਫਿਰ ਜੰਗੇ ਅਜ਼ੀਮ ਦੋਮ ਤੋਂ ਬਾਅਦ ਜਿਹੜੀਆਂ ਫੈਕਟਰੀਆਂ ਟੈਂਕ ਤੇ ਜਹਾਜ਼ ਬਣਾਉਣੀਆਂ ਸਨ ਉਹਨਾਂ ਨੇ ਸੋਚਿਆ ਕਿ ਹੁਣ ਸਾਡੀ ਕਮਾਈ ਦਾ ਜ਼ਰੀਆ ਕੀ ਹੋਣਾ ਚਾਹੀਦਾ। ਉਹਨਾਂ ਨੇ ਟਰੈਕਟਰ ਤੇ ਹਲ ਬਣਾਉਣੇ ਸ਼ੁਰੂ ਕੀਤੇ। ਜਿਹੜੀਆਂ ਫੈਕਟਰੀਆਂ ਦੇ ਵਿੱਚ ਗੋਲੀਆਂ ਤੇ ਬਾਰੂਦ ਬਣਦਾ ਸੀ ਉਹਦੇ ਵਿੱਚ ਨਾਈਟ੍ਰੋਜਨ ਤੇ ਪੋਟਾਸ਼ ਤੇ ਫਾਸਫੋਰਸ ਦਾ ਇਸਤੇਮਾਲ ਹੁੰਦਾ ਹੈ। ਉਹਨਾਂ ਨੇ ਇਹ ਸੋਚਿਆ ਕਿ ਹੁਣ ਅਸੀਂ ਇਹਦਾ ਇਸਤੇਮਾਲ ਕੀ ਕਰਨਾ ਹੈ। ਉਹਨਾਂ ਨੇ ਕਿਹਾ ਜੀ ਕਿ ਇਹਨੂੰ ਬਤੌਰ ਖਾਦ ਦੇ ਇਸਤੇਮਾਲ ਕਰੋ, ਤੁਹਾਡੀ ਪੈਦਾਵਾਰ ਬੜੀ ਹੋਏਗੀ। ਤੇ ਉਹ ਫੈਕਟਰੀਆਂ ਜਿਹੜੀਆਂ ਨੇ ਉਹਨਾਂ ਨੇ ਖਾਦਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਦੇ ਪਿੱਛੇ ਇੱਕ ਸਰਮਾਇਆਦਾਰਾਂ ਦੀ ਸੋਚ ਹੈ ਜਿਹੜੇ ਆਪਣੇ ਪੈਸੇ 'ਚ ਇਜ਼ਾਫਾ ਕਰਨਾ ਚਾਹੁੰਦੇ ਨੇ। ਇਸ ਵਕਤ ਜਿਹੜੀ ਦੁਨੀਆ ਦੇ ਵਿੱਚ ਖਾਦ ਦਾ ਕਾਰੋਬਾਰ ਹੈ ਉਹ $260 ਬਿਲੀਅਨ ਹੈ। ਔਰ ਜਿਹੜੀਆਂ ਫਸਲਾਂ ਦੇ ਵਿੱਚ ਅਸੀਂ ਪੈਸਟੀਸਾਈਡ ਤੇ ਵੀਡੀਸਾਈਡ ਇਸਤੇਮਾਲ ਕਰਨੇ ਆ ਉਹਨਾਂ ਦਾ ਜਿਹੜਾ ਦੁਨੀਆ ਦੇ ਵਿੱਚ ਵੋਲੀਅਮ ਹੈ ਉਹ 70 ਤੋਂ 80 ਬਿਲੀਅਨ ਅਰਬ ਡਾਲਰ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਾਕਿਸਤਾਨ ਨੇ
ਹੁਣ ਤੱਕ ਜਿਹੜੀ 80 ਸਾਲ ਵਿੱਚ ਆਪਣਾ ਉਜਾੜਾ ਕੀਤਾ ਬਾਹਰੋਂ ਕਰਜ਼ੇ ਲੈ ਕੇ, ਉਹ ਹਾਲੀ ਤੱਕ 143 ਬਿਲੀਅਨ ਡਾਲਰ ਯਾਨੀ ਅਰਬ ਡਾਲਰ ਹੈ। ਉਸ ਨਾਲੋਂ ਕਿਧਰੇ ਜ਼ਿਆਦਾ ਵੋਲੀਅਮ ਜਿਹੜਾ ਦੁਨੀਆ ਦੇ ਵਿੱਚ ਫੈਕਟਰੀਆਂ ਖਾਦਾਂ ਤਿਆਰ ਕਰ ਰਹੀਆਂ ਨੇ, ਜ਼ਹਿਰਾਂ ਤਿਆਰ ਕਰ ਰਹੀਆਂ ਨੇ, ਔਜ਼ਾਰ ਤਿਆਰ ਕਰ ਰਹੀਆਂ ਨੇ, ਉਹ ਕਿੰਨਾ ਜ਼ਿਆਦਾ ਪੈਸਾ ਬਣਾ ਰਹੀਆਂ ਨੇ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਜਿਹੜੀਆਂ ਵੀ ਇਹ ਕੰਪਨੀਆਂ ਚੀਜ਼ਾਂ ਆਪਣੀਆਂ ਮਾਰਕੀਟ ਕਰਦੀਆਂ ਨੇ, ਉਹ ਸਾਰੇ ਏਜੰਟ ਜਿਹੜੇ ਨੇ ਸਾਡੇ ਇੱਥੇ ਇਲਾਕੇ ਦੇ ਵਿੱਚ, ਉਹਨਾਂ ਨੇ ਕਈਆਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਨੇ, ਅੱਛਾ ਕਈਆਂ ਨੂੰ ਉਹ ਖਾਣੇ ਦਿੰਦੇ ਨੇ, ਕਈਆਂ ਨੂੰ ਪੈਸੇ ਦਿੰਦੇ ਨੇ, ਕਈਆਂ ਨੂੰ ਤੋਹਫੇ ਦਿੰਦੇ ਨੇ। ਸੋਚਣ ਵਾਲੀ ਗੱਲ ਹੈ ਕਿ ਉਹ ਇੰਜ ਕਿਉਂ ਕਰਦੇ ਨੇ। ਠੀਕ ਹੈ ਨਾ, ਇਸ ਵਾਸਤੇ ਕਿ ਉਹ ਇੱਕ ਲਾਲਚ ਦਾ ਕਾਰੋਬਾਰ ਹੈ। ਕਿਸਾਨ ਨੂੰ ਵੀ ਉਹਨਾਂ ਨੇ ਲਾਲਚ ਦਿੱਤਾ ਹੈ, ਵੇਚਣ ਵਾਲਿਆਂ ਨੂੰ ਵੀ ਲਾਲਚ ਦਿੱਤਾ ਹੈ ਕਿ ਤੁਹਾਡਾ ਮੁਨਾਫਾ, ਤੁਹਾਡੇ ਕੋਲ ਪੈਸਾ ਜ਼ਿਆਦਾ ਆਏਗਾ। ਤੇ ਇਹ ਸਾਰਾ ਕਾਰੋਬਾਰ ਹੀ ਜਿਹੜਾ ਇਹਦੀ ਬੁਨਿਆਦ ਲਾਲਚ ਉੱਤੇ ਰੱਖੀ ਗਈ ਹੈ। ਤੇ ਜਿਹੜੀ ਕੁਦਰਤੀ ਤੇ ਫਿਤਰੀ ਚੀਜ਼ ਹੈ, ਉਹ ਉਹਦੀ ਤਾਰੀਫ ਇਹ ਹੈ ਕਿ ਉਹ ਚੀਜ਼ ਉਹ ਤੁਹਾਨੂੰ ਸਿਖਾਣੀ ਨਹੀਂ ਪੈਂਦੀ। ਹਾਂ, ਜਿਹੜੀ ਕੁਦਰਤੀ ਚੀਜ਼ ਹੈ ਵਾਹ ਵਾਹ ਵਾਹ, ਉਹਨੂੰ ਸਿਖਾਉਣ ਦੀ ਲੋੜ ਨਹੀਂ। ਵਾਹ ਵਾਹ, ਇਹ ਜ਼ਮੀਨ ਨੂੰ ਕਿਹਨੇ ਸਿਖਾਇਆ ਹੈ ਕਿ ਜਿਹੜਾ ਬੀਜ ਹੈ ਉਹਨੂੰ ਗਾਲਣਾ ਨਹੀਂ। ਅੱਛਾ, ਤੇ ਤੁਸੀਂ ਕੋਈ ਹੋਰ ਚੀਜ਼ ਜਿਹੜੀ ਜ਼ਮੀਨ ਵਿੱਚ ਦੱਬ ਦਿਓ, ਉਹ ਗਲ ਕੇ ਮਿੱਟੀ ਹੋ ਜਾਏਗੀ। ਸੁਭਾਨ ਅੱਲਾਹ, ਵਾਹ ਵਾਹ। ਅੱਛਾ ਜੀ, ਜ਼ਮੀਨ ਜਿਹੜੀ ਹੈ ਉਹ ਉਹਦੇ 'ਚ ਅਕਲ ਵੀ ਹੈ। ਜ਼ਮੀਨ ਇੱਕ ਜ਼ਿੰਦਾ ਚੀਜ਼ ਹੈ। ਜ਼ਮੀਨ ਦਾ ਇੱਕ ਸੋਚਣ ਦਾ ਨਿਜ਼ਾਮ ਹੈ, ਇਹਦਾ ਆਸਾਬ, ਇਹਦਾ ਸਰਕੂਲੇਟਰੀ ਸਿਸਟਮ, ਯਾਨੀ ਜਿਸ ਤਰ੍ਹਾਂ ਸਾਡਾ ਬਲੱਡ ਸਾਡੇ ਅੰਦਰ, ਨਿਜ਼ਾਮ ਹਜ਼ਮ, ਇਹ ਸਾਰੀਆਂ ਚੀਜ਼ਾਂ ਜ਼ਮੀਨ ਦੇ ਅੰਦਰ ਮੌਜੂਦ ਨੇ। ਅਸੀਂ ਇਹ ਸਮਝਦੇ ਹਾਂ ਕਿ ਜ਼ਮੀਨ ਇੱਕ ਮੁਰਦਾ ਚੀਜ਼ ਹੈ। ਇਹ ਹੀ ਸਾਡੀ ਬੁਨਿਆਦੀ ਸੋਚ ਦੀ ਖਾਮੀ ਹੈ। ਅਗਰ ਅਸੀਂ ਜ਼ਮੀਨ ਨੂੰ ਜ਼ਿੰਦਾ ਤਸਲੀਮ ਕਰਾਂਗੇ ਤੇ ਫਿਰ ਸਾਡਾ ਇਹ ਮਸਲਾ ਹੱਲ ਹੋ ਸਕਦਾ। ਇਹ ਬਿਲਕੁਲ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਮਾਂ ਦੇ ਪੇਟ 'ਚ ਇੱਕ ਬੱਚਾ ਹੁੰਦਾ ਹੈ ਤੇ ਉਹ ਤੁਸੀਂ ਮਾਂ ਨੂੰ ਖੁਰਾਕ ਦਿੰਦੇ ਹੋ, ਉਹ ਮਾਂ ਖੁਦ ਬਖੁਦ ਬੱਚੇ ਨੂੰ ਉਹਦੇ ਖੂਨ ਦੇ ਜ਼ਰੀਏ ਉਹਦੀ ਜ਼ਰੂਰਤ ਦੇ तमाम ਖੁਰਾਕ ਉਹਨੂੰ ਮਿਲਦੀ ਰਹਿੰਦੀ ਹੈ। ਉਹ ਜਦੋਂ ਮਾਂ ਦੇ ਪੇਟ 'ਚ ਹੁੰਦਾ, ਤੁਸੀਂ ਉਹਨੂੰ ਡਾਇਰੈਕਟ ਤਾਂ ਨਹੀਂ ਖਵਾਉਂਦੇ ਪੈਂਦੇ, ਉਹਨੂੰ ਖੁਰਾਕ ਕਿਵੇਂ ਮਿਲਦੀ ਹੈ? ਇਹ ਜ਼ਮੀਨ ਸਾਡੀ ਮਾਂ ਹੈ। ਇਹਦੇ ਅੰਦਰ ਪੂਰਾ ਨਿਜ਼ਾਮ ਮੌਜੂਦ ਹੈ ਇਹਨਾਂ ਫਸਲਾਂ ਨੂੰ ਪਾਲਣ ਵਾਸਤੇ। ਤੁਸੀਂ ਜ਼ਮੀਨ ਦਾ ਖਿਆਲ ਰੱਖਣਾ ਹੈ, ਇਹਦੀ ਇੱਜ਼ਤ ਕਰਨੀ ਹੈ, ਇਹਦੀ ਸਿਹਤ ਦਾ ਖਿਆਲ ਰੱਖਣਾ ਹੈ। ਜਿਹੜੀਆਂ ਚੀਜ਼ਾਂ ਇਹਦੇ ਵਿੱਚੋਂ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਖਿਆਲ ਜ਼ਮੀਨ ਆਪੇ ਰੱਖੇਗੀ। ਹਾਏ ਹਾਏ, ਦਿਲ ਰਾਜ਼ੀ ਹੋ ਗਿਆ। ਹਾਂ, ਰੂਹ ਤਾਜ਼ਾ ਕਰਤੀ। ਅੱਛਾ, ਤੁਸੀਂ ਦੇਖੋ ਨਾ ਸਰ, ਪੌਦਾ ਜਿਹੜਾ ਹੈ ਨਾ, ਪਲਾਂਟ, ਉਹ ਆਪਣੀ ਖੁਰਾਕ ਪੈਦਾ ਕਰਨ ਵਿੱਚ ਖੁਦ ਕਫੀਲ ਹੈਗਾ। ਹਾਂ, ਉਹਨੂੰ ਕਿਸੇ ਬੈਰੂਨੀ ਮਦਦ ਦੀ ਜ਼ਰੂਰਤ ਨਹੀਂ ਹੈ। ਹਾਂ, ਅੱਲਾ ਨੇ ਇਹਨੂੰ ਅੱਲਾ ਨੇ ਮਜ਼ਦੂਰ ਦਿੱਤੇ ਨੇ। ਇਹ ਮਿੱਟੀ ਦੇ ਵਿੱਚ ਅੱਖ ਨੂੰ ਨਜ਼ਰ ਨਾ ਆਉਣ ਵਾਲੇ ਜਿਹੜੇ ਜਰਾਸੀਮ ਨੇ, ਉਹਦੇ ਵਿੱਚ ਬੈਕਟੀਰੀਆ, ਫੰਗਸਿਸ, ਸਾਰੇ ਜਰਾਸੀਮ ਨੇ। ਉਹਨਾਂ ਦਾ ਕੰਮ ਹੀ ਇਹ ਹੈ ਕਿ ਜਿਹੜੀ ਖੁਰਾਕ ਜ਼ਮੀਨ ਵਿੱਚ ਅੱਲਾ ਨੇ ਰੱਖੀ ਹੈ, ਉਹਨੂੰ ਕਨਵਰਟ ਕਰਨਾ, ਪੌਦੇ ਦੇ ਕਾਬਲੇ ਇਸਤੇਮਾਲ ਬਣਾਉਣਾ ਤੇ ਪੌਦੇ ਨੂੰ ਦੇਣਾ। ਉਹਦੇ ਬਦਲੇ ਪੌਦਾ ਉਹਨਾਂ ਨੂੰ ਮਜ਼ਦੂਰੀ ਦਿੰਦਾ ਹੈ, ਗਲੂਕੋਜ਼ ਦੀ ਸ਼ਕਲ ਵਿੱਚ। ਵਾਹ ਵਾਹ ਵਾਹ, ਇਹ ਇਹਨਾਂ ਦੀ ਆਪਸ ਵਿੱਚ ਟ੍ਰੇਡ ਚੱਲਦੀ ਹੈ। ਕੀ ਬਾਤ ਹੈ। ਇਹ ਜਿਹੜੇ ਮੌਜ਼ੂਆਤ ਨੇ ਨਾ ਜੀ, ਇਹ ਇੱਕ ਤਫਸੀਲ ਦਾ ਤਕਾਜ਼ਾ ਕਰਦੇ ਨੇ। ਇਹਦੇ ਤੇ ਸਾਨੂੰ ਬਹੁਤ ਸਾਰੀਆਂ ਵੀਡੀਓਜ਼ ਬਣਾਉਣਾ ਪੈਣਗੀਆਂ ਤੇ ਅਸੀਂ ਉਹਦੇ 'ਚ ਆਹਿਸਤਾ ਆਹਿਸਤਾ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਇਨਸ਼ਾਅੱਲਾ ਆਪਣੇ ਭਾਈਆਂ ਤੱਕ ਪਹੁੰਚਾਵਾਂਗੇ। ਇਨਸ਼ਾਅੱਲਾ ਅੱਜ ਦੀ ਜਿਹੜੀ ਵੀਡੀਓ ਦਾ ਮਕਸਦ ਬੁਨਿਆਦੀ ਤੌਰ ਤੇ ਇਹ ਤਾਰਫ ਕਰਾਉਣਾ ਹੈ ਕਿ ਇਹ ਤਰੀਕਾ ਜਿਹੜਾ ਮੁਮਕਿਨ ਹੈ, ਤੇ ਅੱਗੇ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਉਹਦੇ 'ਚ ਅਸੀਂ ਇਨਸ਼ਾਅੱਲਾ ਇਹ ਸਾਰੀ ਤਫਸੀਲਾਤ ਆਹਿਸਤਾ ਆਹਿਸਤਾ ਆਪਣੇ ਭਾਈਆਂ ਤੱਕ ਪਹੁੰਚਾਵਾਂਗੇ, ਸਾਦਾ ਤੇ ਆਸਾਨ ਲਫ਼ਜ਼ਾਂ। ਇਨਸ਼ਾਅੱਲਾ। ਦੇਖੋ ਜੀ, ਡਾਕਟਰ ਸਾਹਿਬ ਨੇ ਕਹਿ ਲਓ ਵੀ ਡੀਟੀ ਕੀਤੀ ਆਪਦੀ, ਫਿਰ ਰਿਟਾਇਰ ਹੋਏ ਆ ਤੇ ਆਜੋ ਮੱਠਾ ਮੱਠਾ ਟੁਰਦੇ ਤੇ ਅੱਲਾ ਨੇ ਬੱਚੇ ਸੈੱਟ ਕਰਤੇ, ਬਾਹਰ ਚਲੇ ਗਏ। ਇਦਾਂ ਦੇ ਬਹੁਤ ਲੋਕ ਆ ਸਾਡੇ ਪਾਕਿਸਤਾਨ 'ਚ ਜਿਨ੍ਹਾਂ ਨੂੰ ਰੱਬ ਨੇ ਮੌਕਾ ਦਿੱਤਾ, ਸਿਹਤ ਤੰਦਰੁਸਤੀ ਦਿੱਤੀ। ਡਾਕਟਰ ਖਾਲਿਦ ਸ਼ਾਹ ਖੱਗਾ ਤਰ੍ਹਾਂ ਬੱਚੇ ਬਾਹਰਲੇ ਮੁਲਕਾਂ ਵੀ ਰੋਜ਼ਗਾਰ, ਬੱਚੇ ਸਾਰਾ ਕੁਝ ਸੈੱਟ ਹੋ ਗਿਆ, ਵੀ ਕੁਝ ਕਰਨ ਦਾ, ਆਪਦੇ ਮੁਲਕ ਦੀ ਖਿਦਮਤ ਕਰਨ ਦਾ ਮੌਕਾ। ਪਰ ਇਹ ਕਿਸੇ ਕਿਸੇ ਦੇ ਨਸੀਬਾਂ ਦੇ ਵਿੱਚ ਆ। ਅੱਛਾ, ਹੁਣ ਜਿਹੜੀ ਕਹਿ ਲਓ ਵੀ ਅਸੀਂ ਇਹ ਸੁਨੇਹਾ ਦੇਣ ਵਾਸਤੇ ਤੁਹਾਨੂੰ ਪਹੁੰਚੇ ਹਾਂ ਵੀ ਇੱਕ ਡਾਕਟਰ ਨੇ ਜੀ, ਬੱਚਿਆਂ ਦਾ ਡਾਕਟਰ, ਤੇ ਉਹਨੇ ਬੱਚਿਆਂ ਤਰ੍ਹਾਂ ਹੀ ਵਰਤਾਰਾ ਕੀਤਾ ਇਸ ਮਿੱਟੀ ਦੇ ਨਾਲ। ਤੇ ਇਹ ਗੱਲ ਹੁਣ ਬਰੀਕੀ ਨਾਲ ਤੁਹਾਡੇ ਨਾਲ ਅੱਜ ਮੋਟੀ ਗੱਲ ਕਰਾਂਗੇ। ਸਾਰੀਆਂ ਗੱਲਾਂ ਅੱਜ ਹੋ ਨਹੀਂ ਸਕਦੀਆਂ, ਪਰ ਜਿੰਨੀ ਕੁ ਹੋਊਗੀ ਉਹ ਕੰਮ ਆਊਗੀ। ਅਸੀਂ ਆਪਣੇ ਵਾਸਤੇ ਵੀ ਸਿੱਖ ਰਹੇ ਹਾਂ, ਤੁਹਾਡੇ ਵਾਸਤੇ ਵੀ ਸਿੱਖ ਰਹੇ ਹਾਂ। ਤੇ ਮੈਂ ਰਾਣਾ ਸਾਹਿਬ ਨੂੰ ਕਹੂੰਗਾ ਵੀ ਇਸ ਹਿਸਾਬ ਨਾਲ ਗੱਲ ਕਰੋ ਖਾਲਿਦ ਸ਼ਾਹ ਖੱਗਾ ਸਾਹਿਬ ਨਾਲ, ਵੀ ਸਾਡੇ ਦੇਖਣ ਵਾਲਿਆਂ ਨੂੰ ਪਤਾ ਲੱਗ ਜੇ ਵੀ ਇਹ ਅਸਲ 'ਚ ਕੰਮ ਹੈ ਕਿ ਇਹਨੂੰ ਸਾਦੇ ਕੀ ਹੈ, ਪਿਕਨਿਕ। ਅਸੀਂ ਪਿਕਨਿਕ ਤੇ ਆਏ ਹਾਂ। ਕੈਸੀ ਗੱਲ ਵੀ ਇਹ ਹੈ ਕੀ ਆ, ਵੀ ਇੱਕ ਤਾਰਫ ਵੀ ਹੋ ਜਵੇ, ਪਤਾ ਵੀ ਲੱਗ ਜੇ ਵੀ ਇਹ ਸ਼ੈ ਕੀ ਹੈ ਜੀ। ਮੈਂ ਲਾਣਾ
ਇੱਥੇ ਆ ਜੀ। ਅੱਛਾ ਡਾਕਟਰ ਸਾਹਿਬ ਪਹਿਲੇ ਤਾਂ ਸਲਾਮ ਅਲੈਕੁਮ ਜੀ ਵਾਲੇकुम अस्सलाम। ਤੇ ਅੱਛਾ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲੇ ਤਾਂ ਨਾ ਯਾਨੀ ਕਿ ਸਾਡੇ ਬਹੁਤ ਸਾਰੇ ਭਾਈਆਂ ਨੂੰ ਇਹ ਨਹੀਂ ਪਤਾ ਹੈ ਕਿ ਪਿਕਨਿਕ ਨਾ ਹੈ ਕਿਆ ਵਾ। ਪਿਕਨਿਕ ਤਾਂ ਐਬਰੀਵੇਸ਼ਨ ਹੈ ਆ ਤੇ ਇਹ ਯਾਨੀ ਕਿ ਤਰੀਕਾ ਕਾਸਟ ਜਿਹੜਾ ਵਾ ਨਾ ਇਹਦੇ ਯਾਨੀ ਕਿ ਜਿਹੜੇ ਚੀਜ਼ਾਂ ਜੇ ਨਿਕਾਸ ਜਿਹੜੇ ਆ ਨਾ ਉਹ ਸਾਨੂੰ ਜਿਹੜਾ ਨਾ ਦੱਸੋ ਜੀ ਇਹ ਜੀ ਚਾਰ ਲਫ਼ਜ਼ ਨੇ ਉਹਨਾਂ ਦੇ ਨਾਲ ਮਿਲ ਕੇ ਇਹ ਲਫ਼ਜ਼ ਬਣਿਆ ਪਿਕਨਿਕ। ਇਹ ਮੁਖੱਫਫ ਹੈ ਅਸਲ ਵਿੱਚ। ਐਬਰੀਵੇਸ਼ਨ ਹਾਂ ਪੀ ਕਿਊ ਐਨ ਕੇ ਚਾਰ ਲਫ਼ਜ਼। ਪੀ ਦਾ ਮਤਲਬ ਹੈ ਜੀ ਪਾਇਦਾਰ, ਕਿਊ ਦਾ ਮਤਲਬ ਹੈ ਕੁਦਰਤੀ, ਐਨ ਦਾ ਮਤਲਬ ਹੈ ਨਿਜ਼ਾਮ ਤੇ ਕੇ ਦਾ ਮਤਲਬ ਹੈ ਕਾਸ਼ਤਕਾਰੀ। ਯਾਨੀ ਪਾਇਦਾਰ, ਕੁਦਰਤੀ, ਨਿਜ਼ਾਮੇ ਕਾਸ਼ਤਕਾਰੀ। ਵਾਹ 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 ਕੀ ਬਾਤ। ਵਾਹ ਵਾਹ। ਯਾਨੀ ਇੱਕ ਕੁਦਰਤੀ ਤੋਂ ਮੁਰਾਦ ਇਹ ਹੈ ਕਿ ਜਿਹੜੀ ਕੁਦਰਤੀ ਚੀਜ਼ ਹੈ ਨਾ ਉਹ ਅੱਲਾ ਬਣਾਈ ਹੈ, ਬੇਸ਼ੱਕ। ਬਾਕੀ ਚੀਜ਼ਾਂ ਅਸੀਂ ਬਣਾਈਆਂ ਨੇ। ਅਸੀਂ ਕੋਈ ਇਹ ਨਵਾਂ ਤਰੀਕਾ ਨਹੀਂ ਇਜਾਦ ਕੀਤਾ। ਅਸੀਂ ਇਹ ਜਿਸ ਤਰ੍ਹਾਂ ਅੱਲਾ ਪਾਕ, ਤੁਸੀਂ ਜੰਗਲ ਦੇਖੋ, ਕੋਈ ਵੀ ਜੰਗਲ ਵੱਡਾ, ਖਾਸ ਤੌਰ ਤੇ ਮੈਂ ਮਿਸਾਲ ਦਿਆਂਗਾ ਐਮਾਜ਼ਨ ਜੰਗਲ ਹੈ, 40 ਕਰੋੜ ਸਾਲ ਪੁਰਾਣਾ ਜੰਗਲ ਹੈ ਜੀ। ਵਾਹ ਵਾਹ ਵਾਹ। ਤੇ ਪਾਕਿਸਤਾਨ ਪਤਾ ਨਹੀਂ ਕਿੰਨੇ ਹੋਣ ਤੇ ਉਸ ਨਾਲੋਂ ਵੱਡਾ ਰਕਬਾ ਹੁੰਦਾ ਹੈ। ਦੁਨੀਆ ਦੀ 40% ਜਿਹੜੀ ਆਕਸੀਜਨ ਹੈ ਨਾ ਜੀ ਪੂਰੀ ਦੁਨੀਆ ਦੀ, ਉਹ ਸਿਰਫ ਕੱਲਾ ਐਮਾਜ਼ਨ ਜੰਗਲ ਪੈਦਾ ਕਰਦਾ ਹੈ। ਵਾਹ ਵਾਹ ਵਾਹ। ਉਹ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਫੇਫੜੇ ਨੇ ਸਾਰੀ ਇਸ ਜ਼ਮੀਨ ਦੇ। ਵਾਹ। ਅੱਛਾ ਤੇ ਤੁਸੀਂ ਅਗਰ ਕਦੀ ਉਹਦੀ ਤਸਵੀਰ ਵੇਖੋ, ਵੀਡੀਓ ਵੇਖੋ ਜਾਂ ਕਦੀ ਜਾਣ ਦਾ ਮੌਕਾ ਮਿਲੇ ਤੇ ਤੁਸੀਂ ਇਹ ਦੇਖੋਗੇ ਕਿ ਜੰਗਲ ਦਾ 1 ਇੰਚ ਜਿਹੜਾ ਹੈ ਨਾ ਉਹ ਸਬਜ਼ੇ ਤੋਂ ਖਾਲੀ ਨਹੀਂ। ਤੇ ਨਬਾਤਾਤ ਵੀ ਜਿਹੜੀ ਉੱਥੇ ਵੈਰਾਈਟੀ ਇੰਨੀ ਜ਼ਿਆਦਾ ਹੈ ਕਿ ਉਹ ਅੱਜ ਤੱਕ ਸਾਇੰਸਦਾਨ ਗਿਣ ਨਹੀਂ ਸਕੇ। ਸੁਭਾਨ ਅੱਲਾਹ। ਛੋਟੇ ਛੋਟੇ ਪੌਦੇ ਤੋਂ ਲੈ ਕੇ ਜ਼ਮੀਨ ਦੇ ਨਾਲ, ਫਿਰ ਉਸ ਤੋਂ ਉੱਚਾ ਪੌਦਾ, ਫਿਰ ਉਸ ਤੋਂ ਉੱਚਾ ਪੌਦਾ, ਫਿਰ ਉਸ ਤੋਂ ਉੱਚਾ ਪੌਦਾ, ਫਿਰ 80 100 150 ਫੁੱਟ ਉੱਚੇ ਦਰਖਤ, ਕੋਈ ਜਗ੍ਹਾ ਉਹ ਖਾਲੀ ਨਹੀਂ। ਅੱਛਾ ਤੇ ਤੁਸੀਂ ਅਗਰ ਉੱਥੇ ਦੇਖੋ ਸਾਰੇ ਪੌਦੇ ਸਿਹਤਮੰਦ, ਅੱਛਾ ਉਹਨਾਂ ਨੂੰ ਕੋਈ ਪਾਣੀ ਨਹੀਂ ਲਾਉਂਦਾ, ਉਹਨਾਂ ਨੂੰ ਕੋਈ ਖਾਦ ਨਹੀਂ ਪਾਉਂਦਾ, ਉਹਨਾਂ ਨੂੰ ਕੋਈ ਸਪਰੇਅ ਨਹੀਂ ਕਰਦਾ, ਕੋਈ ਮਾਈਕਰੋ ਅੱਛਾ ਕੋਈ ਉੱਥੇ ਕਿਸੇ ਕਿਸਮ ਦੀ ਅਸੀਂ ਜਿਹੜੇ ਇਨਸਾਨਾਂ ਦੀ ਦਖਲ ਅੰਦਾਜ਼ੀ ਹੈ ਉਹਨਾਂ ਨਾਲ ਨਹੀਂ ਕਰਦਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਉਹਨਾਂ ਨੂੰ ਕੌਣ ਫੀਡ ਕਰਦਾ ਹੈ, ਉਹਨਾਂ ਦੀ ਬਿਮਾਰੀਆਂ ਕੋਲੋਂ ਕੌਣ ਹਿਫਾਜ਼ਤ ਕਰਦਾ ਹੈ? ਉਹ ਅੱਲਾ ਦੀ ਜ਼ਾਤ ਹੈ। ਬੇਸ਼ੱਕ। ਅੱਛਾ ਜੀ ਅਸੀਂ ਉਹੀ ਤਰੀਕਾ, ਕੋਈ ਇਹ ਨਵਾਂ ਤਰੀਕਾ ਨਹੀਂ ਹੈ। ਅਸੀਂ ਸਿਰਫ ਉਹ ਤਰੀਕਾ ਸਮਝਿਆ ਹੈ ਕਿ ਅੱਲਾ ਪਾਕ ਨੇ ਇਹ ਸਾਰਾ ਆਪਣਾ ਨਿਜ਼ਾਮ ਕੀ ਬਣਾਇਆ ਹੈ। ਉਸ ਨਿਜ਼ਾਮ ਨੂੰ ਸਮਝ ਕੇ ਤੇ ਅਸੀਂ ਉਹਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਬਾਕੀ ਇਹਦੇ ਤਫਸੀਲ ਨਾਲ ਤੁਹਾਨੂੰ ਦੱਸਾਂਗੇ ਕਿ ਇਹਦੇ ਮੋٹے ਅਸੂਲ ਕੀ ਨੇ। ਤੁਸੀਂ ਸਭ ਤੋਂ ਪਹਿਲੇ ਤਾਂ ਇਹ ਸਮਝਣਾ ਹੈ ਕਿ ਜ਼ਮੀਨ ਜ਼ਿੰਦਾ ਹੈ। ਅੱਛਾ ਫਿਰ ਤੁਸੀਂ ਇਹ ਸੋਚੋ ਕਿ ਜਿਹੜੀ ਵੀ ਜ਼ਿੰਦਾ ਚੀਜ਼ ਹੈ ਉਹਦੀ 5-6 ਜ਼ਰੂਰੀਆਤ ਨੇ। ਮਿਸਾਲ ਦੇ ਤੌਰ ਤੇ ਉਹਨੂੰ ਖੁਰਾਕ ਚਾਹੀਦੀ ਹੈ, ਉਹਨੂੰ ਪਾਣੀ ਚਾਹੀਦਾ ਹੈ, ਉਹਨੂੰ ਸਰਦੀ ਗਰਮੀ ਤੋਂ ਬਚਾਓ ਚਾਹੀਦਾ ਹੈ, ਉਹਨੂੰ ਬਿਮਾਰੀਆਂ ਦੇ ਖਿਲਾਫ ਮੁਦਾਫਿਅਤ ਵਾਸਤੇ ਨਿਜ਼ਾਮ ਚਾਹੀਦਾ ਹੈ। ਅੱਛਾ ਇਸੇ ਤਰ੍ਹਾਂ ਅਸੀਂ ਜ਼ਿੰਦਾ ਅਸੀਂ ਕੱਪੜੇ ਪਾਉਂਦੇ ਹਾਂ। ਜਾਨਵਰਾਂ ਦੇ ਉੱਤੇ ਅੱਲਾ ਪਾਕ ਨੇ ਉਹਨਾਂ ਨੂੰ ਫਰ ਦਿੱਤੀ ਹੈ, ਜੱਤ ਦਿੱਤੀ ਹੈ ਕਿ ਉਹਨਾਂ ਦਾ ਜਿਸਮ ਨੰਗਾ ਨਾ ਹੋਵੇ। ਇਸੇ ਤਰ੍ਹਾਂ ਜਿਹੜੀ ਜ਼ਮੀਨ ਹੈ ਇਹਨੂੰ ਵੀ ਸਾਰਾ ਸਾਲ ਤੁਸੀਂ ਨੰਗਾ ਨਹੀਂ ਹੋਣ ਦੇਣਾ। ਪਾਣੀ ਤੁਸੀਂ ਇਸ ਤਰੀਕੇ ਨਾਲ ਲਾਣਾ ਹੈ ਕਿ ਸਿਰਫ ਪਾਣੀ ਉਨੀ ਜ਼ਰੂਰਤ ਜਿਹੜੀ ਪੌਦੇ ਨੂੰ ਚਾਹੀਦੀ ਹੈ ਉਸ ਤੋਂ ਜ਼ਿਆਦਾ ਅਗਰ ਪਾਣੀ ਲਾਓਗੇ ਤਾਂ ਨੁਕਸਾਨ ਦੇਵੇਗਾ। ਅੱਛਾ ਜਿਹੜੀ ਜੜ੍ਹ ਹੈ ਉਹਨੂੰ ਆਕਸੀਜਨ ਚਾਹੀਦੀ ਹੈ। ਜਦੋਂ ਤੁਸੀਂ ਭਰਵਾਂ ਪਾਣੀ ਲਾਉਂਦੇ ਹੋ ਜੜ ਨੂੰ ਉਹ ਡੁੱਬ ਕੇ ਮਰ ਜਾਂਦੀ। ਉਹਦੇ ਤੱਕ ਜਿਹੜੀ ਥੱਲੇ ਅੱਲਾ ਦੀ ਮਖਲੂਕ ਹੈ, ਮਾਈਕਰੋ ਆਰਗੇਨਿਜ਼ਮ ਨੇ, ਬੈਕਟੀਰੀਆ ਨੇ, ਫੰਗਸ ਹੈ, ਉਹਨਾਂ ਨੂੰ ਆਕਸੀਜਨ ਨਹੀਂ ਮਿਲਦੀ, ਉਹ ਮਰ ਜਾਂਦੇ ਨੇ। ਤੁਹਾਡੀ ਜ਼ਮੀਨ ਮੁਰਦਾ ਹੋ ਜਾਂਦੀ ਹੈ। ਤੁਸੀਂ ਉਹਨੂੰ ਸਾਹ ਆਉਣਾ ਚਾਹੀਦਾ, ਉਹਨੂੰ ਆਕਸੀਜਨ ਮਿਲਣੀ ਚਾਹੀਦੀ ਹੈ। ਦੂਸਰਾ ਉਹਨੂੰ ਤੁਸੀਂ ਸਰਦੀ ਗਰਮੀ ਤੋਂ ਬਚਾਉਣ ਦਾ ਕੀ ਤਰੀਕਾ ਹੈ? ਤੁਸੀਂ ਇਸੇ ਤਰ੍ਹਾਂ ਉਹਨੂੰ ਜ਼ਮੀਨ ਨੂੰ ਜਿਹੜੀ ਉਹਦੀ ਜ਼ਿੰਦਾ ਦੀਆਂ ਜਿਤਨੀਆਂ ਵੀ ਜ਼ਰੂਰੀਆਤ ਨੇ ਉਹ ਸਾਰੀਆਂ ਤੁਸੀਂ ਜ਼ਮੀਨ ਦੀਆਂ ਨੂੰ ਜ਼ਿੰਦਾ ਮੰਨ ਕੇ ਉਹਦੀਆਂ ਸਾਰੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਹੈ। ਅਗਰ ਤੁਹਾਡੀ ਜ਼ਮੀਨ ਜਦੋਂ ਸਿਹਤਮੰਦ ਹੋ ਜਾਏਗੀ ਪੌਦਿਆਂ ਦਾ ਖਿਆਲ ਉਹ ਖੁਦ ਰੱਖ ਲਵੇਗੀ। ਵਾਹ। ਅੱਛਾ ਡਾਕਟਰ ਸਾਹਿਬ ਦੂਸਰਾ ਇਹ ਸੀ ਸਵਾਲ ਕਿ ਇਹ ਤੁਹਾਡਾ ਨਾ ਕਿਤਨੇ ਰਕਬੇ ਤੇ ਤੁਸੀਂ ਕੀਤਾ ਤੇ ਇਸ ਟਾਈਮ ਨਾ ਕਿਹੜੀਆਂ ਫਸਲਾਂ ਜਿਹੜੀਆਂ ਨਾ ਉਹ ਲਗਾਈਆਂ
ਤੇ ਫਿਰ ਉਸ ਤੋਂ ਬਾਅਦ ਨੈਕਸਟ ਜਿਹੜਾ ਇਹ ਹੈ ਕਿ ਜਿਹੜੀ ਤੁਸੀਂ ਫਸਲਾਂ ਲਗਾਈਆਂ ਵਾ ਉਹਨਾਂ ਦਾ ਖਰਚਾ ਤੁਹਾਡਾ ਕਿੰਨਾ ਯਾਨੀ ਕਿ ਆਇਆ ਵਾ। ਅੱਛਾ ਜੀ, ਲੋਕ ਜਦੋਂ ਅਸੀਂ ਇਹ ਕੰਮ ਸ਼ੁਰੂ ਕਰਨ ਲੱਗੇ ਹਾਂ ਤੇ ਲੋਕ ਮੈਨੂੰ ਸਾਰੇ ਹੀ ਡਰਾਉਂਦੇ ਸਨ ਕਿ ਜੀ ਇੰਜ ਹੋ ਹੀ ਨਹੀਂ ਸਕਦਾ, ਤੁਸੀਂ ਇੱਕੋ ਟਾਈਮ ਤੇ ਮੁਰੱਬਾ ਸ਼ੁਰੂ ਕਰ ਲਿਆ, ਪਹਿਲੇ ਇੱਕ ਅੱਧਾ ਏਕੜ ਤੋਂ ਤੁਸੀਂ ਤਜਰਬਾ ਕਰੋ। ਮੈਂ ਕਿਹਾ ਜੀ ਮੈਨੂੰ ਅੱਲਾ ਦੇ ਉੱਤੇ ਪੂਰਾ ਯਕੀਨ ਹੈ, ਮੈਂ ਇਸ ਚੀਜ਼ ਨੂੰ ਸਮਝਿਆ ਤੇ ਮੈਂ ਅੱਲਾ ਦੇ ਭਰੋਸੇ ਤੇ ਪਹਿਲਾ ਤਜਰਬਾ ਹੀ ਇੱਕ ਮੁਰੱਬੇ ਤੇ ਕਰਨਾ। ਵਾਹ 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 ਵਾਹ। ਤੇ ਅਸੀਂ ਜੀ ਇਹਦੇ ਵਿੱਚ ਜਿਹੜੀ ਫਸਲਾਂ ਕਾਸ਼ਤ ਕੀਤੀਆਂ ਨੇ ਉਹ ਅਸੀਂ ਥੋਮ ਲਾਇਆ, ਗਾਰਲਿਕ, ਗੰਦਮ ਲਾਈ ਹੈ ਜੀ, ਕੈਨੋਲਾ ਲਾਇਆ, ਲੂਸਣ ਲਾਇਆ, ਉਹ ਵੀ ਇਸੇ ਤਰ੍ਹਾਂ ਬੈਡਸ ਉੱਤੇ ਲਾਇਆ ਜੀ। ਇਸੇ ਤਰ੍ਹਾਂ ਅਸੀਂ ਪਪੀਤਾ ਵੀ ਲਾਇਆ ਤੇ ਗੰਨਾ ਵੀ ਲਾਇਆ। ਸਾਡੀ ਜਿਹੜੀ ਪਹਿਲੀ ਫਸਲ ਹੈ ਅਸੀਂ ਉਹ 2-3 ਦਿਨ ਪਹਿਲੇ ਜੀ ਕੈਨੋਲਾ ਆਪਣਾ ਉਹਦੀ ਕਟਾਈ ਕੀਤੀ ਹੈ। ਸਾਡਾ 1 ਏਕੜ ਦੇ ਉੱਤੇ ਖਰਚਾ ਜਿਹੜਾ ਉਹ 12,700 ਰੁਪਏ ਆਇਆ ਹੈ ਤੇ ਅਲਹਮਦੁਲਿਲਾ ਜਿਹੜੀ ਸਾਨੂੰ ਉੱਥੋਂ ਉਹਦਾ ਝਾੜ ਜਾਂ ਯੀਲਡ ਹਾਸਲ ਹੋਈ ਹੈ ਉਹ 22 ਤੋਂ 23 ਮਣ ਪਰ ਏਕੜ ਹੈ ਤੇ ਖਰਚਾ ਸਾਡਾ ਸਿਰਫ 12,700। ਇਹ ਸਾਡੀ ਗੰਦਮ ਖੜੀ ਹੈ ਜੀ, ਇਸ ਦੇ ਉੱਤੇ ਸਾਡਾ ਪਰ ਏਕੜ ਖਰਚਾ ਜੀ 8,500 ਹੈ ਤੇ ਅਲਹਮਦੁਲਿਲਾ ਤੁਸੀਂ ਇਹਦੇ ਸਿੱਟੇ ਦੀ ਸਿਹਤ ਦੇਖ ਲਵੋ ਤੇ ਇਹਨੂੰ ਅਸੀਂ ਟੋਟਲ ਹੁਣ ਤੱਕ ਤੀਸਰਾ ਪਾਣੀ ਹੁਣ ਲਾਇਆ ਜੀ। ਤੇ ਇਸ ਤਰੀਕਾ ਕਾਸ਼ਤ ਵਿੱਚ ਤੁਹਾਡੀ ਪਾਣੀ ਦੀ ਬਚਤ ਵੀ ਹੁੰਦੀ ਹੈ, ਤੁਹਾਡੇ ਜਿਹੜਾ ਡੀਜ਼ਲ ਦੇ ਅਖਰਾਜਾਤ ਉਹਦੇ 'ਚ ਕਮੀ, ਤੁਹਾਡੇ ਬਿਜਲੀ ਦੇ ਬਿੱਲ 'ਚ ਕਮੀ, ਤੁਹਾਡੇ ਪੈਸਟੀਸਾਈਡ ਤੇ ਜਿਹੜੇ ਤੁਸੀਂ ਵੀਡੀਸਾਈਡ ਇਸਤੇਮਾਲ ਕਰਦੇ ਹੋ ਉਹਨਾਂ ਦੇ ਅਖਰਾਜਾਤ ਵਿੱਚ ਕਮੀ ਤੇ ਨਾਲ ਤੁਹਾਡਾ ਜਿਹੜਾ ਫਸਲ ਹੈ ਉਹ ਵੀ ਸਿਹਤਮੰਦ ਤੁਹਾਨੂੰ ਮਿਲੇਗੀ। ਵਾਹ ਵਾਹ ਵਾਹ। ਅੱਛਾ, ਇੱਕ ਤਾਂ ਜਿਸ ਤਰ੍ਹਾਂ ਹੁੰਦਾ ਨਾ ਕਿ ਕਿਸੇ ਕੋਈ ਵੀ ਪਰਫਾਰਮਰ ਹੁੰਦਾ ਨਾ ਜਿਹੜਾ ਉਹਨੂੰ ਉਦੋਂ ਫੌਰੀ ਅਦਾਇਗੀ ਹੁੰਦੀ ਆ, ਇੱਕ ਹੁੰਦੀ ਹੈ ਰਾਇਲਟੀ। ਰਾਇਲਟੀ ਅਕਸਰ ਔਕਾਤ ਜਿਹੜਾ ਵਾ ਨਾ ਉਹਦੇ ਤੋਂ ਜਿਹੜੀ ਅਦਾਇਗੀ ਹੁੰਦੀ ਹੈ ਨਾ ਉਸ ਤੋਂ ਜ਼ਿਆਦਾ ਵੱਧ ਜਾਂਦੀ ਆ। ਇਹ ਜਦੋਂ ਤੁਸੀਂ ਕੋਈ ਫਸਲ ਲੈਂਦੇ ਆ ਨਾ ਇਸ ਤਰੀਕੇ ਕਾਰਨ ਉਹਦੇ ਨਾਲ ਤਾਂ ਖਰਚਾ ਕੱਢ ਕੇ ਇਨਕਮ ਜਿਹੜਾ, ਲੇਕਿਨ ਜਿਹੜੇ ਤੁਹਾਡੇ ਮੈਡੀਕਲ ਦੇ ਬਿੱਲ ਜਿਹੜੇ ਆ ਨਾ ਘਟਦੇ ਆ ਨਾ ਉਹ ਤੁਹਾਡੀ ਰਾਇਲਟੀ ਆ ਹੈ। ਉਹ ਯਾਨੀ ਕਿ ਉਹਦਾ ਫਾਇਦਾ ਬਹੁਤ ਸਾਰੇ ਯਾਨੀ ਕਿ ਜਿਸ ਬੰਦੇ ਨੇ ਵੀ ਯਾਨੀ ਕਿ ਯੂਜ਼ ਕਰਨਾ ਵਾ ਇਸ ਪ੍ਰੋਡਕਟ ਨੂੰ ਹੈ ਉਹਨੂੰ ਉਹ ਹੋਣਾ ਵਾ। ਜਿਸ ਬੰਦੇ ਨੇ ਹੁਣ ਬਗੈਰ ਖਾਦ ਤੋਂ ਕਣਕ ਇਸਤੇਮਾਲ ਕਰਨੀ ਆ, ਜਿਸ ਬੰਦੇ ਨੇ ਬਗੈਰ ਪੈਸਟੀਸਾਈਡ ਤੋਂ ਕਣਕ ਇਸਤੇਮਾਲ ਕਰਨੀ ਆ ਹੈ ਉਹਨੂੰ ਯਾਨੀ ਕਿ ਜਿਹੜਾ ਵਾ ਨਾ ਉਹਦਾ ਮੈਡੀਕਲ ਦਾ ਬਿੱਲ ਜਿਹੜਾ ਵਾ ਨਾ ਅੱਛਾ ਖਾਸਾ ਜਿਹੜਾ ਵਾ ਨਾ ਘਟ ਜਾਣਾ ਵਾ। ਤੇ ਇਹਦੇ ਵਿੱਚ ਕੋਈ ਪੈਸਟੀਸਾਈਡ ਇਸਤੇਮਾਲ ਹੀ ਨਹੀਂ ਬਿਲਕੁਲ। ਅਲਹਮਦੁਲਿਲਾ ਜੀ ਅਸੀਂ ਕੁਦਰਤੀ ਤਰੀਕੇ ਨਾਲ ਆਪਣੀ ਫਸਲ ਲਾਈਏ ਤੇ ਅੱਲਾ ਦੇ ਨਿਜ਼ਾਮ ਦੇ ਤਹਿਤ ਪੌਦੇ ਇੰਨੇ ਸਿਹਤਮੰਦ ਨੇ, ਇਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗੀ। ਆ ਦੇਖੋ ਨਾ ਤੁਹਾਡੀ ਰਾਣਾ ਸਾਹਿਬ ਤੁਹਾਡੀ ਰਿਐਲਿਟੀ ਵਾਲੀ ਗੱਲ ਨੂੰ ਵੱਡਾ ਕਰੀਏ, ਰਿਐਲਿਟੀ 'ਚ ਇੱਕ ਹੋਰ ਚੀਜ਼ ਪਾਓ ਕਿ ਸਾਡੀ ਸੋਇਲ ਹੈਲਥ ਬਿਹਤਰ ਹਾਂ ਬਿਲਕੁਲ ਸਾਡਾ ਆਰਗੈਨਿਕ ਮੈਟਰ ਬਿਹਤਰ ਹੋਣਾ ਹੈ। ਇਹ ਅੱਜ ਤਾਂ ਸਾਨੂੰ ਸਖਤ ਲੱਗ ਰਹੀ, 3 ਸਾਲ ਬਾਅਦ ਭਾਵੇਂ ਇਹਨੂੰ 14 ਜਾਂ 8 ਫੁੱਟ ਲਿਆ ਜੇ ਕਿਉਂਕਿ ਸਾਡੇ ਜਦੋਂ ਗੱਲ ਕੀਤੀ ਜਾਂਦੀ ਹੈ ਨਾ ਆਮ ਤੌਰ ਤੇ ਇੱਕ ਚੀਜ਼ ਦਾ ਸਾਡੇ ਕਿਸਾਨਾਂ ਨੂੰ ਬਹੁਤ ਸਾਰਿਆਂ ਨੂੰ ਪਤਾ ਹੀ ਨਹੀਂ ਹੈ ਕਿ ਕਾਰਬਨ ਮੈਟਰ ਜਿਹੜਾ ਵਾ ਨਾ ਵੀ ਜਿਹੜੀ ਜ਼ਮੀਨ ਯਾਨੀ ਕਿ ਸੋਇਲ ਦੀ ਹੈਲਥ ਦਾ ਜਿਹੜਾ ਇੱਕ ਵੱਡਾ ਫੈਕਟਰ ਆ ਨਾ ਉਹ ਹੈਗਾ ਵਾ ਵੀ ਇਹਦੇ 'ਚ ਕਾਰਬਨ ਮੈਟਰ ਕਿੰਨਾ ਵਾ ਹੈ। ਤੇ ਜਿਸ ਤਰੀਕੇ ਕਾਰ ਨਾਲ ਅਸੀਂ ਵਾਹੁੰਦੇ ਆ ਨਾ ਫਸਲਾਂ ਜ਼ਮੀਨ ਨੂੰ ਉਹਦੇ ਨਾਲ ਕਾਰਬਨ ਮੈਟਰ ਬਿਲਕੁਲ ਰਹਿੰਦਾ ਹੀ ਨਹੀਂ ਹੈ। ਤੇ ਇਹਦੇ ਨਾਲ ਹਲੇ ਇਹ ਕਿਉਂਕਿ ਪਹਿਲੀ ਫਸਲ ਆ, ਇਹਦੇ ਨਾਲ ਜਦੋਂ ਕੋਈ 18 ਜਾਂ 24 ਮਹੀਨੇ ਹੋਣਗੇ ਨਾ ਤੇ ਫਿਰ ਇਨਸ਼ਾਅੱਲਾ ਤਾਲਾ ਇਹਦਾ ਜਿਹੜਾ ਵਾ ਨਾ ਆਰਗੈਨਿਕ ਮੈਟਰ ਬਹੁਤ ਜ਼ਿਆਦਾ ਵਧੇਗਾ। ਦਾਣਾ ਮੋਟਾ ਦੇਖੋ ਜੀ, ਦਾਣਾ ਦੀ ਸਿਹਤ ਦੇਖੋ ਬਹੁਤ। ਇਹ ਸਾਰਾ ਆਪਣਾ ਸਰੋਇਆ ਸਾਹਿਬ ਨਾ ਸਿਰਫ ਦਾਣੇ ਦੀ ਮੋਟਾਈ ਤੇ ਸਿਹਤ ਤੇ ਨਾ ਜਾਓ। ਅੱਛਾ, ਇਹ ਜੋ ਮੈਂ ਫਸਟ ਟਾਈਮ ਕਾਸ਼ਤ ਕੀਤੀ ਨਾ ਤੇ ਜਦੋਂ ਮੈਂ ਆਟਾ ਗੁੰਨਿਆ ਤੇ ਮੇਰੀ ਅੰਮਾ ਪਤਾ ਕਿੰਨੀ ਰਾਜ਼ੀ ਹੋਈ, ਉਹਨੇ ਕਿ ਪੁੱਤਰ 50 ਸਾਲ ਹੋ ਗਏ ਨੇ ਅੱਜ ਦੁਬਾਰਾ ਆਟਾ ਵੇਖਿਆ। ਉਹ ਕਹਿੰਦੇ ਜਦੋਂ ਆਟਾ ਗੁੰਨਦੇ ਸੀ ਅਸੀਂ ਉਹ ਆਟਾ ਵਿਉਜਦਾ ਹੈ, ਵੱਢਦਾ ਹੈ, ਵੱਧਦਾ ਉਹਦੇ ਵਿੱਚ ਲੇਸ ਹੁੰਦੀ ਹਾਂ ਲੇਸ। ਕਹਿੰਦਾ ਹੈ ਇੰਨੇ ਅਰਸੇ ਬਾਅਦ ਹੁਣ ਵਿਉਜਿਆ ਆਟਾ ਹਾਂ ਫਿਰ ਇਹਦੀ ਰੋਟੀ ਫਿਰ ਨਰਮ ਪੱਕੇਗੀ, 2 ਦਿਨ ਵੀ ਪਾਪੜੀ ਨਹੀਂ ਬਣੇਗੀ। ਇਹਦੇ ਵਿੱਚ ਨਿਊਟ੍ਰੀਐਂਟਸ ਦੀ ਮਿਕਦਾਰ ਜਿਹੜੀ ਇਹਦੀ ਗਿਜ਼ਾਈਅਤ ਤੇ ਇਹਦਾ ਜ਼ਾਇਕਾ ਉਹ ਤੁਹਾਨੂੰ ਫਰਕ ਮਹਿਸੂਸ ਬਿਹਤਰ ਹੈ ਤੇ ਇਹਦੀ ਸਿਹਤ ਤੇ ਸਾਈਜ਼ ਦੇਖ ਲਵੋ ਜੀ। ਅੱਛਾ ਅੱਛਾ, ਵਹਾਈ ਕੋਈ ਨਹੀਂ ਇਸ ਵਿੱਚ ਡਾਕਟਰ ਮੋਹਸਨ ਸਾਹਿਬ ਜਿਹੜਾ ਵਾ ਨਾ ਜ਼ਿਆਦਾ ਤਫਸੀਲ ਨਾਲ ਜ਼ਿਆਦਾ ਸਾਡੇ ਜਿਹੜੀ ਪਿਕਨਿਕ ਹੈ ਇਹਦੇ ਬੁਨਿਆਦੀ ਅਸੂਲ ਨੇ ਹੈ ਕਿ ਪਰਮਾਨੈਂਟ ਰੇਜ਼ਡ ਬੈੱਡ ਅਸੀਂ ਬਣਾਉਣਾ ਹੈ ਕਿ ਇੱਕ ਦਫਾ ਅਸੀਂ ਇਹਦੇ ਪਰਮਾਨੈਂਟ ਕੋਠੇ ਆ ਬੈੱਡ ਬਣਾ ਦੇਣੇ ਨੇ, ਫਿਰ ਸਾਰੀ ਉਮਰ ਇਹਨਾਂ ਤੇ ਹੀ ਫਿਰ ਹਲ ਨਹੀਂ ਚਲਾਣੇ, ਇਹਨਾਂ ਤੇ ਹੀ ਵਾਈ ਕਰਨੀ ਹੈ। ਜਿਹੜੇ ਪਰਮਾਨੈਂਟ ਰੇਜ਼ਡ ਬੈੱਡ ਬਣਾਉਣ ਤੋਂ ਪਹਿਲੇ ਜਿਹੜਾ ਸਾਡਾ ਇੱਕ ਪ੍ਰੋਟੋਕੋਲ ਹੈ ਉਹਦੇ ਵਿੱਚ ਅਸੀਂ ਜ਼ਮੀਨ ਦਾ ਕੱਢ ਤੋੜਨਾ ਹੈ, ਹਾਰਡ ਪੈਨ ਤੋੜਨਾ ਹੈ। ਜਿਹੜੇ ਸਾਡੇ ਟਰੈਕਟਰ ਹੈ ਨਾ ਇਹਨਾਂ ਨੇ ਸਾਡੀ ਬਹੁਤ ਤਬਾਹੀ ਲਾਈ ਹੈ। ਇਹ 5-6-7 ਇੰਚ ਜਿਹੜੀ ਹਲ ਚੱਲਦੀ ਹੈ ਉਨੀ ਜ਼ਮੀਨ ਨਰਮ ਕਰ ਦਿੰਦੇ ਨੇ, ਫਿਰ ਹਲ ਦੀ ਨੋਕ ਤੇ ਟਰੈਕਟਰ ਦੇ ਟਾਇਰ ਦੀ ਜਿਹੜੀ ਦਾਬ ਹੈ ਉਹ 7 ਇੰਚ ਤੋਂ ਬਾਅਦ 1 ਫੁੱਟ ਪੂਰੀ ਜ਼ਮੀਨ ਸਖਤ ਕੱਢ ਬਣਾ ਦਿੰਦੇ। ਉਸ ਤੋਂ ਬਾਅਦ ਫਿਰ ਜ਼ਮੀਨ ਨਰਮ ਹੈ। ਹੁਣ ਅਸੀਂ ਇਹ ਰਵਾਇਤੀ ਕਾਸ਼ਤਕਾਰੀ ਗਮਲਿਆਂ 'ਚ ਫਸਲ ਲਾ ਰਹੇ ਹਾਂ। 7 ਇੰਚ ਸਾਡੇ ਕੋਲ ਇੱਕ ਤੈਅ ਹੈ
ਜਿਹੜੀ ਆ ਸਾਡਾ ਜ਼ੇਰੇ ਜ਼ਮੀਨ ਪਾਣੀ ਥੱਲੇ ਹੋਰ ਗਹਿਰਾ ਹੁੰਦਾ ਜਾ ਰਿਹਾ, ਉਹਦੀ ਵਜ੍ਹਾ ਵੀ ਇਹ ਕਿ ਅੱਲਾਹ ਪਾਕ ਦਾ ਜਿਹੜਾ ਨਿਜ਼ਾਮ ਸੀ, ਬਾਰਿਸ਼ ਹੁੰਦੀ ਸੀ ਉਹ ਪਾਣੀ ਜ਼ੇਰੇ ਜ਼ਮੀਨ ਸੀਪੇਜ ਕਰਕੇ ਚਲਾ ਜਾਂਦਾ ਸੀ, ਉਹ ਕਾਰਡ ਹੁਣ ਉਹਨੂੰ ਵਿੱਚ ਰੁਕਾਵਟ ਬਣ ਗਿਆ। ਹੁਣ ਉਹ ਵੈਪੋਰੇਟ ਜ਼ਿਆਦਾ ਹੁੰਦਾ ਹੈ, ਜ਼ੇਰੇ ਜ਼ਮੀਨ ਘਟ ਜਾਂਦਾ ਹੈ ਤੇ ਜ਼ੇਰੇ ਜ਼ਮੀਨ ਪਾਣੀ ਲੈਵਲ ਡਾਊਨ ਹੁੰਦੇ ਜਾਂਦੇ ਨੇ। ਉਹ ਅਸੀਂ ਸਭ ਤੋਂ ਪਹਿਲੇ ਕਾਰਡ ਤੋੜਨਾ, ਚੀਜ਼ਲ ਹੱਲ ਹੈ, ਉਹ ਕਮ ਅਜ਼ ਕਮ 20-22 ਇੰਚ ਗਹਿਰਾ ਜ਼ਮੀਨ ਦੇ ਵਿੱਚ ਚੱਲਦਾ ਹੈ, ਯਾਨੀ ਉਹ ਜਿਹੜੀ 7 ਇੰਚ ਤੋਂ ਬਾਅਦ ਅਗਲੀ 12 ਇੰਚ ਜ਼ਮੀਨ ਹੈ ਉਹ ਸਾਰੀ ਤੋੜ ਦਿੰਦਾ ਹੈ। ਇੱਕ ਵਾਰੀ ਸੱਜੇ ਚੱਲਿਆ, ਇੱਕ ਵਾਰੀ ਖੱਬੇ, ਉਹਦੇ ਤਰੇੜਾਂ ਪੈ ਗਈਆਂ। ਫਿਰ ਅਸੀਂ ਹੱਲ ਵਾਹ ਕੇ 42 ਇੰਚ ਦੇ ਪਰਮਾਨੈਂਟ ਰੇਸ ਬੈੱਡ ਬਣਾਉਣੇ ਨੇ, 42 ਇੰਚ ਏਸਪਰੂ ਬਣਾਉਣੇ ਨੇ ਕਿ ਟਰੈਕਟਰ ਦੇ ਟਾਇਰ ਜਿਹੜੇ ਹੁੰਦੇ ਨੇ ਉਹਦੇ ਦਰਮਿਆਨ ਜਿਹੜੀ ਜਗ੍ਹਾ ਹੈ ਉਹ 42 ਇੰਚ ਹੁੰਦੀ ਹੈ ਤੇ ਟਰੈਕਟਰ ਦਾ ਟਾਇਰ 16 ਤੋਂ 18 ਇੰਚ ਹੁੰਦਾ, ਉਹ ਸਾਡੀ 18 ਇੰਚ ਦੀ ਪਾਣੀ ਵਾਲੀ ਖੇਲੀ ਹੈ। ਇਹ ਹੁਣ ਸਾਡੀ ਪਾਣੀ ਵਾਲੀ ਖੇਲੀ ਵੀ ਹੈ, ਇਹ ਸਾਡਾ ਟ੍ਰੈਫਿਕ ਵੇ ਵੀ ਹੈ, ਯਾਨੀ ਸਾਡਾ ਟਰੈਕਟਰ ਵੀ ਇੱਥੇ ਚੱਲੇਗਾ ਤੇ ਇੱਥੇ ਪਾਣੀ ਵੀ ਲੱਗੇਗਾ। ਇਹ ਅਸੀਂ ਇਸ ਵਜ੍ਹਾ ਤੋਂ ਅਸੀਂ ਸਟੈਂਡਰਡ ਸਾਈਜ਼ ਇਹਦਾ ਰੱਖਿਆ। ਫਿਰ ਸਾਡੇ ਕੋਲ ਜਿਹੜਾ ਹੈਗਾ ਉਸ ਤੋਂ ਬਾਅਦ ਇੱਕ ਸੀਡਰ ਹੈਗਾ, ਮਿਹਨਤ ਕਰ ਲਓ, ਨਹੀਂ ਇਬਤਦਾਈ ਤੌਰ ਕਿਸੇ ਕੋਲ ਹੈ ਤਾਂ ਮੈਨੂਅਲ ਕਰ ਲਓ। ਇਹਦੇ ਉੱਤੇ ਫਿਰ ਅਸੀਂ ਬਸ ਸਿਰਫ ਫਸਲ ਲਾਈ ਕਰਨੀ ਅਗਲੀ, ਉਹ ਵੱਡੀ ਪਿੱਛੋਂ ਨਵੇਂ ਬੀਜ ਲਾ ਦਿੱਤੇ, ਉਹ ਵੱਡੇ ਸਿਰਫ ਖੇਤ 'ਚ ਆਇਆ ਕਰਨਾ, ਬੀਜ ਲਾਇਆ ਕਰਨਾ ਤੇ ਫਿਰ ਦੂਜੀ ਵਾਰੀ ਆਇਆ ਕਰਨਾ ਉਹਨੂੰ ਵੱਢਣ ਵਾਸਤੇ, ਜਾਂ ਇਹਨੂੰ ਸਿਰਫ ਪਾਣੀ ਲਾ। ਅੱਛਾ ਜੀ, ਸਿਰਫ ਇੱਕ ਜੁਮਲੇ ਦਾ ਇਜ਼ਾਫਾ ਕਰਨਾ ਚਾਹਾਂਗਾ। ਇਹ ਮੋਹਸਨ ਭਾਈ ਨੇ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਨੇ ਜਲਦੀ ਨਾਲ, ਸ਼ਾਇਦ ਉਹ ਤੁਸੀਂ ਉਹਨਾਂ ਨੂੰ ਯਾਦ ਨਾ ਰੱਖ ਸਕੋ। ਅਸੀਂ ਇਹ ਕੱਲੀ ਜਿਹੜੀ ਚੀਜ਼ ਹੈ ਨਾ ਉਹਦੇ ਉੱਤੇ ਅਲੱਗ ਬਣਾਵਾਂਗੇ ਵੀਡੀਓ ਕਿ ਪਾਣੀ ਲਾਉਣ ਦਾ ਆਬਪਾਸ਼ੀ ਦਾ ਤਰੀਕਾ ਕੀ ਹੈ, ਰਿਵਾਇਤੀ ਤਰੀਕੇ ਦੇ ਨੁਕਸਾਨਾਤ ਕੀ ਨੇ ਤੇ ਅਸੀਂ ਜਿਹੜਾ ਤਰੀਕਾ ਇਸਤੇਮਾਲ ਕਰਨੇ ਆ, ਹਲ ਚਲਾਉਣ ਦੇ ਕੀ ਨੁਕਸਾਨ ਨੇ, ਖਾਦਾਂ ਪਾਉਣ ਦੇ ਕੀ ਨੁਕਸਾਨ ਨੇ, ਪੈਸਟੀਸਾਈਡ ਜਿਹੜੇ ਜ਼ਹਿਰ ਸਪਰੇਅ ਉਹਨਾਂ ਦੇ ਕੀ ਨੁਕਸਾਨਾਤ ਨੇ, ਫਿਰ ਤੁਸੀਂ ਅੱਗੇ ਹਲ ਚਲਾਉਣ ਦੇ ਕੀ ਨੁਕਸਾਨਾਤ ਨੇ, ਜੜੀ ਬੂਟੀ ਕੀ ਚੀਜ਼ ਹੈ, ਬੀਜ ਕੀ ਚੀਜ਼ ਹੈ, ਇਹ ਫਿਰ ਮਲਚ ਕੀ ਚੀਜ਼ ਹੈ, ਜ਼ਮੀਨ ਨੂੰ ਨੰਗਾ ਕਿਉਂ ਨਹੀਂ ਰੱਖਣਾ, ਪਾਣੀ ਕਿਸ ਤਰ੍ਹਾਂ ਲਾਣਾ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਵਾਰੀ ਅਸੀਂ ਤਫਸੀਲ ਨਾਲ ਇਨਸ਼ਾਅੱਲਾ ਆਪਣੇ ਭਾਈਆਂ ਤੱਕ ਇਹ ਗੱਲ ਪਹੁੰਚਾਵਾਂਗੇ। ਮੋਹਸਨ ਸਾਹਿਬ ਨੇ ਜਿਹੜੀ ਮਿਸਾਲ ਦਿੱਤੀ ਨਾ ਵੀ 6 ਇੰਚ ਦਾ ਜਿਹੜਾ ਅਸੀਂ ਰਵਾਇਤੀ ਤਰੀਕੇ ਨਾਲ ਹਲ ਚਲਾਉਂਦੇ ਆ ਤੇ ਇੱਕ ਜਿਹੜਾ ਹਾਰਡ ਪੈਨ ਤੋੜਦੇ ਆ, ਮੇਰੇ ਨਾ ਜ਼ਿਹਨ 'ਚੋਂ ਮਿਸਾਲ ਆਈ ਕਿ ਜਿਸ ਤਰ੍ਹਾਂ ਸਕਿਨ ਦਾ ਇਲਾਜ ਨਾ, ਇੱਕ ਤਾਂ ਤੁਸੀਂ ਖੁਰਾਕ ਨਾ ਕਰਦੇ ਆ ਕਿ ਉਹਦੇ ਨਾਲ ਤੁਹਾਡੀ ਸਕਿਨ ਜਿਹੜੀ ਹੈ ਨਾ ਸਾਫ਼ ਹੁੰਦੀ ਆ, ਤੁਸੀਂ ਨਿਊਟ੍ਰੀਐਂਟ ਇਸ ਤਰ੍ਹਾਂ ਦੇ ਖਾਂਦੇ ਆ। ਇੱਕ ਹੁੰਦਾ ਕਿ ਤੁਸੀਂ ਕਰੀਮਾਂ ਲਾਉਂਦੇ ਆ, ਹੈ ਉਹ ਕਰੀਮਾਂ ਲਾਣੇ ਦਾ ਇਹੀ ਹੁੰਦਾ ਕਿ ਬਾਅਦ ਵਿੱਚ ਤੁਹਾਡੀ ਜਿਲਦ ਨਾ ਜ਼ਿਆਦਾ ਖਰਾਬ ਹੋ ਜਾਂਦੀ ਆ। ਤੇ ਆ ਜਿਹੜਾ 6 ਇੰਚ ਵਾਲਾ ਟਰੈਕਟਰ ਆ ਨਾ, ਇਹ ਯਾਨੀ ਕਿ ਤੁਹਾਡੀ ਸਕਿਨ ਵਾਲਾ ਹਾਲ ਉਹੀ ਕਰਦਾ ਵਾ ਕਿ ਜ਼ਮੀਨ ਨੂੰ ਇਹ ਨਾ ਖਰਾਬ ਕਰ ਦਿੰਦਾ ਵਾ। ਵਕਤੀ ਤੌਰ 'ਤੇ ਤਾਂ ਅਸੀਂ ਯਾਨੀ ਕਿ ਫਸਲ ਲੈ ਲੈਂਦੇ ਆ, ਲੇਕਿਨ ਇਹਦਾ ਲੌਂਗ ਰਨ ਜਿਹੜੀ ਹੈ ਨਾ ਜ਼ਮੀਨ ਜਿਹੜੀ ਹੈ ਨਾ ਉਹਦੀ ਪੈਦਾਵਾਰ ਘਟਦੀ ਜਾਂਦੀ। ਫਿਰ ਇੱਕ ਹੋਰ ਹੁੰਦਾ ਵਾ, ਤੁਸੀਂ ਖਾਦ ਜੀ ਨਾ ਵਧਾਉਂਦੇ ਰਹਿੰਦੇ ਆ, ਇੱਕ ਵਕਤ ਐਸਾ ਆਉਂਦਾ ਵਾ ਕਿ ਜਿੱਥੇ ਤੁਹਾਡਾ ਐਕਸਪੈਂਡੀਚਰ ਜਿਹੜਾ ਵੱਧ ਜਾਂਦਾ ਵਾ, ਤੁਹਾਡੀ ਇਨਕਮ ਘਟ ਜਾਂਦੀ ਹੈ, ਕਿਉਂਕਿ ਪੈਦਾਵਾਰ ਤਾਂ ਇੱਕ ਲਿਮਟ ਤੋਂ ਉੱਪਰ ਨਹੀਂ ਜਾ ਸਕਦੀ ਹੈ। ਲੇਕਿਨ ਉਹਨੂੰ ਤੁਸੀਂ ਉਹ ਧੱਕਾ ਜਿਹੜਾ ਵਾ ਨਾ, ਉਹ ਬਲਕਿ ਡਾਕਟਰ ਸਾਹਿਬ ਇੱਕ ਬੜੀ ਅੱਛੀ ਮਿਸਾਲ ਦਿੰਦੇ ਹੁੰਦੇ ਆ ਕਿ ਇੱਕ ਮਰੀਜ਼ ਨੂੰ ਨਾ ਤੁਸੀਂ ਉਹ ਲਾਤੀ ਡ੍ਰਿਪ, ਹੈ ਵੀ ਇਹ ਜ਼ਮੀਨ ਨੂੰ ਨਾ ਅਸੀਂ ਜਿਹੜੀ ਖਾਦਾਂ ਸਪਰੇ ਇਹ ਡ੍ਰਿਪ ਲਾਤੀ, ਇਹ ਜਦੋਂ ਤੱਕ ਉਹਨੂੰ ਯਾਨੀ ਕਿ ਪ੍ਰੋਪਰ ਖੁਰਾਕ ਨਹੀਂ ਨਾ ਦਿੱਤੀ ਜਾ ਸਕਦੀ, ਮਰੀਜ਼ ਨਹੀਂ ਟੁਰ ਸਕਦਾ। ਡ੍ਰਿਪ ਤਾਂ ਇਹ ਹੈ ਕਿ ਜਿੰਨੇ ਦਿਨ ਲੱਗੀ ਰਹੇਗੀ ਉਹ ਮੇਜ਼ 'ਤੇ, ਉਹ ਬੈੱਡ 'ਤੇ ਪਿਆ ਰਹੇਗਾ ਤੇ ਉਹਨੇ ਕੋਈ ਉਹ ਕਰਨਾ ਨਹੀਂ ਹੈ। ਅੱਛਾ ਜੀ, ਅਸੀਂ ਹੁਣ ਨਾ ਇਸ ਟਾਈਮ ਮੌਜੂਦ ਹਾਂ ਲਸਣ ਦੇ, ਗਾਰਲਿਕ ਦੇ, ਯਾਨੀ ਕਿ ਜਿਹੜਾ ਵਾ ਨਾ, ਤੇ ਦੇਸੀ ਲਸਣ ਆ, ਤੇ ਇਹ ਜਿਹੜਾ ਨਾ ਇਸੇ ਪਿਕਨਿਕ ਵਾਲੇ ਫਾਰਮੂਲੇ ਤੇ ਲੱਗਾ ਹੋਇਆ ਵਾ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਵੀ ਤੁਸੀਂ ਇਹਨੂੰ ਨਾ ਖਾਦ ਕਿਤਨੀ ਪਾਈ ਹੈ ਇਸ ਲਸਣ ਨੂੰ? ਜੀ ਅਸੀਂ ਕੋਈ ਖਾਦ ਨਹੀਂ ਪਾਈ। ਅੱਛਾ, ਤੇ ਇਹਨੂੰ ਸਪਰੇਅ ਵਗੈਰਾ ਕੋਈ ਬਿਮਾਰੀ ਵਾਸਤੇ ਕੋਈ ਸਪਰੇਅ ਨਹੀਂ? ਅੱਛਾ, ਇਹ ਲਗਾਇਆ ਜਿਹੜਾ ਵਾ ਇਹ ਕਿਸ ਤਰ੍ਹਾਂ ਵਾ? ਇਹ ਮੈਨੂਅਲੀ ਲੇਬਰ ਨੇ ਲਗਾਇਆ ਵਾ ਜਾਂ ਪਲਾਂਟਰ ਦੇ ਜੀ? ਲੇਬਰ ਨੇ। ਹੈ ਲੇਬਰ ਨੇ ਲਗਾਇਆ ਵਾ। ਤੇ ਇਹ ਹੁਣ ਅਸੀਂ ਇੱਕ ਦੇਖ ਲੈਂਦੇ ਆ ਪੱਟ ਕੇ। ਮਾਸ਼ਾਅੱਲਾ। ਹਾਂ ਮਾਸ਼ਾਅੱਲਾ, ਇਹ ਹਲੇ ਕੋਈ 10-15 ਦਿਨ ਯਾਨੀ ਕਿ ਜਿਹੜਾ ਵਾ ਨਾ ਇਹ ਲਏਗਾ। ਤੇ ਇਹ ਸਿਹਤ ਯਾਨੀ ਕਿ ਇਹ ਦੇਸੀ ਲਸਣ ਆ, ਤੇ ਦੇਸੀ ਲਸਣ ਆਮ ਤੌਰ ਤੇ ਪਤਾ ਹੀ ਅੰਜਮ ਕਿ ਤੁਹਾਨੂੰ ਇੰਨਾ ਮੋਟਾ ਬਹੁਤ ਘੱਟ ਹੁੰਦਾ ਵਾ। ਹਾਂਜੀ। ਤੇ ਇਹਦੀ ਸਿਹਤ ਦਾ ਯਾਨੀ ਕਿ ਜਿਹੜਾ, ਤੇ ਇਹਨੂੰ ਪਾਣੀ ਕਿਤਨੇ ਲੱਗੇ ਆ ਡਾਕਟਰ ਸਾਹਿਬ? ਜੀ ਤੀਸਰਾ ਪਾਣੀ ਹੋਣ ਲਾਇਆ। ਅੱਛਾ, ਤੇ ਹੁਣ ਅੱਛਾ ਜਦੋਂ ਇਹ ਤੁਸੀਂ ਹਾਰਵੈਸਟ ਕਰ ਲੈਣੀ ਆ ਫਸਲ ਲਸਣ ਦੀ, ਤੇ ਫਿਰ ਇਸ ਦੀ ਯਾਨੀ ਕਿ ਇਹ ਜਗ੍ਹਾ ਦਾ ਕੀ ਅਗਲੀ ਫਸਲ ਲਾਣੇ ਲਈ ਕੀ ਕਰਨਾ ਪੈਂਦਾ? ਜੀ ਇਹ ਜਿਹੜੇ ਬੈੱਡ ਨੇ, ਹਾਂ, ਇਹਨਾਂ ਦੇ ਉੱਤੇ ਨਵੀਂ ਫਸਲ ਲਾ ਦੇਵਾਂਗੇ। ਅੱਛਾ, ਯਾਨੀ ਕਿ ਫਿਰ ਵਹਾਈ ਵਾਲਾ ਸਿਲਸਿਲਾ ਕੋਈ? ਜੀ ਵਹਾਈ ਦੀ ਲੋੜ ਨਹੀਂ, ਬਸ ਇੱਕੋ ਦਫਾ ਵਾਈ। ਹੁਣ ਬਸ ਇਹ ਹੈ ਕਿ ਬਸ ਬੈੱਡ ਸਾਡਾ ਜਿਹੜਾ ਪਲਾਂਟਰ ਹੈ ਜੀ, ਹਾਂ, ਉਹਦੇ ਜ਼ਰੀਏ ਅਸੀਂ ਸੀਡ ਲਾ ਸਕਨੇ ਆ। ਅੱਛਾ, ਚੋਪੇ ਦੇ ਨਾਲ ਵੀ ਲਾ ਸਕਨੇ ਆ। ਅੱਛਾ, ਇਹ ਜਦੋਂ ਤੁਸੀਂ ਸਪਰੇਅ ਨਹੀਂ ਕੀਤੀ ਹੈ ਤੇ ਤੁਹਾਨੂੰ ਕੋਈ ਬਿਮਾਰੀ ਵਗੈਰਾ ਨਹੀਂ ਆਈ ਇਹਦੇ ਤੇ ਲਸਣ ਤੇ? ਅੱਛਾ ਜੀ, ਅਸੀਂ ਕੈਨੋਲਾ ਵੀ ਲਾਇਆ, ਗੰਦਮ ਵੀ ਲਾਈ ਹੈ, ਹੋਰ ਫਸਲਾਂ ਵੀ ਲਾਈਆਂ ਨੇ। ਅਲਹਮਦੁਲਿਲਾ ਜੀ, ਕੁਦਰਤੀ ਤਰੀਕੇ ਨਾਲ ਜਦੋਂ ਵੀ ਅੱਲਾਹ ਪਾਕ ਦੇ ਬਣਾਏ ਹੋਏ ਤਰੀਕੇ ਦੇ ਨਾਲ ਫਸਲ ਉਗਦੀ ਹੈ ਨਾ ਜੀ,
ਉਹ ਉਹਦੇ ਅੰਦਰ ਕੁਦਰਤੀ ਤੌਰ ਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਜ਼ਿਆਦਾ ਹੁੰਦੀ ਹੈ। ਜਿਹੜੀ ਮਸਨੂਈ ਤਰੀਕੇ ਨਾਲ ਅਸੀਂ ਫਸਲ ਪਾਲਨੇ ਆ ਖਾਦਾਂ ਦੇ ਜ਼ੋਰ ਤੇ ਉਹਨੂੰ ਬਿਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਹਾਂ ਤੇ ਅਲਹਮਦੁਲਿਲਾ ਜੀ ਸਾਡਾ ਕੋਈ ਬਿਮਾਰੀ ਦਾ ਹਮਲਾ ਨਹੀਂ ਹੋਇਆ, ਸਾਨੂੰ ਕੋਈ ਸਪਰੇਅ ਦੀ ਲੋੜ ਨਹੀਂ ਪਈ। ਈਵਨ ਅਸੀਂ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੀ ਅਸੀਂ ਇੱਕ ਵੀ ਗੋਡੀ ਨਹੀਂ ਕੀਤੀ। ਅੱਛਾ, ਇਹ ਹੁਣ ਤੁਹਾਡੀ ਤਕਰੀਬਨ ਜਿਹੜੀ ਹੈ ਨਾ 2 ਫਸਲਾਂ ਜਿਹੜੀਆਂ ਵਾ ਹਾਰਵੈਸਟਿੰਗ ਦੇ ਨੇੜੇ ਹੈ, ਗੰਦਮ ਦੀ ਤੇ ਲਸਣ ਦੀ। ਤੇ ਪਹਿਲੀ ਇੱਕ ਫਸਲ ਤੁਸੀਂ ਕਾਮਯਾਬੀ ਯਾਨੀ ਕਿ ਪਹਿਲਾ ਨਤੀਜਾ ਜਿਹੜਾ ਵਾ ਨਾ ਉਹ ਆ ਗਿਆ ਵਾ ਅਲਹਮਦੁਲਿਲਾ ਕਨੋਲਾ ਦਾ ਜਿਹੜਾ ਕਨੋਲਾ ਦਾ। ਹਾਂ, ਤੇ ਕਨੋਲਾ ਤੇ ਜਿਹੜਾ ਖਰਚਾ ਤੁਹਾਡਾ ਹੈ 12,000 ਉਹ ਕਿਸ ਚੀਜ਼ ਦਾ ਖਰਚਾ ਸੀ? ਅੱਛਾ ਜੀ, ਅਸੀਂ ਜਿਹੜੀ ਜ਼ਮੀਨ ਦੀ ਬਿਮਾਰੀਆਂ ਦਾ ਇਲਾਜ ਕੀਤਾ ਹੈ ਅਸੀਂ ਉਹ ਖਰਚਾ ਇਹਦੇ ਵਿੱਚ ਸ਼ਾਮਿਲ ਨਹੀਂ ਕੀਤਾ। ਜ਼ਮੀਨ ਨੂੰ ਤਿਆਰ ਕੀਤਾ, ਉਹਦੀ ਬਿਮਾਰੀਆਂ ਦਾ ਇਲਾਜ ਕੀਤਾ ਹੈ। ਲੇਕਿਨ ਜਦੋਂ ਅਸੀਂ ਉਹਨੂੰ ਕਾਸ਼ਤ ਕੀਤਾ ਨਾ ਜੀ, ਠੀਕ ਹੈ, ਬੀਜ ਤੋਂ ਲੈ ਕੇ ਤੇ ਉਹਦੀ ਜਿਹੜੀ ਉਹ ਲਗਵਾਈ ਦਾ ਖਰਚਾ, ਅੱਛਾ ਅੱਛਾ, ਠੀਕ ਤੇ ਪਾਣੀ ਦਾ ਖਰਚਾ, ਹਾਂ ਹਾਂ, ਉਹ ਸ਼ਾਮਿਲ ਹੈ। ਠੀਕ ਹੈ। ਤੇ ਹੁਣ ਅਗਲੀ ਫਸਲ ਜਿਹੜੀ ਹੈ ਨਾ ਆਪਣੀ ਉਹ ਪਪੀਤੇ ਦੀ, ਉਹ ਦੇਖਦੇ ਆ। ਤੇ ਲੂਸਣ ਜਿਹੜਾ ਨਾ ਇੱਕ ਬੜਾ ਯਾਨੀ ਕਿ ਲੂਸਣ ਦੇ ਬਾਰੇ ਚ ਆਮ ਤੌਰ ਤੇ ਕਿਹਾ ਜਾਂਦਾ ਕਿ ਬੈਡਾਂ ਤੇ ਨਹੀਂ ਲੱਗਦਾ, ਤੇ ਉਹ ਦੇਖਦੇ ਆ ਲੂਸਣ ਵਾਲੀ ਫਸਲ ਜਿਹੜੀ ਹੈ ਨਾ, ਦੇਖਦੇ ਆ। ਦਿਖਾ ਦਿਓ ਜੀ। ਹਾਂ ਮਾਸ਼ਾਅੱਲਾ ਦੇਖ ਲਓ। ਮਾਸ਼ਾਅੱਲਾ ਦੇਖੋ ਜੀ। ਹਾਂ, ਤੇ ਹਲੇ ਇਹਦੇ ਚ ਦਿਨ ਪਏ ਆ। ਹਾਏ 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 ਹਾਏ। ਇਹ ਦੇਸੀ ਗੁਲਾਬੀ ਲੈਸਨ ਹੈ, ਜਦੋਂ ਤਿਆਰ ਹੋਏਗਾ ਉਹ ਤੇ ਪਿੰਕ ਪਿੰਕ ਹਾਂ, ਬਾਹਰ ਹੀ pink। ਇਹ 15 ਤੋਂ 20 ਅਪ੍ਰੈਲ ਤੱਕ ਜਨਾਬ ਹਾਂਜੀ। ਜੀ ਇਹਦੀ ਤਵੱਕੋ ਹੈ ਕਿ ਇਹਨੂੰ ਅਸੀਂ ਇਹਦੀ ਹਾਂ, ਪਟਾਈ 20 ਕਰਾਂਗੇ। ਅਪ੍ਰੈਲ ਦੇ ਨੇੜੇ। ਵਾਹ ਵਾਹ। ਅੱਛਾ ਚਲਿਏ ਜੀ। ਹਾਂ ਚਲੀਏ, ਹਾਂ ਪਹਿਲੇ ਪਪੀਤੇ ਚੱਲਦੇ ਆ ਫਿਰ ਹਾਂ ਲੂਸਣ। ਚਲੋ ਪਪੀਤੇ ਚੱਲਦੇ, ਦੱਬੋ ਜੀ ਬਟਨ। ਅੱਛਾ ਡਾਕਟਰ ਸਾਹਿਬ, ਇਹ ਕਨੋਲਾ ਦਾ ਵੱਢ ਆ ਹੈ ਜੀ ਜੀ। ਤੇ ਇਹ ਹੁਣ ਇਸ ਤੋਂ ਬਾਅਦ ਕੀ ਇਸ ਤੇ ਕੀਤਾ ਵਾ ਜਿਹੜਾ ਕੱਟਣ ਤੋਂ ਬਾਅਦ ਕਟਾਈ? ਅੱਛਾ ਜੀ, ਅਸੀਂ ਦੁਬਾਰਾ ਬੈਡਾਂ ਨੂੰ ਰੈਨੋਵੇਟ ਕੀਤਾ ਜੀ। ਖਾਲੀ ਜਿਹੜੀ ਮਿੱਟੀ ਜਮ੍ਹਾਂ ਹੋ ਗਈ ਅੱਛਾ ਅੱਛਾ, ਠੀਕ ਹੈ। ਉਹਨੂੰ ਕਲੀਅਰ ਕੀਤਾ ਹੈ ਹੂੰ, ਤੇ ਇਹ ਹੁਣ ਅਗਲੀ ਫਸਲ ਲਾਉਣ ਵਾਸਤੇ ਤਿਆਰ ਹੈ ਜੀ। ਅੱਛਾ ਤੁਹਾਡਾ ਵੈਸੇ ਕੀ ਪਲਾਨ ਅਗਲੀ ਫਸਲ ਦਾ ਇੱਥੇ ਯਾਨੀ ਕਿ ਜਿਹੜਾ ਹੁਣ? ਅਸੀਂ ਜੀ ਹਾਲੀ ਫੈਸਲਾ ਨਹੀਂ ਕੀਤਾ, ਹੂੰ ਲੇਕਿਨ ਅਸੀਂ ਇਸ ਦੇ ਉੱਤੇ ਨਾ ਸੋਚ ਵਿਚਾਰ ਕਰ ਰਹੇ ਹਾਂ 2-4 ਦਿਨਾਂ ਦੇ ਅੰਦਰ ਅੰਦਰ। ਅੱਛਾ, ਅਗਲੀ ਫਸਲ ਜਿਹੜੀ ਹੈ ਨਾ ਇਹਦੇ ਤੇ ਹੁਣ ਹਲ ਚਲਾਉਣ ਦੀ ਕੋਈ ਨਹੀਂ ਜ਼ਰੂਰਤ? ਹਾਂਜੀ, ਇਹ ਲੰਬਾਈ ਬੜੀ ਹੈ ਜੀ। ਇਹ ਜੀ 6-6 ਏਕੜ ਦੇ ਲੰਬੇ ਪਲਾਟ ਨੇ ਸਾਡੇ। 6 ਕਿੱਲਿਆਂ ਦਾ ਜਿਹੜਾ ਇਹ ਕਿਹੜਾ ਰੋਜ਼ ਵਾਣੇ ਆ? ਨਾ ਨਾ ਵਾਹ ਵਾਹ ਵਾਹ। ਇਹ ਪਾਣੀ ਇੱਕ ਹੀ ਪੈ ਗਿਆ ਤੇ 6 ਕਿੱਲੇ ਇਸ ਤਰ੍ਹਾਂ ਹੀ ਨਾ ਲਾਮ ਚ ਇੱਕ ਪਾਸੋਂ ਪਾਣੀ ਲਾਣੇ ਜੀ ਉਹ ਖਾਲਾ ਉਸ ਸਾਈਡ ਤੇ ਨਹੀਂ 6 ਕਿੱਲਿਆਂ ਨੂੰ ਪਾਣੀ ਫਿਰ ਜਾਂਦਾ ਜੀ 6 ਤੁਹਾਨੂੰ ਕਿੱਲੇ। ਦੱਸ ਤਾਂ ਰਹੇ ਪੌਣੇ 2 ਘੰਟੇ ਸਾਡੇ ਕੋਲ ਉਹ ਸਾਈਫਨ ਟਿਊਬ ਹੈਗੀ, ਅਸੀਂ ਉੱਥੇ ਰੱਖਣੀ ਆ। ਇੱਕ ਖੇਲੀ 'ਚ ਪਾਣੀ ਆਣਾ ਹੁੰਦਾ, 42 ਐਸ ਖੇਲੀ 'ਚ ਲੈਦਾ ਆਣਾ। ਅੱਛਾ, ਉਹ ਵੀ ਸਾਨੂੰ ਦਿਖਾਓ। ਠੀਕ। ਤੇ ਇਹ ਲੈਵਲ ਕਰਾਇਆ ਹੈ ਜ਼ਮੀਨ ਦਾ? ਜੀ ਅਸੀਂ ਜ਼ਿਆਦਾ ਨਹੀਂ ਲੈਵਲ ਕਰਾਇਆ ਜੀ, ਤੇ ਇਹਦਾ ਅਸੀਂ ਜਿਹੜਾ ਉਹ ਟੋਪੋਗ੍ਰਾਫੀਕਲ ਸਰਵੇ ਕਰਾਇਆ ਨਾ ਉਹਦੇ ਮੁਤਾਬਿਕ ਫਿਰ ਅਸੀਂ ਜ਼ਮੀਨ ਤਿਆਰ ਕੀਤੀ ਹੈ ਜੀ। ਅੱਛਾ ਜੀ। ਡਾਕਟਰ ਸਾਹਿਬ, ਹੁਣ ਅਸੀਂ ਆ ਗਏ ਹਾਂ ਨਵੀਂ ਫਸਲ, ਯਾਨੀ ਕਿ ਇਹ ਸਾਡੀ ਨਾ ਇਸ ਟਾਈਮ ਤੀਸਰੀ ਫਸਲ ਆ। ਯਾਨੀ ਕਿ ਪਹਿਲੇ ਅਸੀਂ ਬਲਕਿ ਚੌਥੀ ਗੰਦਮ ਦੀ ਹੋ ਗਈ ਤੇ ਲਸਣ ਦੀ ਹੋ ਗਈ, ਕਨੋਲਾ ਦੀ ਹੋ ਗਈ, ਤੇ ਹੁਣ ਚੌਥੀ ਫਸਲ ਜਿਹੜੀ ਹੈ ਨਾ ਪਪੀਤੇ ਦੀ, ਇਹ ਸਭ ਤੋਂ ਨਾਜ਼ੁਕ ਫਸਲ ਗਿਣੀ ਜਾਂਦੀ ਆ। ਤੇ ਇਹਦੇ ਬਾਰੇ 'ਚ ਤਾਂ ਕਿਹਾ ਜਾਂਦਾ ਕਿ ਬਗੈਰ ਸਪਰੇਅ ਤੋਂ ਸਰਵਾਈਵ ਕਰਦੀ ਹੋਈ ਨਹੀਂ ਹੈ। ਤੇ ਇਹ ਦੱਸੋ ਵੀ ਤੁਸੀਂ ਇਹ ਪਪੀਤਾ ਨਾ ਕਿਤਨੇ ਫਾਸਲੇ ਤੇ ਲਗਾਇਆ ਵਾ ਤੇ ਕਿਤਨੇ ਕੁ ਪਲਾਂਟ ਲਗਾਏ ਆ, ਤੇ ਹੁਣ ਤੱਕ ਯਾਨੀ ਕਿ ਇਹਦੇ 'ਚ ਕੀ ਦੁਸ਼ਵਾਰੀਆਂ ਤੁਹਾਨੂੰ ਨਾ ਆਈਆਂ? ਅੱਛਾ ਜੀ, ਇਹਦੇ ਵਿੱਚ ਨਾ ਅਸੀਂ ਇਹ ਜਿਹੜੀ ਇਹਦੀ ਕਾਸ਼ਤ ਉਹ ਵੀ ਅਸੀਂ 42 ਇੰਚ ਦੇ ਬੈੱਡ ਉੱਤੇ ਹੀ ਕੀਤੀ ਹੈ। ਅੱਛਾ, ਪੌਦੇ ਤੋਂ ਪੌਦੇ ਦਾ ਫਾਸਲਾ 5 ਫੁੱਟ ਹੈ ਹਾਂ ਤੇ ਲਾਈਨ ਤੋਂ ਲਾਈਨ ਦਾ ਫਾਸਲਾ 10 ਫੁੱਟ ਹੈ। 10 ਫੁੱਟ, ਅੱਛਾ ਇਹ ਦਰਮਿਆਨ ਵਾਲਾ ਬੈੱਡ ਖਾਲੀ ਹੈ, ਇਹਦੇ ਤੇ ਅਸੀਂ ਸਬਜ਼ੀਆਂ ਕਾਸ਼ਤ ਕਰਾਂਗੇ। ਅੱਛਾ ਅੱਛਾ, ਠੀਕ। ਹਾਂਜੀ, ਤੇ ਇਹ ਜਿਹੜੇ ਪਪੀਤੇ ਦੇ ਦਰਮਿਆਨ ਜਗ੍ਹਾ ਹੈ ਇਹਨਾਂ ਦੇ ਉੱਤੇ ਵੀ ਅਸੀਂ ਕੋਈ ਚੀਜ਼ ਕਾਸ਼ਤ ਕਰਾਂਗੇ ਜੀ। ਠੀਕ ਹੈ, ਮਲਟੀ ਕ੍ਰਾਪ ਮਲਟੀ ਕ੍ਰਾਪਿੰਗ ਦੀ। ਅੱਛਾ, ਤੇ ਇਹ ਜਿਹੜਾ ਕਮਾਦ ਕੇਸ ਪਰਪਸ ਲਈ ਜਿਹੜਾ ਨਾ ਪਪੀਤੇ ਦੇ ਬਾਰਡਰ ਤੇ ਲਗਾਇਆ ਹੋਇਆ ਵਾ? ਅੱਛਾ ਜੀ, ਇਹ ਜਿਹੜਾ ਅਸੀਂ ਕਮਾਦ ਲਾਇਆ ਨਾ ਇਹ ਅਸੀਂ ਬਣਾਇਆ ਜੀ, ਇਹਨੂੰ ਅਸੀਂ ਇਸਤੇਮਾਲ ਕਰਨਾ ਬਾਰਡਰ ਕ੍ਰਾਪ। ਇਹ ਜਿਹੜਾ ਰਸ ਚੂਸਣ ਵਾਲਾ ਕੀੜਾ ਹੈ ਨਾ ਜੀ, ਉਹ ਪਪੀਤੇ ਦੇ ਉੱਤੇ ਹਮਲਾਵਰ ਹੁੰਦਾ ਹੈ ਤੇ ਉਹਨੂੰ ਵਾਇਰਸ ਉਹਦੇ ਤੱਕ ਮੁੰਤਕਿਲ ਕਰਦਾ ਹੈ ਤੇ ਪਪੀਤਾ ਬਿਮਾਰ ਹੋ ਕੇ ਤੇ ਦਿਨਾਂ ਦੇ ਵਿੱਚ ਖਤਮ ਹੋ ਜਾਂਦਾ ਹੈ। ਠੀਕ। ਇਹ ਬਾਰਡਰ ਕ੍ਰਾਪ ਜਿਹੜੀ ਅਸੀਂ ਲਾਣੀ ਹੈ, ਇਹਦਾ ਮਕਸਦ ਇਹ ਹੈ ਕਿ ਜਿਹੜੇ ਰਸ ਚੂਸਣ ਵਾਲੇ ਕੀੜੇ ਨੇ ਇਹ ਬਹੁਤ ਉੱਚੀ ਤੇ ਲੰਬੀ ਇਹਨਾਂ ਦੀ ਪਰਵਾਜ਼ ਨਹੀਂ ਹੁੰਦੀ। ਠੀਕ ਹੈ। ਇਹ ਜੰਪ ਦੀ ਸ਼ਕਲ ਵਿੱਚ ਆਉਂਦਾ ਹੈ। ਹਾਂ, 5-4 ਫੁੱਟ ਤੋਂ ਉੱਪਰ ਨਹੀਂ ਅਗਰ ਜਾਂਦਾ। ਇਹਨੂੰ ਪਹਿਲੇ ਹੀ ਇੱਕ ਰੁਕਾਵਟ ਮਿਲ ਜਾਏਗੀ ਤੇ border। ਇਹ ਅੱਗੇ ਨਹੀਂ ਆਏਗਾ। ਠੀਕ, ਡਿਫੈਂਸ ਲਾਈਨ। ਅੱਛਾ, ਦੂਸਰਾ ਇਹ ਜਿਹੜੇ ਰਸ ਚੂਸਣ ਵਾਲੇ ਕੀੜੇ ਨੇ ਨਾ ਜੀ, ਇਹ ਅੱਖਾਂ ਨਾਲ ਵੇਖ ਕੇ ਫਸਲ ਤੇ ਹਮਲਾਵਰ ਨਹੀਂ ਹੁੰਦੇ, ਸੌਂ ਕੇ ਖੁਸ਼ਬੂ ਨਾਲ ਆਉਂਦੇ ਨੇ। ਅਸੀਂ ਇਹਨੂੰ ਸਪਰੇਆਂ ਤੋਂ ਬਚਾਉਣ ਵਾਸਤੇ ਕੁਦਰਤੀ ਤਰੀਕਾ ਹੀ ਅਪਣਾਉਣਾ। ਉਹਦੇ ਵਿੱਚ ਜਿਸ ਤਰ੍ਹਾਂ ਨਿਆਜ਼ਬੋ ਹੈ, ਮੁਸ਼ਕ ਬਿਬਰੀ ਹੈ, ਗੇਂਦੇ ਦੇ ਫੁੱਲ ਨੇ, ਗੇਂਦਾ, ਹਾਂ, ਇਹ ਅਸੀਂ ਇਹਦੇ ਬਾਰਡਰ ਤੇ ਇਹ ਵੀ ਲਾਣੇ ਨੇ। ਉਹ ਜਦੋਂ ਕੀੜਾ ਆਏਗਾ ਨਾ ਜੀ,
ਉਹ ਕਨਫਿਊਜ਼ ਹੋ ਜਾਏਗਾ ਕਿ ਇੱਥੇ ਕਿਹੜੀ ਕਿਹੜੀ ਸਮੈਲ ਆ ਰਹੀ ਹੈ, ਉਹਨੂੰ ਪਪੀਤੇ ਦੀ ਸਮੈਲ ਨਹੀਂ ਆਏਗੀ, ਉਹ ਪਿੱਛੇ ਵਾਪਸ ਚਲਾ ਜਾਏਗਾ। ਅਸੀਂ ਉਹਦੇ ਤੋਂ ਚਾਲੂ ਆ ਗੇਂਦੇ ਤੋਂ ਤੇ ਨਿਆਜ਼ ਬਹੁਤ ਹੋ ਅਸੀਂ ਜਿਤਨੀ ਵੀ ਆਪਣੀ ਕਾਸ਼ਤਕਾਰੀ ਕਰ ਰਹੇ ਨਾ ਜੀ, ਉਹਦੀ ਬੁਨਿਆਦੀ ਸਾਇੰਸ ਦੇ ਉੱਤੇ ਹੈ, ਜਿਹੜੀ ਅੱਲਾਹ ਪਾਕ ਨੇ ਬਣਾਈ ਹੈ। ਉਹਨਾਂ ਅਸੂਲਾਂ ਨੂੰ ਸਮਝ ਕੇ ਉਹਨਾਂ ਦਾ ਇਸਤੇਮਾਲ ਕਰਨਾ। ਕੀੜੇ ਨੂੰ ਕਮਲਾ ਕੀਤਾ ਤੁਸੀਂ ਜੀ ਕਮਲ ਪਾਤਾ ਕੀੜਿਆਂ ਨੂੰ। ਉਹਦਾ ਇਤਰਾਜ਼ ਦੂਰ ਕੌਣ ਕਰੂ ਵੀ ਮੇਰੇ ਨੂੰ ਕਮਲਾਊ ਅੱਛਾ ਫਿਰ ਬਿਮਾਰੀ ਦੀ ਇੱਕ ਵਜ੍ਹਾ ਹੁੰਦੀ ਸਰ, ਦੇਖੋ ਜਿਵੇਂ ਆਪਾਂ ਨੂੰ ਕਹਿੰਦੇ ਆ ਨਾ ਡਾਕਟਰ ਕਿ ਜਿਹੜੇ ਕਾਰਬੋਹਾਈਡਰੇਟਸ ਨੇ ਉਹ ਤੁਹਾਡੀ ਸ਼ੂਗਰ ਦੀ ਵਜ੍ਹਾ ਬਣ ਰਹੇ ਨੇ ਤੇ ਦਿਲ ਦੀ ਕੋਲੇਸਟ੍ਰੋਲ ਵੱਧਦਾ ਉਹਨਾਂ ਨਾਲ ਤੇ ਤੁਹਾਡਾ ਜਿਹੜਾ ਹੈ ਦਿਲ ਦੇ ਮਰਾਜ਼ ਬਣਦੇ ਨੇ। ਇਹਨਾਂ ਨੂੰ ਜਿਹੜੀ ਨਾਈਟ੍ਰੋਜਨ ਹੈ ਉਹ ਇਹਨਾਂ ਵਾਸਤੇ ਜ਼ਹਿਰ ਹੈ। ਜਦੋਂ ਨਾਈਟ੍ਰੋਜਨ ਲਾਵਾਂਗੇ ਉਦੋਂ ਬਿਮਾਰੀ ਆਵੇਗੀ। ਜੇ ਯੂਰੀਆ ਨਹੀਂ ਲੱਗੇਗੀ ਕਿ ਬਿਮਾਰੀ ਵੈਸੇ ਹੀ ਇਹਨਾਂ ਦੀ 80% ਵੈਸੇ ਹੀ ਨਹੀਂ ਇਹਨਾਂ ਨਾਲ। ਕਿਉਂਕਿ ਇਹਨੂੰ ਪਾਣੀ ਪਪੀਤੇ ਨੂੰ ਨਾ ਤੁਸੀਂ ਕਿਤਨੇ ਅਰਸੇ ਬਾਅਦ ਲਗਾਉਂਦੇ ਆ? ਜੀ ਮੈਂ ਗੁਜ਼ਾਰਿਸ਼ ਕਰਨਾ ਕਿ ਪਪੀਤੇ ਨੂੰ ਲੱਗਣ ਵਾਲੀਆਂ ਦੋ ਹੀ ਮੇਨ ਬਿਮਾਰੀਆਂ ਨੇ। ਪਹਿਲੀ ਬਿਮਾਰੀ ਤੇ ਜਿਹੜੀ ਉਹ ਰਸ ਚੂਸਣ ਵਾਲੇ ਕੀੜੇ ਦੇ ਜ਼ਰੀਏ ਵਾਇਰਸ ਦਾ ਲੱਗਣਾ, ਤੇ ਦੂਸਰੀ ਜਿਹੜੀ ਮੇਜਰ ਬਿਮਾਰੀ ਹੈ ਨਾ, ਉਹ ਨਮੀ ਦੀ ਜ਼ਿਆਦਤੀ ਦੀ ਵਜ੍ਹਾ ਤੋਂ ਜੜ੍ਹਾਂ ਨੂੰ ਫੰਗਸ ਲੱਗ ਜਾਂਦੀ ਹੈ। ਅੱਛਾ, ਉਹਨੂੰ ਫੰਗਸ ਤੋਂ ਬਚਾਉਣ ਵਾਸਤੇ ਤੁਸੀਂ ਪਾਣੀ ਦੀ ਜ਼ਿਆਦਤੀ ਨਹੀਂ ਹੋਣ ਦੇਣੀ। ਅਸੀਂ ਉਹਦਾ ਤਰੀਕਾ ਇਹ ਰੱਖਿਆ ਕਿ ਸਾਡਾ ਪੌਦਾ ਉੱਚੀ ਜਗ੍ਹਾ ਤੇ ਹੈ, ਹਾਂ, ਬੈੱਡ ਦੇ ਦਰਮਿਆਨ ਚ। ਪਾਣੀ ਜਿਹੜਾ ਸਿਰਫ ਖਾਲੀ ਵਿੱਚ ਨੀਵੀਂ ਜਗ੍ਹਾ ਤੇ ਆਏਗਾ, ਉਹ ਡਾਇਰੈਕਟ ਪੌਦੇ ਦੇ ਤਨੇ ਜਾਂ ਜੜ ਨਾਲ ਪਾਣੀ ਅਸੀਂ ਨਹੀਂ ਲੱਗਣ ਦੇਣਾ। 2 ਫੁੱਟ ਦੂਰ ਹੀ ਰੱਖਿਆ ਪਾਣੀ ਨੂੰ। ਜੜ ਜਿਹੜੀ ਹੈ ਉਹ ਲੰਬਾਈ ਵਿੱਚ ਖੁਦ ਬਖੁਦ ਪਾਣੀ ਵੱਲ ਸਫ਼ਰ ਕਰੇਗੀ ਤੇ ਨਮੀ ਚੂਸ ਕੇ ਆਪਣੀ ਜ਼ਰੂਰਤ ਪੂਰੀ ਕਰੇਗੀ। ਪਾਣੀ ਨੂੰ ਅਸੀਂ ਪੌਦੇ ਦੀ ਜੜ ਤੇ ਤਨੇ ਨਾਲ ਲੱਗਣ ਹੀ ਨਹੀਂ ਦੇਣਾ। ਠੀਕ ਠੀਕ। ਅੱਛਾ, ਦੇਖੋ ਕੁਦਰਤੀ ਗੱਲ ਕਰ ਰਹੇ ਸੀ, ਕੁਦਰਤੀ ਮਾਹੌਲ ਦੀ, ਤੇ ਦੇਖੋ ਜੰਗਲ ਹੀ ਬਣਿਆ ਪਿਆ, ਕੁੱਤੇ ਫਿਰ ਰਹੀ ਵਾਵਾ ਹਨਾ। ਹਾਂ, ਇੱਥੇ ਜਦੋਂ ਸੀ ਨਾ ਜੀ ਕੈਨੋਲਾ ਬਹੁਤ ਵੱਡਾ ਤੇ ਘਣਾ, ਤੇ ਇੱਥੇ ਗਿੱਦੜ ਤੇ ਪਤਾ ਨਹੀਂ ਕੀ ਕੀ ਸ਼ੈਵਾਂ। ਨਹੀਂ ਆਪਣੀ ਪਿਕਨਿਕ ਦਾ ਹਿੱਸਾ ਤਾਂ ਨਹੀਂ ਨਾ। ਅੱਛਾ, ਮੈਂ ਕਿਹਾ ਤੁਸੀਂ ਛੱਡੇ ਹੋਏ ਆ, ਮੈਂ ਤਾਂ ਪੁੱਛਿਆ। ਅੱਛਾ, ਇਹ ਆਵਾਰਾ ਜੀ? ਇਹ ਆਵਾਰਾ ਨੇ। ਇਹ ਆਵਾਰਾ ਹੀ ਨੇ ਜੀ। ਆਵਾਰਾ, ਇਹ ਪਿਕਨਿਕ ਨਾਲ ਕੋਈ ਤਲਕ ਨਹੀਂ। ਰਾਣਾ ਸਾਹਿਬ ਅਗਲੀ ਫਸਲ ਸਾਨੂੰ ਕਿਹੜੀ ਦਿਖਾਓਗੇ? ਅਗਲੀ ਫਸਲ ਜੀ ਲੂਸਣ ਦੀ ਦਿਖਾਣੇ ਆ, ਜਿਹੜੀ ਕਿ ਬੈੱਡਾਂ ਤੇ ਲੱਗੀ ਹੋਈ ਹੈ। ਚਲੋ ਜੀ। ਹਾਂਜੀ, ਬੈੱਡਾਂ ਦੇ ਲੂਸਣ ਨਵਾਂ ਤਰੀਕਾ। ਬੈਡਾਂ ਤੇ ਤੁਸੀਂ ਪਾਣੀ ਖੜੇ ਹੀ ਲਾਉਂਦੇ ਹੋ, ਅਸੀਂ ਨਵੀਂ ਤੇ ਲਾਇਆ। ਦੱਬ ਲਓ ਜੀ ਬਟਨ, ਦੂਰ ਆ ਜੀ। ਲਓ ਜੀ, ਅਸੀਂ ਨਾ ਇੱਕ ਨਵੀਂ ਫਸਲ ਤੇ ਆ ਗਏ ਆ, ਤੇ ਉਹ ਨਵੀਂ ਫਸਲ ਹੈਗੀ ਆ ਲੂਸਣ ਦੀ। ਲੂਸਣ ਤੇ ਬਰਸੀਮ ਸਾਡੇ ਆਮ ਤੌਰ ਤੇ ਹੀ ਗਿਣਿਆ ਜਾਂਦਾ ਵੀ ਇਹ ਨਾ ਚੰਗੇ ਪਾਣੀ ਦੀ ਫਸਲਾਂ ਵਾ। ਬੈੱਡਾਂ ਤੇ ਨਾ ਯਾਨੀ ਕਿ ਜਿਹੜਾ ਵਾ ਇਹਦਾ ਕਨਸੈਪਟ ਕੋਈ ਨਹੀਂ ਹੈ। ਤੇ ਬਲਕਿ ਮੈਂ ਜਦੋਂ ਪਹਿਲੀ ਦਫਾ ਇੱਕ ਦੋ ਦੋਸਤਾਂ ਨਾਲ ਜ਼ਿਕਰ ਕੀਤਾ ਨਾ, ਵੀ ਮੈਂ ਕਿ ਮੇਰੇ ਦੋਸਤ ਹਨ ਡਾਕਟਰ ਖਾਲਸਾ ਸ਼ਾਹ ਸਾਹਿਬ, ਤੇ ਉਹਨਾਂ ਨੇ ਉਹ ਕਹਿੰਦੇ ਯਾਰ ਠੀਕ ਆ, ਕਣਕ ਵੀ ਮੰਨ ਲਿਆ ਬੈੱਡਾਂ ਤੇ ਲੱਗਦੀ ਹੈ, ਲਸਣ ਵੀ ਲੱਗਦਾ ਵਾ, ਉਹ ਮਰਾਇਆ ਵੀ, ਲੇਕਿਨ ਲੂਸਣ ਵਾਲੀ ਗੱਲ ਜਿਹੜੀ ਹੈ ਨਾ, ਉਹਨਾਂ ਨੂੰ ਸਮਝਾਓ ਕਹਿੰਦੇ। ਬਲਕਿ ਮੈਨੂੰ ਇੱਕ ਦੋਸਤ ਨੇ ਕਿਹਾ ਵੀ ਡਾਕਟਰ ਸਾਹਿਬ ਨੂੰ ਸਮਝਾਓ ਵੀ ਲੂਸਣ ਦੇ ਕੰਮ ਸੇ ਕੰਮ ਨਾ ਜਿਹੜਾ ਉਹ ਬੁਲਾਣ। ਚੱਕਰ ਦੱਸੋ ਜੀ। ਤੇ ਇਹ ਹੁਣ ਯਾਨੀ ਕਿ ਦੇਖ ਲਓ ਕਿ ਲੂਸਣ ਦੀ ਫਸਲ ਮਾਸ਼ਾਅੱਲਾ ਜਿਹੜੀ ਹੈ ਨਾ, ਇਹ ਹੁਣ ਦੂਸਰਾ ਕੱਟ, ਤੀਸਰਾ ਕੱਟ, 2 ਕੱਟ ਇਹਦੇ ਤੋਂ ਲੈ ਚੁੱਕੇ ਯਾਰ। ਲੂਸਣ ਹੁਣ ਨਾ ਸਹੀ ਮੈਨਿਆਂ 'ਚ ਉੱਠ ਰਿਹਾ ਵਾ। ਹਾਂ, ਮਾਸ਼ਾਅੱਲਾ। ਹਾਂ, ਮਾਸ਼ਾਅੱਲਾ ਜਿਹੜਾ ਵਾ ਨਾ। ਤੇ ਅੱਛਾ, ਤੁਸੀਂ ਦੇਖੋ ਜੀ, ਇਹ ਹੁਣ ਰਿਵਾਇਤੀ ਤਰੀਕਾ ਕਾਸ਼ ਤੇ ਇਸ ਤਰੀਕੇ ਚ ਲੂਸਣ ਮਾੜਾ। ਨਹੀਂ, ਬਹੁਤ ਚੰਗਾ, ਲੂਸਣ ਸਹੀ ਖਲੋੜ ਖੜਿਆ। ਉਸ ਸਾਹਿਬ ਇਹ ਦੱਸੋ ਕਿ ਲੂਸਣ ਨਾਲ ਕਿਸ ਤਰ੍ਹਾਂ ਲੱਗਿਆ ਵਾ, ਤੇ ਇਹਦੇ 'ਚ ਬੀਜ ਕਿਤਨਾ ਇਸਤੇਮਾਲ ਹੋਇਆ ਵਾ? ਇਹਦੇ ਚ ਬੀਜ ਤੇ ਫੀ ਕਿਲੋ 3 ਏਕੜ ਇਸਤੇਮਾਲ ਹੋਇਆ। ਅੱਛਾ। ਦੂਜਾ ਸਾਡੇ ਕੋਲ ਪਲਾਂਟਰ ਹੈ, ਉਹਦੇ ਤੇ 5 ਸੀਡਰ ਲੱਗੇ ਨੇ। ਅੱਛਾ 5 ਰੋ ਅਸੀਂ ਲਗਾ ਦਿੱਤੀਆਂ ਨੇ 45 ਇੰਚ। ਅੱਛਾ, ਠੀਕ ਹੈ। ਹੁਣ ਬੀਜ ਨੂੰ ਉੱਗਣ ਵਾਸਤੇ ਚਾਹੀਦੀ ਹੁੰਦੀ ਨਵੀਂ ਮਿੱਟੀ ਤੇ ਥੋੜੀ ਗਰਮੀ, ਹੂੰ ਤੇ ਉਹ ਆਪਾਂ ਪਹੁੰਚਾਣੀ। ਜਿਹੜਾ ਰਵਾਇਤੀ ਤਰੀਕਾ ਖੜੇ ਪਾਣੀ ਵਿੱਚ ਉਹ ਮਾਰਦੇ ਨੇ ਛੱਟਾ, ਉਹਦੀ ਵਜ੍ਹਾ ਇਹ ਹੈਗੀ ਕਿ ਬੀਜ ਇਹਦਾ ਬਹੁਤ ਛੋਟਾ ਹੁੰਦਾ ਹੈ। ਇਸ ਤੇ ਅੱਧਾ ਇੰਚ ਮਿੱਟੀ ਵੀ ਆ ਜਾਵੇ, ਇਹਦੇ 'ਚ ਇੰਨੀ ਤਾਕਤ ਨਹੀਂ ਹੁੰਦੀ ਕਿ ਜ਼ਮੀਨ ਤੋਂ ਬਾਹਰ ਆ ਸਕੇ। ਠੀਕ ਹੈ। ਤੇ ਉਸ ਵਜ੍ਹਾ ਤੋਂ ਖੜੇ ਪਾਣੀ ਛੱਟਾ ਕਰਦੇ ਨੇ। ਹੁਣ ਇੱਥੇ ਇਹ ਹੋਇਆ ਹੈਗਾ ਕਿ ਅਸੀਂ ਉਹ ਲਾਇਆ, ਸਾਈਡਾਂ 'ਚ ਵਾਟਰ ਚੈਨਲ 'ਚ ਪਾਣੀ ਲਗਾਇਆ, ਤੇ ਪਾਣੀ ਰਿਪੀਟ ਕੀਤਾ ਜਾਂ ਇਹਦੇ 'ਚ ਰੋਕੇ 8-10 ਘੰਟੇ ਕਿ ਨਮੀ ਸਾਰੀ ਅੰਦਰ ਤੱਕ ਬੈੱਡ ਦੇ ਚਲੀ ਜਾਵੇ। ਉਹ ਜੋ ਹੀ ਉਹਨੂੰ ਨਮੀ ਮਿਲੀ ਹੈ ਤੇ ਉਹਨੇ ਗਰੋਥ ਕਰਨਾ ਸ਼ੁਰੂ ਕਰ ਦਿੱਤੀ। ਇਹ ਹੁਣ ਨਾ 42 ਇੰਚ ਦਾ ਬੈੱਡ ਆ। ਹਾਂਜੀ। ਹੈ, ਤੇ ਆ ਜਿਹੜੀ ਦਰਮਿਆਨ ਵਾਲੀ ਲਾਈਨ ਆ ਨਾ, ਇਹ ਤਕਰੀਬਨ 21 ਇੰਚ ਜਿਹੜਾ ਵਾ ਨਾ, ਕੋਈ 2 ਫੁੱਟ ਇੱਧਰ ਆ। ਯਾਨੀ ਕਿ ਇਹਦੇ ਤੋਂ ਇਹ ਸਾਬਤ ਹੁੰਦਾ ਵਾ ਕਿ 2 ਫੁੱਟ ਦੂਰ ਵੀ ਪਾਣੀ ਲੂਸਣ ਨੂੰ ਯਾਨੀ ਕਿ ਅਗਰ ਲੱਗਦਾ ਵਾ ਨਾ, ਤੇ ਲੂਸਣ ਵਰਨਾ ਇਹ ਦਰਮਿਆਨ ਵਾਲੀ ਲਾਈਨ ਜਿਹੜੀ ਇਹਨੇ ਹੋਣੀ ਨਹੀਂ ਸੀ। ਜਿਹੜਾ ਪਾਣੀ ਹੁੰਦਾ ਨਾ ਸਰ, ਪਾਣੀ ਕਿਲਪਰੀ ਇਫੈਕਟ ਕਹਿੰਦੇ ਨੇ ਉਹਨੂੰ, ਕੈਲਪਰੀ ਐਕਸ਼ਨ ਜਿਹੜਾ ਹੈ। ਤੁਸੀਂ ਆਪਣੇ ਪੁਰਾਣੇ ਘਰਾਂ 'ਚ ਵੇਖਿਆ ਹੋਣਾ, ਜਿਹੜੀ ਸੇਮ ਥੱਲੋਂ ਚੜ੍ਹਦੀ ਹੈ, ਮਿੱਟੀ ਦੇ ਵਿੱਚ ਸੇਮ ਹੁੰਦੀ, ਉਹਨਾਂ ਕੋਲ ਉੱਥੇ ਪਾਣੀ ਵੀ ਨਹੀਂ ਲੱਗਦਾ। ਹਾਂ, 6-6 7-7 ਫੁੱਟ ਤੱਕ ਪਾਣੀ ਉੱਤੇ ਨਮੀ ਪਹੁੰਚ ਜਾਂਦੀ। ਹਾਂ, ਬਿਲਕੁਲ। ਪਾਣੀ ਹਮੇਸ਼ਾ ਖੁਸ਼ਕੀ ਵੱਲ ਨੂੰ ਟਰੈਵਲ ਕਰਦਾ ਹੈ। ਪਹਿਲਾਂ ਪੁੱਛ ਲਓ। ਇਹ ਸੁਣ ਲਈ ਕਿੰਨੀ ਪਿਆਰੀ। ਅੱਛਾ ਮੋਹਸਨ ਸਾਹਿਬ, ਇਹਦੇ 'ਚ ਹੁਣ ਤੁਸੀਂ ਜਦੋਂ ਸਪਰੇਅ ਨਹੀਂ ਇਸਤੇਮਾਲ ਕੀਤੀ ਤੇ ਆ ਲਸ਼ਕਰੀ ਸੁੰਡੀ ਆਈ ਹੈ, ਤੇ ਇਹਦਾ ਕਿਸ ਤਰ੍ਹਾਂ ਤਦਾਰਕ ਜਿਹੜਾ ਵਾ ਨਾ ਹੋਏਗਾ? ਇਹ ਜਾਨਵਰਾਂ ਵਾਸਤੇ ਵੀ ਖਤਰਨਾਕ ਹੈ।
ਇਹਦੀ ਅਸੀਂ ਸਰ ਕੋਈ ਟੈਨਸ਼ਨ ਨਹੀਂ ਲਈ। ਅੱਛਾ ਇਹ ਅਸੀਂ ਬਾਇਓਡਾਇਵਰਸਿਟੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇੱਥੇ ਦਰਖਤ ਵੀ ਸਾਈਡਾਂ ਤੇ ਲਾਣੇ ਨੇ, ਸਾਡੇ ਇੱਥੇ ਆਣਗੇ ਪਰਿੰਦੇ ਵੀ, ਪਰਿੰਦੇ ਇਹਨੂੰ ਖਾਣਗੇ ਤੇ ਇਹ ਆਹਿਸਤਾ ਆਹਿਸਤਾ ਖੁਦ ਹੀ ਖਤਮ ਹੋ ਜਾਏਗੀ ਨੇਚਰਲ ਵਾਲੇ ਤਰੀਕੇ ਨਾਲ। ਇਹ ਮਜ਼ੀਦ ਖੱਗਾ ਸਾਹਿਬ ਤੁਹਾਨੂੰ ਕਲੀਅਰ ਕਰ ਦੇਣੇ। ਅੱਛਾ ਜੀ, ਸਾਡੀ ਜਿਹੜੀਆਂ ਇਹ ਜ਼ਹਿਰ ਵੇਚਣ ਵਾਲੀਆਂ ਕੰਪਨੀਆਂ ਨੇ ਨਾ, ਉਹਨਾਂ ਨੇ ਇਹ ਟ੍ਰੇਨਿੰਗ ਦਿੱਤੀ ਹੈ ਕਿ ਜਿਹੜਾ ਵੀ ਕੀੜਾ ਨਜ਼ਰ ਆਵੇ ਉਹਨੂੰ ਮਾਰੋ। ਇਹ ਗੱਲ ਸਹੀ ਨਹੀਂ ਹੈ। ਬਹੁਤ ਸਾਰੇ ਕੀੜੇ ਜਿਹੜੇ ਨੇ ਉਹ ਕਿਸਾਨ ਤੇ ਫਸਲਾਂ ਦੇ ਦੋਸਤ ਕੀੜੇ ਨੇ। ਜਿਹੜੀ ਇਹ ਸੁੰਡੀ ਹਮਲਾਵਰ ਹੁੰਦੀ ਹੈ ਨਾ ਜੀ, ਤੁਸੀਂ ਇਹ ਗੱਲ ਵੇਖਣੀ, ਹੁਣ ਸਾਡੇ ਇਰਦ ਗਿਰਦ ਜਿਹੜੀਆਂ ਫਸਲਾਂ ਨੇ ਉਹ ਤਾਂ ਰਿਵਾਇਤੀ ਤਰੀਕੇ ਨਾਲ ਕਾਸ਼ਤ ਹੋ ਰਹੀਆਂ ਨੇ, ਉਹਨਾਂ ਉੱਤੋਂ ਕੀੜੀ ਉੱਡ ਕੇ ਇੱਥੇ ਆਏਗੀ ਜ਼ਰੂਰ, ਲੇਕਿਨ ਉਹ ਇਹਨੂੰ ਖਾਣਾ ਪਸੰਦ ਨਹੀਂ ਕਰੇਗੀ। ਤੁਸੀਂ ਹੁਣ ਵੀ ਦੇਖ ਲਓ, ਅਗਰ ਉਹ ਆਈ ਹੈ ਤੇ ਉਹਨੇ ਪੱਤਾ ਥੋੜਾ ਜਿਹਾ ਖਾਦਾ ਤੇ ਉਹ ਇਹਨੂੰ ਛੱਡ ਜਾਏਗੀ, ਕਿਉਂਕਿ ਇਹਦਾ ਜ਼ਾਇਕਾ ਜਿਹੜੀ ਖਾਦ ਦੇ ਨਾਲ ਪਲੇ ਹੋਏ ਪੱਤੇ ਨੇ ਉਹ ਜੂਸੀ ਤੇ ਮਿੱਠੇ ਹੁੰਦੇ ਨੇ, ਤੇ ਇਹ ਖੁਰਦਰਾ ਤੇ ਕੌੜਾ ਹੁੰਦਾ, ਇਹਨੂੰ ਉਹ ਪਸੰਦ ਨਹੀਂ ਕਰੇਗਾ। ਨੰਬਰ 1। ਨੰਬਰ 2, ਜਦੋਂ ਵੀ ਇਹ ਕੀੜਾ ਜਿਹੜਾ ਨਾ ਆ ਕੇ ਪੱਤੇ ਖਾਂਦਾ, ਇਹ ਕੁਦਰਤੀ ਇਹਨੂੰ ਪ੍ਰੂਨਿੰਗ ਕਹਿੰਦੇ ਨੇ, ਉਹਦੀ ਜਗ੍ਹਾ ਤੇ ਨਵੇਂ ਸ਼ਗੂਫੇ ਫੁੱਟਣਗੇ। ਇਹ ਅਸਲ ਵਿੱਚ ਕਿਸਾਨ ਦੀ ਮਦਦ ਕਰਦੀ ਹੈ। ਜਦੋਂ ਅਸੀਂ ਪਹਿਲੀ ਫਸਲ ਲਾਈਏ, ਸਾਡਾ ਜਿਹੜਾ ਕੈਨੋਲਾ ਹੈ ਹਾਲੀ ਉਹ 2-2 3-3 4-4 ਪੱਤਿਆਂ ਤੇ ਸੀ, ਤੇ ਉਹਦੇ ਤੇ ਸਾਡੀ ਸੁੰਡੀ ਨੇ ਹਮਲਾ ਕੀਤਾ। ਸਾਰਿਆਂ ਨੇ ਮੈਨੂੰ ਕਿਹਾ ਜੀ ਸਪਰੇਅ ਕਰੀਏ, ਇਹ ਤਾਂ ਆਪਣੀ ਗਈ ਫਸਲ। ਉਹ ਮੈਂ ਕਿਹਾ ਸਬਰ ਕਰੋ, ਇਹ ਆਪਣੀ ਹੈਲਪ ਕਰ ਰਹੇ ਨੇ। ਅਗਰ ਉਹਨਾਂ ਨੇ ਉਹ ਜਿਹੜੇ ਸ਼ੁਰੂ ਦੇ 2-2 3-3 ਪੱਤੇ ਖਾਧੇ ਨੇ ਤੇ ਬਾਅਦ ਜਿਹੜਾ ਸਾਡਾ ਸ਼ਗੂਫ ਹੈ ਥੱਲੋਂ 5-7 ਟਿਲਰ ਨਿਕਲੇ ਨੇ ਜਿਨ੍ਹਾਂ ਨੇ ਅੱਗੇ ਝਾੜ ਬਣਾਇਆ। ਜੀ ਜੀ। ਇਸ ਵਾਸਤੇ ਨਾ ਇਹ ਗੱਲ ਸਮਝ ਲੈਣੀ ਬੜੀ ਜ਼ਰੂਰੀ ਹੈ ਕਿ ਕਿਹੜਾ ਜਿਹੜਾ ਹੈ ਉਹ ਕੁਦਰਤ ਨੇ ਉਹਨੂੰ ਪੈਦਾ ਕੀਤਾ ਤੇ ਉਹ ਸਾਡੇ ਵਾਸਤੇ ਕੀ ਕੰਮ ਕਰ ਰਿਹਾ, ਉਹ ਸਮਝ ਲੈਣੀ ਬੜੀ ਜ਼ਰੂਰੀ ਹੈ। ਨਾਲੇ ਸਾਰੇ ਕੀੜੇ ਕਿਸਾਨ ਤੇ ਫਸਲਾਂ ਦੇ ਦੁਸ਼ਮਣ ਨਹੀਂ ਹੁੰਦੇ। ਨਾਲੇ ਅਸੀਂ ਇਹਨੂੰ ਕੋਈ ਸਪਰੇਅ ਨਹੀਂ ਕਰਨਾ। ਨਾਲੇ ਇੱਕ ਤਦਾਦ ਤੋਂ ਜਦੋਂ ਜ਼ਿਆਦਾ ਵੱਧ ਜਾਂਦੇ ਆ ਉਦੋਂ ਨੁਕਸਾਨਦੇਹ ਜਿਹੜਾ ਵਾ ਨਾ ਇਕਨੋਮੀ ਜਿਹੜੀ ਹਾਂ। ਉਹ ਫਿਰ ਹਾਲੀ ਟੈਕਨੀਕਲ ਗੱਲਾਂ ਮੈਂ ਅੱਛਾ, ਛੱਡ ਤੇ ਰਿਹਾ। ਇਹਦੇ ਤੇ ਨਾ ਹੁਣ ਆਪਾਂ ਚੱਲੀਏ ਪਾਣੀ ਵਾਲੀ ਜਗ੍ਹਾ ਤੁਸੀਂ ਅਗਰ ਤਫਸੀਲ ਨਾਲ ਜਾਇਜ਼ਾ ਲਵੋ ਨਾ ਜੀ, ਤੁਸੀਂ ਇਹਨਾਂ ਦੀ ਪੌਦਿਆਂ ਦੀ ਅਮੂਮੀ ਸਿਹਤ ਦੇਖੋ। ਨੇ ਬਹੁਤ ਸੋਹਣੀ ਖੜੀ। ਅੱਛਾ, ਤੇ ਪੱਤੇ ਜਿਹੜੇ ਨੇ ਦੇਖੋ ਤੇ ਬਹੁਤ ਥੋੜੇ ਪੱਤੇ ਨੇ। ਜਿਹੜੀ ਸੁੰਡੀ ਆਈ ਹੈ ਉਹਨੇ ਇਹਨੂੰ ਖਾਧਾ, ਇਹਨੂੰ ਉਹਨੇ ਪਸੰਦ ਨਹੀਂ ਕੀਤਾ, ਚਲੀ ਗਈ ਹੈ। ਸਾਡੀ ਫਸਲ ਉਵੇਂ ਦੀ ਉਵੇਂ, ਉਹਨੇ ਸਾਡੀ ਫਸਲ ਦਾ ਨੁਕਸਾਨ ਨਹੀਂ ਕੀਤਾ। ਹਾਂਜੀ। ਤੇ ਅਸੀਂ ਉਹਨੂੰ ਕਾਹਦੇ ਲਈ ਸਪਰੇਅ ਕਰਨਾ? ਠੀਕ। ਤੁਸੀਂ ਕੁਝ ਪੁੱਛਣ ਲੱਗੇ ਸੀ ਅੱਗੇ? ਅੱਛਾ ਸ਼ਾਹ ਸਾਹਿਬ, ਦੂਸਰੀ ਚੀਜ਼ ਇਹ ਸੀ ਪੁੱਛਣ ਵਾਲੀ ਕਿ ਇਹਨੂੰ ਤੁਸੀਂ ਪਾਣੀ ਕਿੰਨਵੇਂ ਦਿਨ ਲਾਉਂਦੇ ਆ? ਅਸੀਂ ਜੀ ਇਹਨੂੰ ਨਾ ਪਾਣੀ ਲਾਉਣ ਦਾ ਸਾਡਾ ਇਹ ਤਰੀਕਾ ਹੈ ਕਿ ਆਜ਼ਮ ਬੇਟਾ ਚੈੱਕ ਕਰੀ। ਅਸੀਂ ਇਹ ਥੋੜੀ ਜਿਹੀ ਮਿੱਟੀ ਹਟਾ ਕੇ ਤੇ ਥੱਲੋਂ ਮਿੱਟੀ ਕੱਢ ਕੇ ਨਾ ਉਹਦਾ ਲੱਡੂ ਬਣਾਉਂਦੇ ਆ। ਅਗਰ ਇਹਦਾ ਲੱਡੂ ਬਣ ਗਿਆ, ਬੈੱਡ ਦੇ ਅੰਦਰ ਨਮੀ ਮੌਜੂਦ ਹੈ, ਤੁਹਾਡੀਆਂ ਜੜ੍ਹਾਂ ਉਸ ਨਮੀ ਦੇ ਵਿੱਚੋਂ ਆਪਣੀ ਜ਼ਰੂਰਤ ਦਾ ਪਾਣੀ ਲੈ ਰਹੀਆਂ ਨੇ, ਤੁਹਾਨੂੰ ਨਵਾਂ ਪਾਣੀ ਲਾਉਣ ਦੀ ਲੋੜ ਨਹੀਂ। ਠੀਕ ਹੈ। ਜਿਸ ਵਕਤ ਤੁਸੀਂ ਇਸ ਤਰ੍ਹਾਂ ਲੱਡੂ ਬਣਾਓ ਤੇ ਮਿੱਟੀ ਤੁਹਾਡੇ ਹੱਥ 'ਚ ਬੁਰ ਜਾਏ, ਉਸ ਵਕਤ ਪਾਣੀ ਦੀ ਲੋੜ ਹੁੰਦੀ ਹੈ। ਅਸੀਂ ਇਹ ਚੈੱਕ ਕਰਕੇ ਜ਼ਰੂਰਤ ਦੇ ਮੁਤਾਬਿਕ ਪਾਣੀ ਲਾਉਂਦੇ ਹਾਂ। ਠੀਕ। ਅੱਛਾ ਜੀ, ਅਸੀਂ ਨਾ ਹੁਣ ਇਹ ਫਾਰਮ ਤੁਹਾਨੂੰ ਦਿਖਾਇਆ ਸਾਰਾ, ਤੇ ਬਹੁਤ ਸਾਰੇ ਬੰਦਿਆਂ ਨੇ ਇਸ ਗੱਲ ਤੇ ਇਤਰਾਜ਼ ਕਰਨਾ ਸੀ ਕਿ ਨਾ ਤੁਸੀਂ ਇੱਕ ਪਾਸੇ ਦਰਖਤਾਂ ਦੀ ਕਹਾਣੀ ਰੋਂਦੇ ਰਹਿੰਦੇ ਆ ਤੇ ਇੱਥੇ ਯਾਨੀ ਕਿ 6-6 ਕਿੱਲੇ ਤੇ ਤੁਹਾਨੂੰ ਕੋਈ ਦਰਖਤ ਨਹੀਂ ਨਜ਼ਰ ਆਉਂਦਾ ਹੈ। ਤੇ ਅਸੀਂ ਕਿਹਾ ਵੀ ਉਹ ਥੋੜੀ ਜਿਹੀ ਯਾਨੀ ਕਿ ਜਿਹੜੀ ਹੈ ਨਾ ਵਜ਼ਾਹਤ ਕਰਦੇ ਚਲੀਏ ਕਿ ਇਹ ਬਾਹਰ ਬਾਉਂਡਰੀ ਤੇ ਜਿਹੜਾ ਵਾ ਨਾ ਦਰਖਤ ਡਾਕਟਰ ਸਾਹਿਬ ਨੇ ਲਗਾਏ ਆ, ਔਰ ਅਗਲੇ ਮਰਲੇ 'ਚ ਵੀ ਕਾਫੀ ਸਾਰੇ ਦਰਖਤ ਜਿਹੜਾ ਵਾ ਨਾ, ਕਿਉਂਕਿ ਇਹ ਨਾ ਹੋਣ ਕਿ ਬੰਦੇ ਕਹਿਣ ਵੀ ਤੁਸੀਂ ਤੁਹਾਡੇ ਆਪਣੇ ਵੇਲੀ ਦਰਖਤ ਨਹੀਂ ਲਾਉਂਦੇ ਹੈ। ਨਾਲੇ ਜੀ ਕੁਦਰਤ ਦੀ ਗੱਲ ਹੋਵੇ, ਹਾਂ। ਕੁਦਰਤੀ ਮਾਹੌਲ ਦੀ ਗੱਲ ਹੋਵੇ ਤਾਂ ਰੁੱਖਾਂ ਦੀ ਗੱਲ ਹੋਵੇ। ਖਾਲਸਾ ਸਾਹਿਬ ਇਹਨਾਂ ਦਾ ਦੱਸਿਓ ਇਹ ਵੀ ਕੀ ਸ਼ੈ ਇਹ ਪੌਦਾ? ਅੱਛਾ ਜੀ, ਚੂੰਕਿ ਹਾਲੀਏ ਸਾਡਾ ਜਿਹੜਾ ਤਰੀਕਾ ਕਾਸ਼ ਤੇ ਅਸੀਂ ਸਾਡਾ ਪਹਿਲਾ ਸਾਲ ਹੈ, ਪਹਿਲੀ ਫਸਲ ਅਸੀਂ ਲਾਈਏ, ਅਸੀਂ ਤਰੀਕਾ ਕਾਸ਼ ਜਿਹੜਾ ਅਪਣਾਇਆ ਉਹਦੇ ਵਿੱਚ ਦਰਖਤਾਂ ਦੀ ਇੱਕ ਬਾਕਾਇਦਾ ਜਗ੍ਹਾ ਹੈ। ਅੱਛਾ। ਹਾਂ, ਅਸੀਂ ਇੱਥੇ ਬਹੁਤ ਜ਼ਿਆਦਾ ਸ਼ਜਰਕਾਰੀ ਕਰਨੀ ਹੈ। ਅੱਛਾ, ਉਹਨਾਂ ਦਾ ਇੱਕ ਪੂਰੇ ਇੱਕ ਨਿਜ਼ਾਮ ਦੇ ਤਹਿਤ, ਇੱਕ ਪਲਾਨ ਦੇ ਤਹਿਤ ਉਹ ਸ਼ਜਰਕਾਰੀ ਹੋਏਗੀ ਜੀ। ਇਹ ਅਸੀਂ ਦਰਖਤ ਜਿਹੜਾ ਹੈ ਨਾ ਜੀ, ਇਹਨੂੰ ਕਹਿੰਦੇ ਨੇ ਮਾਲਾਬਾਰ ਨੀਮ। ਅੱਛਾ। ਇਹ ਇੰਡੀਆ ਦਾ ਇੱਕ ਇਲਾਕਾ ਹੈ ਜੀ, ਸਾਊਥ ਇੰਡੀਆ ਦਾ ਜੀ। ਉਹਨੂੰ ਕਹਿੰਦੇ ਨੇ ਜੀ ਮਾਲਾਬਾਰ। ਹਾਂ। ਇਹ ਬੁਨਿਆਦੀ ਤੌਰ ਤੇ ਉੱਥੋਂ ਦਾ ਦਰਖਤ ਹੈ ਜੀ। ਇਹਦੀ ਖਸੂਸੀਅਤ ਇਹ ਹੈ ਕਿ ਇਹ ਤੇਜ਼ੀ ਨਾਲ ਗਰੋ ਕਰਦਾ ਔਰ ਸਿੱਧਾ ਜਾਂਦਾ। ਇਹਦੇ ਵਿੱਚ ਅਸੀਂ ਹੁਣ ਕਰਨਾ ਕੀ ਹੈ ਕਿ ਜਿਹੜੀਆਂ ਸਾਈਡ ਵਾਲੀਆਂ ਸ਼ਾਖਾਂ ਨੇ ਤਰਾਸ਼ ਦੇਣੀਆਂ ਨੇ
ਤੇ ਸਿਰਫ ਉੱਤੇ ਛਤਰੀ ਰਹਿਣ ਦੇਣੀ ਹੈ। ਇਹ 1 ਸਾਲ ਵਿੱਚ ਜੀ 10 ਫੁੱਟ ਗਰੋ ਕਰਦਾ ਔਰ ਸਿੱਧਾ ਉੱਤੇ ਜਾਂਦਾ ਹੈ ਤੇ 6 ਸਾਲ ਦੇ ਅੰਦਰ ਇਹਦੀ ਹਾਈਟ ਜਿਹੜੀ ਉਹ 60 ਫੁੱਟ ਹੋ ਜਾਂਦੀ ਹੈ। ਉਸ ਵਕਤ ਤੁਸੀਂ ਇਹਦੀ ਅਗਰ ਕਟਾਈ ਕਰੋ ਤੇ ਇਹ ਫਰਨੀਚਰ ਦੇ ਵਾਸਤੇ ਬਿਹਤਰੀਨ ਲੱਕੜ ਹੈ ਜਿਹਨੂੰ ਗੁਣ ਵੀ ਨਹੀਂ ਲੱਗਦਾ। ਔਰ ਜਿੱਥੋਂ ਤੁਸੀਂ ਇਹਨੂੰ ਕੱਟੋਗੇ ਇਹ ਫਿਰ ਗਰੋ ਕਰੇਗਾ, 5-6 ਸਾਲ ਬਾਅਦ ਦੁਬਾਰਾ ਕਟਾਈ ਦੇ ਕਾਬਿਲ ਹੋ ਜਾਏਗਾ। ਔਰ ਇਹ ਬੜੀ ਮਹਿੰਗੀ ਲੱਕੜੀ ਹੈ ਜਿਹਨੂੰ ਕਿ ਗੁਣ ਵਗੈਰਾ ਵੀ ਨਹੀਂ ਲੱਗਦਾ। ਨਹੀਂ ਇਹਦਾ ਪਿਕਨਿਕ ਨਾਲ ਤਾਂ ਕੋਈ ਤਾਲੁਕ ਨਹੀਂ। ਅਸੀਂ ਇਹ ਵੈਸੇ ਦਰਖਤ ਨੇ ਜੀ, ਅਸੀਂ ਇਹ ਤਰੀਕਾ ਕਾਸ਼ਤ ਅਸੀਂ ਪਿਕਨਿਕ ਹੀ ਰੱਖਣਾ। ਨਹੀਂ ਅਸੀਂ ਇਹਨੂੰ ਦੇਖਿਆ ਨਾ ਰਾਣਾ ਸਾਹਿਬ, ਆਪਾਂ ਇਹਨੂੰ ਆਮ ਨਿੰਬ ਸਮਝ ਰਹੇ, ਗੁੰਮੀ। ਹਾਂ ਨਹੀਂ ਇਹ ਅਸੀਂ ਕਿਹਾ ਜੀ ਆਮ ਗੁੰਮੀ ਹੈ। ਨਹੀਂ। ਪਰ ਖਾਲਦ ਸਾਹਿਬ ਕਹਿ ਰਹੇ ਵੀ ਇਹ ਬੜੀ ਖਾਸ ਸ਼ੈ ਹੈ। ਹਾਂ ਅੱਛਾ, ਇਹ ਸ਼ਾਹ ਸਾਹਿਬ ਇਹ ਕਿੰਨਾ ਅਰਸਾ ਹੋਇਆ ਵਾ ਇਹ ਯਾਨੀ ਕਿ ਲੱਗਿਆਂ ਨੂੰ? ਇਸ ਹਿਸਾਬ ਨਾਲ ਤਾਂ ਘੰਟਾ ਖੋਇਆ ਹੋਣਾ ਇਹਨੂੰ। ਜੀ ਇਹ ਹਾਲੀ ਇਹਨਾਂ ਨੂੰ ਹਾਂ ਯਾਨੀ ਕਿ ਇਹ ਬਰਸਾਤ ਵਾਲੀ ਸ਼ਜਰਕਾਰੀ ਤੋਂ ਬਾਅਦ ਵਾਲੀ ਜਿਹੜਾ ਬਣਾ ਹੈ। ਤੇ ਕਿੰਨੀਆਂ ਕਾ ਲੱਗੀਆਂ ਲੈਣ ਦੇ ਵਿੱਚ ਜੀ ਰਾਣਾ ਸਾਹਿਬ? ਹਾਂ ਬਾਉਂਡਰੀ ਸਾਰੀ ਕਵਰ ਕੀਤੀ ਹੈ ਪੂਰਾ ਯਾਨੀ ਕਿ ਅੱਛਾ ਜਿਹੜਾ ਇਹ ਨਿੰਬ ਨਹੀਂ ਹੈ ਜੀ, ਮੈਨੂੰ ਤਾਂ ਇਸ ਗੱਲ ਤੇ ਨਹੀਂ ਯਾਰ ਮੈਂ ਮੇਰੀ ਤਾਂ ਸਮਝਿਆ ਵੀ ਇਹ ਗੁੰਮੀ ਆ। ਨਹੀਂ ਨਿੰਬ ਦੀ ਨਸਲ ਆ। ਹਾਂ ਇਹ ਨਿੰਬ ਦੀ ਹੀ ਨਸਲ ਆ, ਲੇਕਿਨ ਇਹ ਨਿੰਬ ਸਿੱਧੀ ਜਾਂਦੀ ਆ ਤੇ ਇਹ ਹਾਂ ਇੰਡੀਅਨ ਮਾਲਾਬਾਰ ਸਾਡੇ ਪਾਕਿਸਤਾਨ ਵਿੱਚ ਨਹੀਂ ਹੁੰਦੀ ਜੀ। ਹਾਂ। ਇਹ ਸਾਊਥ ਇੰਡੀਆ ਦੇ ਵਿੱਚ ਇੱਕ ਇਲਾਕਾ ਹੈ ਮਾਲਾਬਾਰ। ਸਮੁੰਦਰ ਦੇ ਨੇੜੇ ਆ ਮਾਲਾਬਾਰ ਜਿਹੜਾ ਵਾ ਨਾ, ਸਾਹਿਲੀ ਹਾਂਜੀ ਇਲਾਕਾ। ਇਹ ਉਹ ਜਿਹੜਾ ਹੈ ਨਾ ਉਹਨਾਂ ਦਾ ਉਹ ਜਿਹੜਾ ਸੂਬਾ ਹੈ ਕੇਰਲਾ। ਹਾਂ ਇਹ ਕੇਰਲਾ ਸੂਬਾ ਉਹਨਾਂ ਦਾ ਇੱਕ ਇਲਾਕਾ ਹੈ ਮਾਲਾਬਾਰ। ਇਹ ਉਸ ਇਲਾਕੇ 'ਚ ਕੁਦਰਤੀ ਤੌਰ ਤੇ ਪਾਈ ਜਾਂਦੀ ਹੈ ਜੀ। ਇਹਦੀ ਖਸੂਸੀਅਤ ਹੈ ਕਿ ਤੇਜ਼ੀ ਨਾਲ ਗਰੋ ਕਰਦੀ ਹੈ ਤੇ 1 ਸਾਲ ਵਿੱਚ ਇਹਦੀ 10 ਫੁੱਟ ਹਾਈਟ ਹੁੰਦੀ ਹੈ ਜੀ। ਇਹ ਆਪਣੇ ਇੱਥੋਂ ਲੱਭ ਜਾਂਦੀਆਂ ਜੀ? ਜੀ ਅਸੀਂ ਬੜੀ ਮੁਸ਼ਕਲ ਨਾਲ ਇਹ ਤਲਾਸ਼ ਕੀਤੀਆਂ ਨੇ, ਹਾਲੀ ਇਹ ਆਮ ਨਹੀਂ 1-2 ਜਗ੍ਹਾ ਤੋਂ ਹੀ ਲੱਭਦੀਆਂ ਜੀ। ਅਸੀਂ ਫਸਲਾਂ ਤੋਂ ਨਾ ਹੁਣ ਆ ਗਏ ਮਸ਼ੀਨਰੀ ਤੇ, ਕਿਉਂਕਿ ਮਸ਼ੀਨਰੀ ਦਾ ਇਸ ਤਰੀਕੇ 'ਚ ਨਾ ਜਿਹੜਾ ਵਾ ਬੜਾ ਅਹਿਮ ਰੋਲ ਆ। ਤੇ ਮੋਹਸਨ ਸਾਹਿਬ ਸਾਡੇ ਨਾਲ ਆ ਤੇ ਮੋਹਸਨ ਸਾਹਿਬ ਦੱਸਣਗੇ ਕਿ ਇਹ ਜਿਹੜੀ ਇਹ ਮਸ਼ੀਨ ਆ ਇਹ ਕਦੋਂ ਇਸਤੇਮਾਲ ਹੁੰਦੀ ਆ ਤੇ ਇਸ ਦਾ ਕੀ ਨਾਮ ਆ? ਇਹ ਜੀ ਸਾਡਾ ਜਿਹੜਾ ਹੈ ਉਹ ਜਿਹੜਾ ਅੱਗੇ ਤੁਹਾਨੂੰ ਦੱਸਿਆ ਸੀ ਕਿ ਅਸੀਂ ਜ਼ਮੀਨ ਦਾ ਕੱਢ ਤੁਰਨਿਆ, ਸਾਡਾ ਪਹਿਲਾ ਅਸੂਲ ਜਿਹੜਾ ਹੈ ਹਾਂ ਇਹ 22-23 ਇੰਚ ਗਹਿਰਾ ਜ਼ਮੀਨ ਹੈ ਜਿਹੜਾ ਚੱਲਦਾ ਸਬ ਸੋਇਲਰ ਇਹਨੂੰ ਕਹਿੰਦੇ ਨੇ। ਅੱਛਾ ਸਬ ਸੋਇਲ ਠੀਕ। ਤੇ ਇਹ ਸਾਡਾ ਕੱਢ ਤੋੜਦਾ ਹੈ। ਇਹ ਜਦੋਂ ਜ਼ਮੀਨ 'ਚ ਇੰਨਾ ਗਹਿਰਾ ਜਾਂਦਾ 7-8 ਇੰਚ ਤੋਂ ਬਾਅਦ ਜਿਹੜਾ 12 ਇੰਚ ਦਾ ਕੱਢ ਹੈ ਫਿਰ ਉਹਦੇ ਵੀ ਪਾਰ ਜਾਂਦਾ ਹੈ। ਤੇ ਫਿਰ ਉਹਦੇ ਜਦੋਂ ਜਰੀ ਲਾਉਂਦਾ ਹੈ ਸੱਜੇ ਖੱਬੇ ਤੇ ਫਿਰ ਦੂਜੀ ਸਾਈਡ ਤੇ ਲਾਉਂਦਾ ਹੈ ਤੇ ਇਹ ਜਨਾਬ ਉਹਦੇ ਵਿੱਚ ਜਿੰਨਾ ਹਿੱਸਾ ਆਉਂਦਾ ਉਹਦੇ 'ਚ ਵੀ ਕਰੈਕ ਬਣ ਜਾਂਦੇ ਨੇ ਤੇ ਉਹ ਕੱਢ ਟੁੱਟ ਜਾਂਦਾ ਹੈ ਤੇ ਸਾਡੇ ਪੌਦੇ ਦਾ ਜ਼ੇਰੇ ਜ਼ਮੀਨ 'ਚ ਵੀ ਜਿਹੜੀ ਲਿੰਕ ਬਣ ਜਾਂਦਾ ਯਾਨੀ ਕਿ ਇੱਕ ਤਾਂ ਫਿਰ ਉਹ ਪਾਣੀ ਦਾ ਜਿਹੜਾ ਜਜ਼ਬ ਹੋਣ ਦੀ ਸਲਾਹੀਅਤ ਆ ਨਾ ਉਹ ਵੱਧ ਜਾਂਦੀ ਆ, ਵਰਨਾ ਤਾਂ ਸਾਰਾ ਵੈਪੋਰੇਟ ਹੋ ਜਾਂਦਾ ਨਾ। ਅੱਛਾ ਇਹ ਯਾਨੀ ਕਿ ਇਹ ਹੈਗਾ ਸਾਡਾ ਪਹਿਲਾ ਹਥਿਆਰ ਯਾਨੀ ਕਿ ਜਿਹੜਾ ਇਸ ਤਰੀਕੇ ਸਿਸਟਮ 'ਚ ਅਲੱਗ। ਤੇ ਇਹ ਦੂਸਰਾ ਜਿਹੜਾ ਵਾ ਬੈੱਡਾਂ ਵਾਲੇ ਸਿਲਸਿਲੇ 'ਚ ਇਸ ਦੇ ਬਾਰੇ 'ਚ ਜ਼ਰਾ ਦੱਸੋ। ਅੱਛਾ ਜੀ, ਇਹ ਹਾਰਡ ਪੈਨ ਤੋੜਨ ਤੋਂ ਬਾਅਦ ਹਲ ਵਗੈਰਾ ਚਲਾ ਕੇ ਜ਼ਮੀਨ ਸਮੂਨ ਤਿਆਰ ਕਰਕੇ ਜਿਹੋ ਜਿਹੀ ਵੀ ਤੁਹਾਨੂੰ ਚਾਹੀਦੀ ਹੈ ਆਪਣੀ ਜ਼ਮੀਨ ਦੇ ਸਾਖ ਦੇ ਮੁਤਾਬਕ ਫਿਰ ਅਸੀਂ ਬੈੱਡ ਬਣਾਣੇ ਨੇ ਜੀ। ਅੱਛਾ ਇਹ ਹੈਗਾ ਬੈੱਡ ਸ਼ੇਪਰ ਸਾਡਾ ਜਨਾਬ। ਇਹ ਸਰ ਇੱਧਰ ਆਓ ਨਾ ਜ਼ਰਾ। ਹਾਂ ਇਹ ਜਿਹੜਾ ਹੈ ਟਰੈਕਟਰ ਦਾ ਜਿਹੜਾ ਟਾਇਰ ਹੈ ਨਾ, ਹਾਂ ਇਹ ਉਹਦੇ ਇੱਥੋਂ ਟਰੈਕਟਰ ਦਾ ਟਾਇਰ ਦਾ ਸੈਂਟਰ ਇਹ ਉਹਦੇ ਸਾਹਮਣੇ ਬਿਲਕੁਲ ਆ ਰਿਹਾ ਹੈ। ਠੀਕ ਹੈ। ਤੇ ਇਹ 18 ਇੰਚ ਪਿੱਛੋਂ ਚੌੜਾ ਹੈਗਾ। ਇੱਧਰ ਆਓ ਸਰ ਬੈਕ ਸਾਈਡ ਤੇ ਇਹ ਸਾਡੀ ਵਾਟਰ ਚੈਨਲ ਬਣਾਵੇਗਾ। ਠੀਕ ਹੈ। ਇੱਥੇ ਹੀ ਟਰੈਕਟਰ ਦਾ ਟਾਇਰ ਵੀ ਚੱਲ ਠੀਕ ਹੈ। ਠੀਕ ਹੈ। ਇਹ ਦੋਵੇਂ ਟਰੈਕਟਰਾਂ ਦੇ ਦਰਮਿਆਨ ਦੀ ਜਗ੍ਹਾ ਹੈ 42 ਇੰਚ। ਹਾਂ ਇਹ ਸਾਡਾ ਬੈੱਡ ਬਣੇਗਾ। ਇਹ ਫਿਰ ਜਨਾਬ ਟਰੈਕਟਰ ਦਾ ਟਾਇਰ ਵੀ ਚੱਲ ਰਿਹਾ ਤੇ ਵਾਟਰ ਚੈਨਲ ਵੀ ਬਣ ਰਿਹਾ। ਅੱਛਾ ਇਹਦੇ ਥੱਲੇ ਸਾਡੇ ਬਣਨਗੇ ਵਾਟਰਵੇਜ਼ ਤੇ ਟ੍ਰੈਫਿਕ ਵੇਜ਼। ਅੱਛਾ ਤੇ ਆ ਜਿਹੜੇ ਤਵੇ ਆ ਇਹ ਕਿਸ ਲਈ ਹੈ? ਇਹ ਤਵੇ ਬਾਅਦ ਜਦੋਂ ਇੱਕ ਅੱਧੀ ਫਸਲ ਦੋ ਲਾ ਲਈਏ ਤੇ ਬਾਅਦ ਦਫਾ ਵਿੱਚ ਉਹਦੇ ਜਿਹੜੀ ਕੋਈ ਮਿੱਟੀ ਛਿੱਟੀ ਵਾਟਰ ਚੈਨਲ ਦੇ ਆ ਜਾਵੇ ਤੇ ਫਿਰ ਅਸੀਂ ਇਹ ਨਾਲ ਲਾ ਦਿੰਦੇ ਆ, ਉਹ ਮਿੱਟੀ ਦੁਬਾਰਾ ਜਿਹੜਾ ਉਹਨੂੰ ਗਹਿਰਾ ਕਰ ਦਿੰਦੇ ਆ। ਬੈੱਡ ਸ਼ੇਪਰ ਹੈ। ਹਾਂ ਇਹ ਵਾਟਰ ਚੈਨਲ ਨੂੰ ਗਹਿਰਾ ਕਰ ਦਿੰਦਾ ਦੁਬਾਰਾ। ਅੱਛਾ ਇਹ ਹੈਗੀ ਆ ਦੂਸਰੀ ਮਸ਼ੀਨ। ਹਾਂਜੀ ਤੇ ਇਹ ਇੱਕ ਦਫਾ ਜਦੋਂ ਚਲਾ ਦੇਾਂਗੇ ਹਾਂ ਬੈੱਡ ਪਰਮਾਨੈਂਟ ਬਣ ਗਿਆ ਫਿਰ ਸਾਰੀ ਉਮਰ ਉਸ ਤੇ ਹਾਲ ਨਹੀਂ ਚਲਾਣੇ, ਇਹ ਬੈੱਡ ਹੀ ਚੱਲਣੇ। ਯਾਨੀ ਕਿ ਉਹ ਜਿਹੜਾ ਸਬ ਸੋਇਲਰ ਚਲਾਤਾ ਤੇ ਇੱਕੋ ਹੀ ਦਫਾ ਇਹਦੇ ਵਿੱਚ ਸਾਡੇ ਕੋਲ ਜਿਹੜੀ 42 ਇੰਚ ਜਗ੍ਹਾ ਹੈ ਨਾ ਉਹ ਸਾਡੀ ਕਾਬਲੇ ਜ਼ਰਾਅਤ ਦੇ ਵਾਸਤੇ ਇਸਤੇਮਾਲ ਹੋਏਗੀ। ਜਿਹੜੀ ਹੈ ਵਾਟਰ ਚੈਨਲ ਤੇ ਟ੍ਰੈਫਿਕ ਵੇਜ਼ ਉਹ ਸਿਰਫ ਸਾਡਾ ਪਾਣੀ ਦਾ ਰਸਤਾ ਹੈ ਤੇ ਟ੍ਰੈਫਿਕ ਚੱਲੇਗੀ ਉਸ ਤੇ ਟਰੈਕਟਰ ਦੇ ਟਾਇਰ ਚੱਲਣਗੇ। ਅੱਛਾ ਆ ਹੁਣ ਆ ਗਈ ਤੁਹਾਡੀ ਤੀਸਰੀ ਮਸ਼ੀਨ ਹੈ। ਹਾਂਜੀ ਇਹਦੇ ਬਾਰੇ ਚ ਦੱਸੋ ਵੀ ਇਹ ਕੀ ਹੈ? ਇਹਦਾ ਸਾਡਾ ਜਨਾਬ ਜਿਹੜਾ ਹੈ ਨਾ ਇਹ ਹੈ ਡਬਲ ਕੰਮ ਸਾਡੇ ਕਰਕੇ। ਇਹ ਸਾਡਾ ਪਲਾਂਟਰ ਵੀ ਹੈ ਤੇ ਮਲਚਰ ਵੀ ਹੈ। ਅੱਛਾ ਅੱਛਾ ਇੱਥੇ ਇਹ ਮਲਚਰ ਵਾਲਾ ਸਿਸਟਮ ਹੈ? ਹਾਂਜੀ ਇਹ ਸਾਡੇ ਇਹ ਹੈਗਾ ਕਿ ਪਹਿਲੀ ਫਸਲ ਅਸੀਂ ਕੈਸ਼ ਕ੍ਰੌਪ ਨਹੀਂ ਲਗਾਉਂਦੇ। ਪਹਿਲੀ ਫਸਲ ਅਸੀਂ ਕੋਈ ਨਾ ਕੋਈ ਲੈਗਿਊਮ ਲਗਾਉਂਦੇ। ਅੱਛਾ ਅੱਛਾ ਠੀਕ ਹੈ। ਅਮੂਮਨ ਅਸੀਂ ਜੰਤਰ ਲਗਵਾ ਦਿੰਦੇ ਹਾਂ। ਠੀਕ। ਜਦੋਂ ਜੰਤਰ ਲੱਗ ਗਿਆ ਉਹ ਕੋਈ 3-3 ਫੁੱਟ ਦਾ ਹੋ ਗਿਆ ਫਿਰ ਉਹਨੂੰ ਸਾਫ ਜ਼ਰੇ ਕ੍ਰਸ਼ ਕਰਨਾ ਹੈ ਅਸੀਂ ਤੇ ਨਵੀਂ ਫਸਲ ਲਾਣੀ ਹੈ। ਉਹ ਜਦੋਂ ਅਸੀਂ ਚਲਾਵਾਂਗੇ
ਤੇ ਇਹਦੇ ਵਿੱਚ ਉਹ ਲੱਗਾ ਹੋਇਆ ਸਿਸਟਮ ਟੋਕਾ ਟਾਈਪ ਜਿਹੜਾ ਉੱਤੇ ਜ਼ਮੀਨ ਤੋਂ ਉੱਪਰ ਕੋ 2-3 ਇੰਚ ਛੱਡ ਕੇ ਉੱਪਰ ਸਾਰਿਆਂ ਨੂੰ ਸ਼ੌਪ ਕਰ ਦਿੰਦਾ ਰੂਟੇ ਰੂਟਾ ਟਾਈਪ ਨਹੀਂ ਰੂਟਾ ਨਹੀਂ, ਅੱਛਾ, ਹੈ ਥੋੜਾ ਡਿਫਰੈਂਟ ਇਹਦੀ ਅੱਛਾ, ਟੈਕਨੋਲੋਜੀ ਹੈ ਠੀਕ ਹੈ। ਇਹ ਜਦੋਂ ਇਹ ਚੱਲੇਗਾ ਨਾ ਸਰ ਇਹ ਵੇਖੋ ਇਹ ਜਦੋਂ ਜ਼ੋਰ ਨਾਲ ਇੱਥੇ ਵੱਜਦਾ ਹੈ ਨਾ ਆਗੇ ਠੱਕ ਠੱਕ ਕਰਕੇ ਕ੍ਰਸ਼ ਇਹ ਕਰਦਾ ਉਹਨੂੰ crush ਕਰ ਦਿੰਦਾ ਕ੍ਰਸ਼ ਕਰਦਾ ਵਾ ਠੀਕ ਉਹ ਚੌਪ ਹੋ ਕੇ ਉੱਤੇ ਮਲਚ ਹੋ ਗਈ ਉਸ ਤੋਂ ਪਿੱਛੇ ਇਹ ਸਾਡੇ ਸੀਡਰ ਲੱਗੇ ਨੇ ਇਹ 5 ਲਾਈਨਾਂ ਨੇ ਅੱਛਾ ਠੀਕ ਹੈ ਲਾਈਨ ਟੂ ਲਾਈਨ 9 ਇੰਚ ਫਾਸਲਾ ਹੈ ਅੱਛਾ ਅੱਛਾ ਇਹਦੇ ਵਿੱਚ ਸਰਸੋਂ ਔਰ ਬਰਸੇਮ ਲੂਸਣ ਤੋਂ ਲੈ ਕੇ ਮਕਈ ਠੀਕ ਹੈ ਚਣੇ ਤੱਕ ਸਾਰੇ ਯਾਨੀ ਬੀਜ ਕਿ ਲੱਗ ਇਹ ਸਕਦੇ ਨੇ 36 ਇੰਚ ਤਕਰੀਬਨ ਨਾ ਜਿਹੜਾ ਵਾ ਇਹ ਆ ਜਾਂਦੇ ਆ ਤੇ ਬਾਕੀ ਯਾਨੀ ਕਿ 6 ਕੋਈ 3 ਇੰਚ ਇੱਧਰ ਤੇ 3 ਇਹ ਇੰਚ ਸਾਨੂੰ 2 ਇੰਚ ਇਧਰੋਂ 3 ਇੰਚ ਬੈੱਡ ਦੇ ਤਿੰਨ ਇਧਰੋਂ ਇੰਚ ਸਾਈਡ ਤੋਂ ਇੱਧਰੋਂ, ਜਗ੍ਹਾ ਛੱਡਣੇ ਆ ਤਿੰਨ ਇੱਧਰ ਇੰਚ। ਛੱਡਣੇ ਆ ਬਾਕੀ ਇਹ ਇਹਨਾਂ ਦਾ ਲਾਈਨ ਟੂ ਲਾਈਨ 9 ਇੰਚ ਫਾਸਲਾ ਹੋ ਇਹ ਜਾਂਦਾ ਤਾਂ ਹੋ ਜਾਂਦੀ ਆ ਯਾਨੀ ਕਿ 5 ਲਾਈਨਾਂ ਲੱਗਣਗੀਆਂ ਹਾਂਜੀ ਬਾਕੀ ਜਿਹੜਾ ਪਲਾਂਟ ਟੂ ਪਲਾਂਟ ਡਿਸਟੈਂਸ ਆ ਜਿਹੜਾ ਉਹਨੂੰ ਕੰਟਰੋਲ ਉਹ ਕਰਨ ਸਾਰਾ ਲਈ ਇੱਧਰ ਆਓ ਅੱਗੇ ਉਹ ਹੁਣ ਇਹਦੇ ਵਿੱਚ ਇਹ ਇੱਥੇ ਆ ਜਾਓ ਸਰ ਇੱਥੇ ਆਇੰਦੇ ਚ ਆਓ ਇਹ ਜਿਹੜੀ ਡਾਈ ਵਾਈਟ ਕਲਰ ਦੀ ਲੱਗੀ ਇਹਨਾਂ ਦੇ ਵਿੱਚ ਹੁੰਦੇ ਉਹ ਸੁਰਾਖ ਨੇ ਇਹਨਾਂ ਦਾ ਆਪਸ ਵਿੱਚ ਫਾਸਲਾ ਹੈ ਨਾ ਇੱਕ ਸੁਰਾਖ ਤੋਂ ਹਾਂ ਦੂਜੇ ਸੁਰਾਖ। ਬਿਲਕੁਲ ਬਿਲਕੁਲ ਹੈ ਇਹ ਫਾਸਲਾ ਕਰੇਗੀ ਸੀਟ ਟੂ ਸੀਟ ਤੇ ਠੀਕ ਹੈ ਕਿ ਇਹ ਤੁਸੀਂ ਕਿੰਨਾ ਰੱਖਣਾ ਹੈਗਾ ਇਹ ਮੁxtਲਫ ਡਾਈਆਂ ਨੇ ਸਾਡੇ ਕੋਲ ਮੁxtਲਫ ਸਾਈਜ਼ ਦੀਆਂ ਨੇ ਅੱਛਾ ਜੇ ਛੋਟਾ ਬੀਜ ਹੋਵੇ ਤੇ ਡਾਈ ਚੇਂਜ ਕਰ ਦਿੰਦੇ ਆ ਉਹ ਫਿਰ ਛੋਟਾ ਬੀਜ ਸੁੱਟਦੀ ਹੈ ਅੱਛਾ ਜੇ ਵੱਡਾ ਬੀਜ ਹੋਵੇ ਤੇ ਡਾਈ ਚੇਂਜ ਕਰ ਦਿੰਦੇ ਆ ਉਹ ਵੱਡੇ ਬੀਜ ਆਸੇ ਇਸਤੇਮਾਲ ਹੋ ਜਾਂਦੀ ਤੇ ਉਹਦੇ ਵਿੱਚ ਕੰਟੀਨਿਊਸ ਨਹੀਂ ਸੁੱਟ ਰਹੀ ਹੁੰਦੀ 1-2 ਇੰਚ ਬਾਅਦ ਸੁਰਾਖ ਆ ਰਿਹਾ ਹੈ ਉਹਨਾਂ ਉਹ ਫਿਰ ਸੀਟ ਟੂ ਇਹ ਸੀਟ ਯਾਨੀ ਕਿ ਫਾਸਲਾ ਤੈਅ ਮੁxtਲਫ ਡਾਈਆਂ ਜਿਹੜੀਆਂ ਵਾ ਨਾ ਉਹਨਾਂ ਨਾਲ ਹੀ ਕੰਟਰੋਲ ਹੁੰਦਾ ਵਾ ਪਲਾਂਟ ਟੂ ਪਲਾਂਟ ਜਿਹੜਾ ਨਾ ਉਹ ਫਾਸਲਾ ਕਿੰਨਾ ਹੋਏਗਾ ਇਹ ਬਿਲਕੁਲ ਪ੍ਰੀਸੀਜਨ ਸੀਡਿੰਗ ਹੁੰਦੀ ਲਾਈਨ ਟੂ ਲਾਈਨ ਵੀ ਸੀਡ ਟੂ ਸੀਡ ਵੀ ਐਕੂਰੇਟ ਫਾਸਲੇ ਤੇ ਹੁੰਦੇ ਕਾਫੀ ਘੱਟ ਸੀਡ ਲੱਗਦਾ ਵਾ ਪੌਦੇ ਪੂਰੇ ਸਾਡਾ ਯਾਨੀ ਕਿ ਦੇਖੋ ਨਾ ਜੀ ਜਿਹੜਾ ਲੂਸਨ ਦਾ ਬੀਜ ਵੀ ਇਹਦੇ ਨਾਲ 3 ਕਿਲੋ ਲੱਗਿਆ ਸੀ ਠੀਕ ਹੈ ਠੀਕ ਹੈ ਗੰਦਮ ਦਾ ਬੀਜ ਮੇਰੇ ਖਿਆਲ ਵਿੱਚ ਹੁਣ ਆਜ਼ਮ ਸਾਹਿਬ ਹੁੰਦੇ ਦੱਸਦੇ ਮੇਰੇ 6-7 ਕਿਲੋ ਲੱਗਾ ਹੈ ਹਾਂ ਅੱਛਾ ਇੱਕ ਤਾਂ ਇਹਦੇ ਤਾਂ ਹਰ ਹੁਣ ਜਿਹੜਾ ਜਿੱਥੋਂ ਅਸੀਂ ਕੀਤਾ ਹੈ ਨਾ ਉਹ ਆਪਣਾ ਸਰਸੋਂ ਕੈਨੋਲਾ ਹਾਰਵੈਸਟ ਤੁਸੀਂ ਪੁੱਛ ਰਹੇ ਸੀਗੇ ਕੀ ਪਲੈਨਿੰਗ ਹੈ ਜੀ ਪ੍ਰੋਸੈਸ ਵਿੱਚ ਹੈ ਫਾਈਨਲ ਨਹੀਂ ਹੋਈ ਇਹਨਾਂ 2 ਵਿੱਚ ਅਸੀਂ ਕਾਟਨ ਸੀਡ ਪਾਣਾ ਇਹਨਾਂ 3 ਵਿੱਚ ਅਸੀਂ ਮੂੰਗ ਪਾਣਾ ਮੂੰਗ ਪਾਣਾ ਠੀਕ ਹੈ ਇਹ 3 ਲੈਣਾ ਸਾਡੀਆਂ ਮੂੰਗ ਦੀਆਂ ਯਾਨੀ ਹੋ ਕਿ ਜਾਣਗੀਆਂ ਬਾਰਡਰ ਤੇ ਕਾਟਨ ਹੋ ਜਾਏਗੀ ਹਾਂ ਇਹ 60-70 ਦਿਨ ਵਿੱਚ ਅਸੀਂ ਹਾਰਵੈਸਟ ਕਰ ਲਾਂਗੇ ਇਹ ਅੱਗੇ ਸਾਡੀ ਜਿਹੜੀ ਨਵੰਬਰ ਤੱਕ ਚਲੀ ਜਾਏਗੀ ਕਾਟਨ ਅੱਛਾ ਇੱਕ ਨਾ ਬੜਾ ਹੀ ਅਹਿਮ ਜਿਹੜਾ ਵਾ ਨਾ ਰਹਿ ਗਿਆ ਵਾ ਸ਼ੋਭਾ ਕਿ ਇਹਦੀ ਤੁਸੀਂ ਇਰੀਗੇਸ਼ਨ ਜਿਹੜੀ ਆ ਨਾ ਆਬਪਾਸ਼ੀ। ਹਾਂ ਆਬਪਾਸ਼ੀ ਉਹ ਕਿਸ ਤਰ੍ਹਾਂ ਕਰਦੇ ਆ ਜੀ। ਤੇ ਉਹਦੇ ਕਿਹੜਾ ਤਰੀਕਾ ਇਸਤੇਮਾਲ ਕਰਦੇ ਆ ਅੱਛਾ ਜੀ ਅਸੀਂ ਆਬਪਾਸ਼ੀ ਵਾਸਤੇ ਜਿਹੜਾ ਤਰੀਕਾ ਇਸਤੇਮਾਲ ਕਰਨੇ ਆ ਨਾ ਉਹ ਇਹ ਹੈ ਕਿ ਅਸੀਂ 6-6 ਏਕੜ ਦੇ ਲੰਬੇ ਪਲਾਟ ਬਣਾਏ ਨੇ ਉਹਦੀ ਸ਼ੁਮਾਲ ਵਾਲੀ ਸਾਈਡ ਤੇ ਅਸੀਂ ਇੱਕ ਨਵੀਂ ਸੜਕ ਬਣਾਈਏ ਜਿਹੜੀ ਟ੍ਰੈਫਿਕ ਵਾਸਤੇ ਹੈ ਸਾਡੇ ਔਜ਼ਾਰ ਸਾਡੇ ਕੰਮ ਕਰਨ ਵਾਲੇ ਜਿਹੜੇ ਕਾਰਕੁਨ ਨੇ ਉਹ ਉਸ ਸੜਕ ਦੇ ਜ਼ਰੀਏ ਜਿਹੜੇ ਸਾਡੇ ਬੈੱਡ ਨੇ ਉਹਨਾਂ ਦੇ ਵਿੱਚ ਖਾਲੀਆਂ ਬਣੀਆਂ ਹੋਈਆਂ ਨੇ ਬੈੱਡ ਉੱਤੇ ਅਸੀਂ ਫਸਲ ਕਾਸ਼ਤ ਕਰਨੀ ਹੈ ਤੇ ਖਾਲੀ ਜਿਹੜੀ ਹੈ ਸਾਡੀ ਟ੍ਰੈਫਿਕ ਵੇ ਹੈ ਜਿਹੜੀ ਆਮਦੋ ਰਫਤ ਵਾਸਤੇ ਤੇ ਪਾਣੀ ਵਾਸਤੇ ਇਸਤੇਮਾਲ ਹੋਏਗੀ ਜਿਹੜੀ ਸਾਡੀ ਜਨੂਬ ਵਾਲੀ ਸਾਈਡ ਹੈ ਉਹਦੇ ਤੇ ਅਸੀਂ ਜੀ ਇੱਕ ਮੇਨ ਖਾਲਾ ਬਣਾਇਆ ਇਹਨਾਂ ਦੇ ਹੈੱਡ ਉੱਤੇ ਉਸ ਖਾਲੇ ਦੇ ਵਿੱਚ ਜਦੋਂ ਨਹਿਰ ਦਾ ਵੀ ਪਾਣੀ ਆਂਦਾ ਹੈ ਤੇ ਟਿਊਬਵੈਲ ਦਾ ਵੀ ਤੇ ਹਰ ਏਕੜ ਜਿਹੜਾ ਉਹਦੇ ਵਿੱਚ 42 ਸਾਡੇ ਬੈੱਡ ਹੁੰਦੇ ਨੇ ਤੇ 43 ਖਾਲੀਆਂ ਨੇ ਇਹ ਜਿਹੜੇ ਪਾਈਪ ਨੇ ਇਹ ਸਾਡੇ ਕੋਲ 43 ਮੌਜੂਦ ਨੇ ਹਰ ਖਾਲੀ ਦੇ ਵਿੱਚ ਅਸੀਂ ਇਹਦਾ ਇੱਕ ਸਿਰਾ ਮੇਨ ਜਿਹੜਾ ਵਾਟਰ ਚੈਨਲ ਆਜ਼ਮ ਸਾਹਿਬ ਦੱਸੋ ਕਿਸ ਤਰ੍ਹਾਂ ਜਿਹੜਾ ਉਹ ਦੱਸਿਆ ਅਸੀਂ ਉਹਦੇ ਚ ਲਾ ਦਿੰਨੇ ਆ ਤੇ ਦੂਸਰਾ ਹਿੱਸਾ ਜਿਹੜੀ ਸਾਡੀ ਉਹ ਖਾਲੀ ਉਹਦੇ ਚ ਲਾ ਦਿੰਨੇ ਆ ਆ ਜੀ ਸਾਈਡ ਜਿਹੜੀ ਹੈ ਨਾ ਜੀ ਖਾਲੇ ਦੇ ਵਿੱਚ ਦਬਾ ਦਿੰਦੇ ਆ ਜੀ ਆ ਸਾਈਡ ਆਹ ਸਾਈਡ ਇਸ ਤਰੀਕੇ ਰੱਖ ਦਿੰਦੇ ਆ ਇਹ ਪਾਣੀ ਜਿਹੜਾ ਹੈ ਖਾਲੇ ਦੇ ਵਿੱਚ ਚਲਾ ਜਾਂਦਾ ਵਾ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਲੰਬੀ ਜ਼ਿੰਦਗੀ ਦੇਵੇ ਤੇ ਤੁਸੀਂ ਕੌਮ ਦਾ ਸਾਸਾਂ ਤੁਹਾਡੇ ਵਰਗੇ ਲੋਕ ਆ ਜਿਹੜੇ ਦੂਸਰਿਆਂ ਦਾ ਸੋਚਦੇ ਆ ਵੀ ਉਹ ਵਗਦੇ ਖੂਹ ਦਾ ਕਹਿੰਦੇ ਵੀ ਪਾਣੀ ਕਦੀ ਸੁੱਕਦਾ ਨਹੀਂ ਵੀ ਦੂਆਂ ਦਾ ਸੋਚਣ ਵਾਲੇ ਬੰਦੇ ਕਿਸੇ ਦਾ ਫਾਇਦਾ ਕਰਨ ਵਾਲੇ ਤੇ ਖਾਲਦ ਸਾਹਿਬ ਕੋਈ ਬੰਦਾ ਤੁਹਾਡੇ ਤੋਂ ਇਹ ਕੰਮ ਸਿੱਖਣਾ ਚਾਹੁੰਦਾ ਹੋਵੇ ਤਾਂ ਉਹ ਇੱਥੇ ਆ ਸਕਦਾ ਉਹ ਕਿਵੇਂ ਸਿੱਖੇ ਉਹ ਜੀ ਜਿਵੇਂ ਕਿਸੇ ਦਾ ਦਿਲ ਕਰੇ ਉਵੇਂ ਹੀ ਕਰ ਲਵੇ ਵਾਹ 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 ਤੁਹਾਡਾ ਕੋਈ ਪਲੇਟਫਾਰਮ ਹੈ ਕੋਈ ਚੈਨਲ ਕੋਈ ਕਿਸੇ ਪਾਸੇ ਜੀ ਫਿਲਹਾਲ ਤਾਂ ਕੋਈ ਨਹੀਂ ਜੀ ਪਲੇਟਫਾਰਮ ਹਾਂਜੀ ਤੇ ਅਸੀਂ ਇੰਤਜ਼ਾਰ ਕਰ ਰਹੇ ਸਾਂ ਕਿ ਸਾਡਾ ਤਰੀਕਾ ਕਾਸ਼ ਜਿਹੜਾ ਉਹਦਾ ਕੋਈ ਅਮਲੀ ਨਮੂਨਾ ਸਾਹਮਣੇ ਆ ਜਾਵੇ ਤਾਂ ਕਿ ਅਸੀਂ ਲੋਕਾਂ ਨੂੰ ਸੁਣਾਉਣ ਦੀ ਬਜਾਏ ਵਿਖਾ ਵੀ ਸਕੀਏ ਵਾਹ ਵਾਹ ਤੇ ਉਹ ਇਨਸ਼ਾਅੱਲਾ ਫਿਰ ਤੁਹਾਡੇ ਤਾਵਨ ਨਾਲ ਅਸੀਂ ਇਹ ਸਿਲਸਿਲਾ ਸ਼ੁਰੂ ਕਰਾਂਗੇ ਜੀ ਨਹੀਂ ਜੀ ਇਹ ਬੜਾ ਜ਼ਰੂਰੀ ਆ ਤੇ ਇਹ ਸ਼ਾਹ ਸਾਹਿਬ ਤੁਸੀਂ ਸਾਡੇ ਪਲੇਟਫਾਰਮ ਤੇ ਐਲਾਨ ਕਰੋ ਕਿ ਅਨਕਰੀਬ ਤੁਸੀਂ ਆਪਣਾ ਪਲੇਟਫਾਰਮ ਬਣਾਓਗੇ ਉਹਦਾ ਕੋਈ ਨਾਂ ਹਜੇ ਤਾਂ ਨਹੀਂ ਜੀ ਸੋਚਿਆ ਨਹੀਂ ਜੀ ਚਲੋ ਜੀ ਜਦੋਂ ਨਾਂ ਰੱਖਣਗੇ ਨਾ ਆਪ ਦਾ ਚੈਨਲ ਬਣਾਉਣਗੇ ਕਿਉਂਕਿ ਉਹ ਜ਼ਰੂਰੀ ਆ ਮੁੱਢ ਹੋਣਾ ਜ਼ਰੂਰੀ ਆ ਕੋਈ ਜ਼ਰੂਰੀ ਗੱਲਾਂ ਕਿਸੇ ਟਾਈਮ ਪਹੁੰਚਾਉਣੀਆਂ ਹੋਣ ਤੇ ਇਨਸ਼ਾਅੱਲਾ ਅਸੀਂ ਇਹਨਾਂ ਦਾ ਚੈਨਲ ਤੁਹਾਡੇ ਤੱਕ ਉਸੇ ਟਾਈਮ ਪਹੁੰਚਾ ਦਾਂਗੇ ਜਦੋਂ ਇਹਨਾਂ ਨੇ ਬਣਾ ਲਿਆ ਖਾਲਦ ਸਾਹਿਬ ਇੱਕ ਸਵਾਲ ਉਹ ਜਿਹੜਾ ਦੇਖਣ ਵਾਲਿਆਂ ਦੇ ਵੀ ਦਿਮਾਗ 'ਚ ਸਾਡੇ ਵੀ ਦਿਮਾਗ 'ਚ ਬਈ ਤੁਸੀਂ ਠੀਕ ਆ ਇੱਕ ਕਿਸੇ ਦਾ ਭਲਾ ਕਰਨ ਦਾ ਇਸ਼ਕ ਤੁਹਾਨੂੰ ਲੱਗਾ
ਹੋਰ ਕੰਮ ਵੀ ਬੜੇ ਸੀ, ਤੁਸੀਂ ਡਾਕਟਰ ਸੀ, ਤੁਸੀਂ ਕਿਸ ਦਾ ਉਂਝ ਡਾਕਟਰ ਹੋਣ ਦੇ ਨਾਤੇ ਭਲਾ ਕਰ ਸਕਦੇ ਸੀ। ਇਹ ਜਾਗ ਤੁਹਾਨੂੰ ਕਿੱਥੋਂ ਲੱਗਾ ਵੀ ਯਾਰ ਆਹ ਕੰਮ ਕਰੀਏ, ਸਾਰਿਆਂ ਤੋਂ ਮੁੱਢ ਕਿਸਾਨਾਂ ਦਾ ਭਲਾ ਕਰੀਏ, ਸਾਰਿਆਂ ਦਾ ਆਪੇ ਹੀ ਹੋ ਜਾਣਾ? ਜੀ ਉਹ ਇਸ ਵਾਸਤੇ ਜੀ ਉਹਦਾ ਇੱਕ ਤਾਂ ਵਜ੍ਹਾ ਹੈ ਕਿ ਅਸੀਂ ਮੇਰੇ ਬਾਪ ਦਾਦਾ ਜ਼ਿਮੀਂਦਾਰ ਸਨ, ਮਾਸ਼ਾਅੱਲਾ। ਤੇ ਦੂਸਰਾ ਮੈਂ ਖੁਦ ਅਮਲੀ ਕਾਸ਼ਤਕਾਰੀ ਨਹੀਂ ਸੀ ਕਰ ਰਿਹਾ, ਲੇਕਿਨ ਮੈਨੂੰ ਕਾਸ਼ਤਕਾਰਾਂ ਦੇ ਮਸਾਇਲ ਦਾ ਪਤਾ ਸੀ ਔਰ ਡਾਕਟਰ ਹੋਣ ਦੇ ਨਾਤੇ ਨਾਲ ਇਹ ਵੀ ਪਤਾ ਸੀ ਕਿ ਨਾਕਿਸ ਖੁਰਾਕ ਦੀ ਵਜ੍ਹਾ ਤੋਂ ਕਿਹੜੀ ਕਿਹੜੀ ਬਿਮਾਰੀਆਂ ਫੈਲ ਰਹੀਆਂ। ਵਾਹ ਵਾਹ ਵਾਹ। ਤੇ ਇਹ ਦੋ ਚੀਜ਼ਾਂ ਮੇਰੇ ਜ਼ਿਹਨ ਵਿੱਚ ਸਨ ਕਿ ਕਾਸ਼ਤਕਾਰੀ ਦੇ ਮਸਾਇਲ ਜਿਹੜੇ ਨੇ ਉਹ ਕੀ ਨੇ ਤੇ ਸਿਹਤ ਦੇ ਉੱਤੇ ਦੇ ਬੁਰੇ ਅਸਰਾਤ ਕੀ ਨੇ। ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਤੇ ਮੈਂ ਰਿਸਰਚ ਕੀਤੀ ਹੈ ਜੀ। ਇਹਦੇ ਵਿੱਚ ਅਸੀਂ ਜਿਹੜੀ ਇਹ ਸਿੱਖਿਆ ਲਈਏ ਨਾ, ਉਹ ਸਾਡੇ ਇੰਤਹਾਈ ਮੁਹਤਰਮ ਸਾਡੇ ਉਸਤਾਦ ਨੇ ਡਾਕਟਰ ਆਸਿਫ ਸ਼ਰੀਫ ਸਾਹਿਬ, ਜਿਨ੍ਹਾਂ ਨੇ ਇਹ ਪਿਕਨਿਕ ਦਾ ਤਰੀਕਾ ਪਾਕਿਸਤਾਨ ਵਿੱਚ ਮੁਤਾਰਫ ਕਰਾਇਆ। ਵਾਹ ਵਾਹ ਵਾਹ। ਔਰ ਉਹ ਇੱਕ ਇੰਤਹਾਈ ਬੇਲੌਸ ਪੁਰਖਲੂਸ ਇਨਸਾਨ ਨੇ, ਜਿਨ੍ਹਾਂ ਨੇ ਮਤਲਬ ਲੋਕਾਂ ਨੂੰ ਇਹ ਸਿਖਾਉਣਾ ਸ਼ੁਰੂ ਕੀਤਾ ਤੇ ਸਾਡੀ ਇਸ ਸਿੱਖਿਆ ਦੇ ਵਿੱਚ ਉਹਨਾਂ ਦਾ ਮੇਨ ਕਿਰਦਾਰ ਹੈ। ਤੇ ਅਸੀਂ ਉਹਨਾਂ ਦੀ ਇਹ ਜਿਹੜੀ ਪੈਰਵੀ ਕਰਦੇ ਹੋਏ ਉਹ ਵੀ ਲੋਕਾਂ ਨੂੰ ਬੇਲੌਸ ਸਿਖਾ ਰਹੇ ਨੇ। ਮਾਸ਼ਾਅੱਲਾ। ਤੇ ਉਹਨਾਂ ਨੇ ਸਾਨੂੰ ਵੀ ਇਹੀ ਤਾਲੀਮ ਦਿੱਤੀ ਹੈ ਕਿ ਇਹ ਜਿਹੜਾ ਨੌਲੇਜ ਹੈ ਇਹ ਅਸੀਂ ਆਪਣੇ ਮੁਲਕ, ਕੌਮ, ਮੁਆਸ਼ਰੇ ਤੇ ਆਵਾਮ ਤੱਕ ਪਹੁੰਚਾਈਏ ਵਾਹ ਵਾਹ। ਤਾਂ ਕਿ ਇਸ ਤੋਂ ਸਾਰੇ ਫੈਜ਼ ਉਠਾ ਸਕਣ। ਵਾਹ ਵਾਹ, ਅੱਲਾਹ ਤਾਲਾ ਉਹਨਾਂ ਨੂੰ ਵੀ ਸਲਾਮਤ ਰੱਖੇ ਜੀ, ਉਹ ਸਾਡੇ ਪਾਕਿਸਤਾਨ ਦੇ ਇਸ ਮਿੱਟੀ ਦੇ ਵਫਾਦਾਰ ਪੁੱਤਰ ਜੀ। ਖਾਲਦ ਸਾਹਿਬ, ਅੱਜ ਤੁਸੀਂ ਦੱਸਤਾ ਕਿ ਪਿਕਨਿਕ ਕੀ ਹੈ ਜੀ ਅੱਜ ਦੀ ਫਿਲਮ ਦੇ ਵਿੱਚ, ਕੀ ਦੱਸਿਆ ਆਪਾਂ, ਕੀ ਕਹਿ ਸਕਦੇ ਹਾਂ ਅੱਜ ਦੀ? ਅੱਜ ਦੀ ਜਿਹੜੀ ਵੀਡੀਓ ਉਹਦੇ 'ਚ ਬਹੁਤ ਸਾਰੇ ਜਿਹੜੇ ਮੌਜ਼ੂਆਤ ਨੇ ਉਹਨਾਂ ਨੂੰ ਕਵਰ ਨਹੀਂ ਕੀਤਾ ਜਾ ਸਕਦਾ। ਅੱਜ ਦੀ ਵੀਡੀਓ ਦਾ ਸਿਰਫ ਇੱਕ ਹੀ ਮਕਸਦ ਹੈ, ਤੁਹਾਨੂੰ ਇਹ ਦੱਸਣਾ ਕਿ ਇਹ ਇੱਕ ਤਰੀਕਾ ਕਾਸ਼ਤ ਮੌਜੂਦ ਹੈ, ਕਾਬਲੇ ਅਮਲ ਹੈ, ਜਿਹਦੇ ਵਿੱਚ ਤੁਸੀਂ ਹਲ ਨਹੀਂ ਚਲਾਣਾ, ਖਾਦ ਦਾ ਇਸਤੇਮਾਲ ਨਹੀਂ ਕਰਨਾ, ਸਪਰੇ ਦਾ ਇਸਤੇਮਾਲ ਨਹੀਂ ਕਰਨਾ ਔਰ ਪਾਣੀ ਦਾ ਇਸਤੇਮਾਲ ਇੰਤਹਾਈ ਕਿਫਾਇਤ ਸ਼ਾਰੀ ਨਾਲ ਕਰਨਾ, ਔਰ ਤਾਂ ਕਿ ਪਾਣੀ ਦਾ ਜ਼ਿਆ ਵੀ ਬੰਦ ਹੋਵੇ। ਤੇ ਜਿਹੜਾ ਅਸੀਂ ਵਾਪੜਾ ਵਾਲਿਆਂ ਨੂੰ ਬਿਲਾ ਵਜ੍ਹਾ ਬਿੱਲ ਅਦਾ ਕਰ ਰਹੇ ਹਾਂ, ਪਾਣੀ ਅਸੀਂ ਆਪਣੀ ਜ਼ਮੀਨ ਵਿੱਚੋਂ ਕੱਢ ਕੇ ਤੇ ਫਸਲਾਂ ਨੂੰ ਫਲੱਡ ਕਰਨੇ ਆ, ਉਹਦੇ ਚੋਂ 80% ਪਾਣੀ ਬੁਖਾਰਾਤ ਬਣ ਕੇ ਜ਼ਾਇਆ ਹੋ ਜਾਂਦਾ ਹੈ। ਵਾਹ ਵਾਹ। ਅਸੀਂ ਉਸ ਪਾਣੀ ਦੇ ਜ਼ਿਆ ਨੂੰ ਕਿਵੇਂ ਬਚਾਉਣਾ ਹੈ? ਸਿਰਫ ਉਹਨਾਂ ਪਾਣੀ ਦੇਣਾ ਜਿਹੜੀ ਪੌਦੇ ਦੀ ਜ਼ਰੂਰਤ ਹੈ। ਤੇ ਉਹ ਪਾਣੀ ਦੀ ਬਚਤ ਕਿਵੇਂ ਕਰਨੀ ਹੈ, ਬਿਜਲੀ ਦੇ ਬਿੱਲ 'ਚ ਕਿਵੇਂ ਬਚਤ ਕਰਨੀ ਹੈ, ਇਹ ਸਾਰੇ ਤਰੀਕੇ ਸਾਡੇ ਇਸ ਦੇ ਵਿੱਚ ਸ਼ਾਮਿਲ ਨੇ, ਜਿਹੜੇ ਇਨਸ਼ਾਅੱਲਾ ਅਸੀਂ ਵਾਰੀ-ਵਾਰੀ ਕਰਕੇ ਵੱਖਰੇ ਤੇ ਵੱਖਰੇ ਇਹਨਾਂ ਦੇ ਉੱਤੇ ਇਜ਼ਾਰੇ ਖਿਆਲ ਕਰਾਂਗੇ। ਅੱਜ ਤੇ ਸਿਰਫ ਤੁਹਾਨੂੰ ਖਬਰ ਦਈ ਆ ਵੀ ਆ ਹੋ ਰਿਹਾ, ਤੇ ਇਨਸ਼ਾਅੱਲਾ ਜੇ ਅੱਲਾ ਨੇ ਚਾਹਿਆ ਤੇ ਹੌਲੀ ਹੌਲੀ ਤੁਹਾਡੇ ਤੱਕ ਕਹਿੰਦੇ ਜੀ ਇੱਕ ਛੋਟੀ ਜਿਹੀ ਗੱਲ ਅੱਜ ਦੀ ਸਿਰਫ ਇੰਨੀ ਹੀ ਖਬਰ ਸੀ ਕਿ ਕਿਸਾਨ ਸਾਡਾ ਜਿਹੜਾ ਨਾ ਪਾਕਿਸਤਾਨ ਦਾ, ਉਹ ਵੇਖੇ ਬਗੈਰ ਯਕੀਨ ਨਹੀਂ ਕਰਦਾ। ਹਾਂ। ਅੱਜ ਦੀ ਤੁਹਾਡੀ ਵੀਡੀਓ ਦਾ ਮਕਸਦ ਸੀ ਕਿ ਕਿਸਾਨ ਯਕੀਨ ਕਰ ਲਵੇ ਕਿ ਇਹ ਖਾਦਾਂ ਸਪਰੇਵਾਂ ਹਲ ਚਲਾਏ ਬਗੈਰ ਇਹ ਫਸਲ ਹੋ ਜਾਂਦੀ ਹੈ, ਬੜੇ ਥੋੜੇ ਪਾਣੀ ਦੀ ਤੇ ਬਚਤ। ਹਾਂ, ਤੇ ਉਹਦੀ ਦਿਲਚਸਪੀ ਪੈਦਾ ਹੋਏ। ਹੁਣ ਅੱਗੇ ਆਪਾਂ ਉਹਨਾਂ ਨੂੰ ਸਿਖਾਉਣ ਦਾ ਕੰਮ ਇਨਸ਼ਾਅੱਲਾ ਰਾਬਤਾ ਰਹੇਗਾ, ਇਹ ਜਾਰੀ ਰੱਖਾਂਗੇ ਤੇ ਇਨਸ਼ਾਅੱਲਾ ਇਨਸ਼ਾਅੱਲਾ। ਆਖਰ ਦੇ ਉੱਤੇ ਜੀ ਮੈਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਜੀ ਕਿੱਦਾਂ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਾਂ ਵੀ ਕਿੱਡੀ ਸੋਹਣੀ ਸਾਡੀ ਜਿਹੜੀ ਪੜ੍ਹੀ ਲਿਖੀ ਸ਼ਖਸੀਅਤ ਆ, ਵੀ ਜਿਨ੍ਹਾਂ ਕੋ ਹਰ ਵੱਖਰੇ ਵੱਖਰੇ ਇਲਮ ਆ, ਤੇ ਇਨਸ਼ਾਅੱਲਾ ਇਹਦਾ ਅਸੀਂ ਪੂਰਾ ਫਾਇਦਾ ਵੀ ਚੁੱਕਾਂਗੇ ਤੇ ਕਿਤੇ ਬਹਿ ਕੇ ਗੱਲਾਂ ਬਾਤਾਂ ਹੋਣਗੀਆਂ, ਸਾਰੀ ਵੰਡ ਕਰਕੇ ਤੁਹਾਨੂੰ ਦੱਸਾਂਗੇ। ਤੇ ਅਸੀਂ ਖਸੂਸੀ ਅੱਜ ਤੁਹਾਨੂੰ ਜੀ ਇੰਨਾ ਤੰਗ ਕੀਤਾ, ਤੁਹਾਡਾ ਟਾਈਮ ਲਿਆ ਜੀ, ਤੇ ਬੜੀ ਮਿਹਰਬਾਨੀ ਜੀ। ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਸਾਡੇ ਕੋਲ ਤਸ਼ਰੀਫ ਲਿਆਏ, ਰਾਣਾ ਸਾਹਿਬ ਤਸ਼ਰੀਫ ਲਿਆਏ, ਅਸੀਂ ਆਪਣੀ ਇੱਜ਼ਤ ਸਮਝਦੇ ਹਾਂ ਤੁਹਾਡੇ ਆਉਣ ਨੂੰ ਜੀ। ਜਿਉਂਦੇ ਰਹੋ, ਬੜੀ ਮਿਹਰਬਾਨੀ ਜੀ, ਅੱਲਾ ਸਲਾਮਤ ਰੱਖੇ।